ਜਦੋਂ ਇਸ ਕਿਤਾਬ ਨੂੰ ਇੰਟਰਨੈਸ਼ਨਲ ਘੱਟੋ ਘੱਟ 500 ਕਿਤਾਬਾਂ ਦੇ ਅਧਿਐਨ ਤੋਂ ਬਾਅਦ, ਜਿਹੜੀਆਂ ਇੰਟਰਨੈਸ਼ਨਲ ਸਾਰੀਆਂ ਇੰਗਲਿਸ਼ ਦੀਆਂ ਕਿਤਾਬਾਂ ਨੇ, ਉਹਨਾਂ ਦੇ ਅਧਿਐਨ ਤੋਂ ਬਾਅਦ ਆ ਜਿਹੜਾ ਇਸ ਕਿਤਾਬ ਦਾ ਜਿਹੜਾ ਸੰਪੂਰਨ ਹੋਇਆ ਕਾਰਜ। ਜਿਹੜੀ ਇਕੋਨਮੀ ਦੀ, ਜੀਓਪੋਲਿਟਿਕਸ ਦੀ ਔਰ ਜਿਹੜੀ ਮਾਈਗ੍ਰੇਸ਼ਨ ਦੀ ਤੇ ਇੱਕ ਤਰ੍ਹਾਂ ਨਾਲ ਡਿਪਲੋਮੇਸੀ ਦੀ ਜੰਗ ਆ, ਜਿਹੜੀ ਤੁਹਾਡੀ ਆਪਣੇ ਰਾਈਵਲਸ ਨਾਲ ਆ, ਉਹਦੇ ਵਿੱਚ ਜੇ ਤੁਸੀਂ ਆਪਣੇ ਅਲਾਈਜ਼ ਨੂੰ ਇਕੱਠਾ ਕਰਕੇ ਚੱਲਦੇ ਹੋ ਤਾਂ ਇੱਕ ਤੁਹਾਡੀ ਸਟਰੈਂਥ ਦੇ ਤੌਰ ਤੇ ਸਾਹਮਣੇ ਆਉਣਗੇ। ਅਮਰੀਕਾ ਦਾ ਜਿਹੜੀ ਇਕੋਨਮੀ ਹੈਗੀ ਆ, ਉਹ ਟੋਟਲ GDP ਦਾ 11% ਐਕਸਪੋਰਟ ਕਰਦੀ ਆ। ਠੀਕ ਹੈ, ਇਹ ਬਹੁਤ ਵੱਡੀ ਐਕਸਪੋਰਟ ਹੈਗੀ ਆ, ਹਨਾ ਵੀ ਇਹ ਅਮਰੀਕਾ ਦੀ ਇੱਕ ਬਹੁਤ ਵੱਡੀ ਸਟਰੈਂਥ ਆ। ਚੋਂ ਹਾਫ ਆਫ ਦੀ ਗਲੋਬਲ ਵੈਂਚਰ ਕੈਪੀਟਲ ਆ ਜਿਹੜੀ ਉਹ ਅਮਰੀਕਾ ਸਪਲਾਈ ਕਰਦਾ, ਕੱਲੀ ਮੋਨੀਟਰ ਨਹੀਂ ਕਰਦਾ, ਸਪਲਾਈ ਕਰਦਾ। ਜਿਹੜੀ ਮੋਨੀਟਰਿੰਗ ਹੁੰਦੀ ਆ, ਜਿਹੜੀ ਥਰੂ ਡਾਲਰ ਮੋਨੀਟਰਿੰਗ ਹੋ ਰਹੀ ਆ, 90% ਆਫ ਗਲੋਬਲ ਇਕੋਨਮੀ ਹੈ ਜਿਹੜੀ, ਉਹ ਅਮਰੀਕਨ ਬੈਂਕਸ ਦੇ ਥਰੂ ਜਾਂ ਅਮਰੀਕਨ ਆਰਗੇਨਾਈਜੇਸ਼ਨਸ ਦੇ ਥਰੂ ਜਾਂ ਅਮਰੀਕਾ ਦੇ ਸਾਥੀਆਂ ਦੇ ਬੈਂਕਸ ਦੇ ਥਰੂ ਹੁੰਦੀ ਆ। ਉਹ ਕਹਿੰਦਾ ਵੀ 90% ਇਕਨੋਮਿਕ ਐਕਟੀਵਿਟੀ ਤੇ ਅਮਰੀਕਾ ਦੀ ਨਿਗਾਹ ਜਾਂ ਉਹਦੀਆਂ ਸੰਸਥਾਵਾਂ ਦੇ ਥਰੂ ਹੋ ਕੇ ਜਾਂਦੀ ਹੈਗੀ ਆ। ਅਮਰੀਕਾ ਡੋਮੀਨੇਟ ਦੀ ਪ੍ਰੋਡਕਸ਼ਨ ਆਫ એનર્ਜੀ ਐਂਡ ਫੂਡ, ਵੀ ਹਾਲੇ ਤੱਕ ਵੀ ਉਹ એનર્ਜੀ ਜਿੱਦਾਂ ਗੈਸ, ਪੈਟਰੋਲ ਔਰ ਫੂਡ ਆ, ਇਹਦੀ ਡੋਮੀਨੈਂਸ ਆ। ਮਤਲਬ ਕਿ ਸਭ ਤੋਂ ਜ਼ਿਆਦਾ ਹਾਲੇ ਵੀ ਜਿਹੜਾ ਜੋ ਆਤਮ ਨਿਰਭਰ ਵੀ ਹੈ ਤੇ ਐਕਸਪੋਰਟ ਵੀ ਕਰਦਾ, ਤਾਂ ਉਹਦੀ ਡੋਮੀਨੈਂਸ ਹੈ। ਟੈਕਨੀਕਲ ਆਸਪੈਕਟ ਆ ਦੁਨੀਆ ਦਾ, ਉਹਦੇ ਵਿੱਚੋਂ ਹਾਫ ਆਫ ਦੀ ਗਲੋਬਲ ਪ੍ਰੋਫਿਟਸ ਆ ਜਿਹੜੇ ਕੱਲੇ ਅਮਰੀਕਾ ਕੋਲ ਆ ਰਹੇ। ਜਾਂ ਜਿਹੜੀ ਆਪਾਂ ਇਕਨੋਮਿਕਲੀ ਗੱਲ ਕਰਕੇ ਆਏ ਆ, ਉੱਥੇ ਤੱਕ ਸੀਮਿਤ ਨਹੀਂ ਹੈਗਾ। ਮਿਲੀਟੈਰੀਲੀ 70 ਮੁਲਕ ਅਮਰੀਕਾ ਤੋਂ ਸੁਰੱਖਿਆ ਲੈ ਰਹੇ ਅੱਜ ਵੀ। ਜਿਹੜਾ ਯੂਕਰੇਨ ਤੇ ਅਟੈਕ ਹੋਇਆ, ਇਹਨੂੰ ਕੱਲਾ ਯੂਕਰੇਨ ਤੇ ਅਟੈਕ ਨਾ ਸਮਝਿਆ ਜਾਵੇ, ਇਹ ਪੂਰੇ ਯੂਰਪ ਤੇ ਅਟੈਕ ਆ ਜਿਹੜਾ ਰਸ਼ੀਆ ਨੇ ਕਰਿਆ। ਔਰ ਰੂਸ ਦੀਆਂ ਜਿਹੜੀਆਂ ਲਾਲਸਾਵਾਂ ਨੇ ਉਹ ਕੱਲੀਆਂ ਯੂਕਰੇਨ ਤੱਕ ਸੀਮਿਤ ਨਹੀਂ ਹੈਗੀਆਂ। ਅੱਜ ਯੂਕਰੇਨ ਤੁਹਾਡੇ ਹੱਥੋਂ ਚਲਿਆ ਜਾਂਦਾ ਤਾਂ ਰੂਸ ਪੂਰੇ ਯੂਰਪ ਤੇ ਜਿੱਦਾਂ ਕਬਜ਼ਾ ਕਰਨ ਦੀ ਲਾਲਸਾ ਜਿਹੜੀ ਉਹ ਕਰੇਗਾ। ਹੁਣ ਜਿਹੜੀ ਟੈਰਿਫ ਵਾਰ ਦੀ ਜਿਹੜੀ ਆਲੋਚਨਾ ਹੋ ਰਹੀ ਹੈ ਨਾ, ਸੋ ਜਿਹੜੇ ਸਿਧਾਂਤਕਾਰ ਆ ਮਾਈਕਲ ਬੈਕਲੇ ਵਰਗੇ, ਉਹ ਕਹਿੰਦੇ ਜਿਹੜੀ ਇਕੋਨਮੀ ਆ, ਇਟ ਇਜ਼ ਨਾਟ ਜਸਟ ਅਬਾਊਟ ਮਨੀ। ਇਕੋਨਮੀ ਕੱਲੀ ਪੈਸੇ ਦੀ ਖੇਡ ਨਹੀਂ ਹੁੰਦੀ, ਇਹਦੇ ਨਾਲ ਜੀਓਪੋਲਿਟਿਕਸ ਜੁੜੀ ਹੁੰਦੀ ਹੈ। ਸਭ ਕੁਝ ਪੈਸਾ ਨਹੀਂ ਹੁੰਦਾ, ਟ੍ਰੇਡ ਵਿੱਚ ਆ ਸਾਰਾ ਕੁਝ। ਆਰਥਿਕਤਾ ਸਿਰਫ ਪੈਸੇ ਦੀ ਨਹੀਂ ਹੁੰਦੀ, ਇਹ ਮਾਈਕਲ ਬੈਕਲੇ ਨੇ ਲਿਖਿਆ। ਇਸ ਨਾਲ ਜੀਓਪੋਲਿਟਿਕਸ ਵੀ ਜੁੜੀ ਹੋਈ ਹੈ। ਟਰੰਪ ਉਸ ਸਿਸਟਮ ਨੂੰ ਤੋੜ ਰਹੇ ਹਨ ਜਿਹੜਾ ਪੀੜ੍ਹੀਆਂ ਤੋਂ ਉਸਰਿਆ ਹੋਇਆ ਹੈ, ਹਨਾ। ਜੇ ਅਮਰੀਕਾ ਜੀਓਪੋਲਿਟਿਕਸ ਦੀ ਖੇਡ ਚੋਂ ਜਾਂ ਗਲੋਬਲ ਡਿਪਲੋਮੇਸੀ ਵਿੱਚੋਂ ਬਾਹਰ ਹੋ ਜਾਂਦਾ ਤਾਂ ਉਹਨੂੰ ਆਰਥਿਕ ਫਾਇਦਿਆਂ ਨੇ ਕੀ ਕਰਨਾ। ਉਹਨੇ ਜਿਹੜੀ ਉਹਦੀ ਗਲੋਬਲ ਲੀਡਰ ਦੀ ਜਿਹੜੀ ਫਾਰਮੇਸ਼ਨ ਹੈਗੀ ਆ, ਜੇ ਉਹ ਖਤਮ ਹੋ ਜਾਏਗੀ ਤਾਂ ਜਿਹੜਾ ਨਵਾਂ ਲੀਡਰ ਆਏਗਾ, ਚਾਹੇ ਪੁਤਨ ਆ ਜੇ, ਚਾਹੇ ਸ਼ੀ ਜਿਨਪਿੰਗ ਆ ਜੇ, ਉਹ ਗਲੋਬਲ ਆਰਡਰ ਨੂੰ ਉਹਨਾਂ ਬੈਲੈਂਸ ਨਹੀਂ ਕਰ ਸਕਣਗੇ। ਜੇ ਤੁਸੀਂ ਦੋਸਤਾਂ ਨੂੰ ਆਈਸੋਲੇਟ ਕਰਦੇ ਹੋ ਤਾਂ ਜਿਹੜੇ ਦੁਸ਼ਮਣ ਨੇ ਤੁਹਾਡੀਆਂ ਬਰੂਹਾਂ ਤੱਕ ਆ ਕੇ ਅੱਗੇ ਵਧਣਗੇ, ਚਾਹੇ ਉਹ ਮਿਲੀਟੈਰੀਲੀ ਆਉਣ, ਚਾਹੇ ਟ੍ਰੇਡ ਦੇ ਰੂਪ ਵਿੱਚ ਆਉਣ, ਚਾਹੇ ਜੀਓਪੋਲਿਟਿਕਸ ਦੇ ਜਾਂ ਫਿਰ ਇੰਟੈਲੀਜੈਂਸ ਏਜੰਸੀਆਂ ਦੇ ਰੂਪ ਵਿੱਚ। ਜਿਹੜਾ ਚਾਈਨਾ ਇਸ ਵੇਲੇ 30% ਆਫ ਰਸ਼ੀਅਨ ਐਕਸਪੋਰਟ ਨੂੰ ਬਾਏ ਕਰ ਰਿਹਾ। ਜਿਹੜਾ ਰਸ਼ੀਆ, ਜਿੱਦਾਂ ਹੁਣ ਚਾਈਨਾ ਰਸ਼ੀਆ ਨੂੰ ਇੱਕ ਕਲੋਨੀ ਦੇ ਤੌਰ ਤੇ ਵਰਤ ਰਿਹਾ, ਵੀ ਉੱਥੋਂ ਰॉ ਮਟੀਰੀਅਲ ਕੱਢ ਰਿਹਾ ਆਪਣੀਆਂ ਫੈਕਟਰੀਆਂ 'ਚ, ਉਹਨੂੰ ਜਿਹੜਾ ਇਕੋਨਮੀ ਨੂੰ ਮਜ਼ਬੂਤ। ਪਰ ਜਿਹੜੀ ਅੰਦਰ ਦੀਆਂ ਖਬਰਾਂ ਦੱਸਣ ਵਾਲੇ ਦੱਸਦੇ ਆ ਵੀ ਕਿਸੇ ਕੁਛ ਥਾਵਾਂ ਤੇ ਮਿਲਟਰੀ ਦੇ ਜਿਹੜੇ ਇਕਵਿਪਮੈਂਟ ਬਣਦੇ ਆ, ਉਹਦੇ ਵਿੱਚ ਰੂਸ ਆ ਜਿਹੜਾ ਟੈਕਨੋਲੋਜੀ ਪੱਖੋਂ ਚੀਨ ਤੋਂ ਵੀ ਅੱਗੇ ਸੀ। ਰੂਸ ਦੇ ਸਾਇੰਟਿਸਟਾਂ ਨੇ ਟੈਕਨੋਲੋਜੀਕਲੀ ਬਹੁਤ ਜ਼ਿਆਦਾ ਚਾਈਨਾ ਨਾਲੋਂ ਵੀ ਵਧੀਆ ਕੰਮ ਕਰਿਆ ਹੋਇਆ ਹਥਿਆਰਾਂ ਦੇ ਮਾਮਲੇ ਵਿੱਚ। ਪਰ ਹੁਣ ਕਿਉਂਕਿ ਜੰਗ ਲੱਗਣ ਕਾਰਨ ਰੂਸ ਕੋਲ ਉਹਨਾਂ ਨੂੰ ਮੈਨੂਫੈਕਚਰ ਕਰਨ ਦੇ ਰਿਸੋਰਸਿਸ ਨਹੀਂ ਰਹੇ, ਪੈਸੇ ਨਹੀਂ ਹੈਗੇ, ਹਨਾ। ਉਹਨੇ ਕਹਿੰਦੇ ਵੀ ਬਹੁਤ ਮਜਬੂਰੀ ਵਿੱਚ ਆਪਣੀਆਂ ਉਹ ਟੈਕਨੋਲੋਜੀਆਂ ਚਾਈਨਾ ਨੂੰ ਦੇ ਦਿੱਤੀਆਂ, ਵੀ ਘੱਟੋ ਘੱਟ ਇਸ ਟੈਕਨੋਲੋਜੀ ਦੇ ਆਧਾਰ ਤੇ ਮੈਨੂੰ ਹਥਿਆਰ ਬਣਾ ਕੇ ਦੇ ਦੇ। ਕਹਿੰਦੇ ਵੀ ਵਾਰ ਨੂੰ ਇੱਕ ਇੰਡਸਟਰੀ ਬਣਾ ਲਿਆ ਉਹਨੇ। ਪਿਛਲੇ 3-4 ਸਾਲਾਂ 'ਚ ਰੂਸ ਵਿੱਚ ਉਹ ਇੰਡਸਟਰੀ ਵਧੀ ਫੁੱਲੀ ਆ ਜਿਹੜੀ ਜੰਗ ਨਾਲ ਸੰਬੰਧਿਤ ਆ, ਚਾਹੇ ਹਥਿਆਰਾਂ ਦੀ ਮੈਨੂਫੈਕਚਰਿੰਗ ਆ, ਚਾਹੇ ਹੈਗਾ ਵੀ ਜਿਹੜੇ ਅਮੀਰ ਲੋਕ ਸੀ, ਅਮੀਰ ਲੋਕਾਂ ਦੀ ਇਨਵੈਸਟਮੈਂਟ ਆ ਜਿਹੜੀ ਜੰਗ ਦੀ ਇਕਵਿਪਮੈਂਟ ਨੂੰ ਬਣਾਉਣ ਵਿੱਚ। ਪੁਤਨ ਤੋਂ ਬਾਅਦ ਜਿਹੜਾ ਲੀਡਰ ਆਉਣਾ ਉਹ ਵੀ ਹੁਣ ਪੁਤਨ ਦੇ ਨੇੜਲੇ ਘੇਰੇ ਚੋਂ ਹੀ ਆਉਣਾ ਨਾ, ਉਹ ਤਾਂ ਹੈ ਹੀ ਆ। ਇਹ ਤਾਂ ਹੈ ਨਹੀਂ ਵੀ ਬਿਲਕੁਲ ਹੀ ਜੇ ਪੁਤਨ ਰਾਈਟ ਦਾ ਤਾਂ ਕੋਈ ਲੈਫਟ ਚੋਂ ਬੰਦਾ ਆ ਜਾਊਗਾ। ਇਹ ਤਾਂ ਨਵਲੈਨੀ ਵਰਗਾ ਥੋੜੀ ਆ ਸਕਦਾ ਹੈ ਵੀ ਜਿਸ ਕਿਸਮ ਦਾ ਬਿਲਕੁਲ ਨਵੀਂ ਕਿਸਮ ਦਾ ਤਾਂ ਲੀਡਰ ਨਹੀਂ ਆਊਗਾ। ਹੁਣ ਉਹ ਦੇਖ ਰਹੇ ਆ ਕਿ ਵੀ ਜਿਹੜਾ ਨਵਾਂ ਲੀਡਰ ਆਊਗਾ
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਦਾ ਪੋਲੀਟੀਕਲ ਪੈਰਾਡਾਈਮ ਲੈ ਕੇ ਹਾਜ਼ਰ ਹਾਂ। ਆ ਜੀਓ ਪੋਲੀਟੀਕਲ ਲੈਂਸ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਉੱਘੇ ਪੱਤਰਕਾਰ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਡਾ ਜਿਹੜਾ ਪ੍ਰੋਗਰਾਮ ਦਾ ਪੋਲੀਟੀਕਲ ਪੈਰਾਡਾਈਮ, ਉਸ ਦੇ ਵਿੱਚ ਇਹ ਕੋਸ਼ਿਸ਼ ਅਸੀਂ ਕਰਦੇ ਹਾਂ ਕਿ ਕੁਛ ਦੁਨੀਆ ਭਰ ਦੇ ਵਿੱਚ ਚੱਲ ਰਿਹਾ, ਚਾਹੇ ਉਹ ਪੰਥ ਦੇ ਨਾਲ ਜੁੜੀ ਹੋਵੇ ਸਿੱਧੀ ਤੌਰ ਦੇ ਉੱਤੇ ਗੱਲ, ਜਾਂ ਜੀਓ ਪੋਲੀਟਿਕਸ ਦੀ ਜਿਹੜੀ ਉਹ ਗੱਲ ਚੱਲ ਰਹੀ ਹੋਵੇ, ਤੇ ਆਪਣੇ ਪੰਥ ਦੇ ਨਾਲ ਉਸ ਦਾ ਕੀ ਸੰਬੰਧ ਹੁੰਦਾ ਆ, ਕਿੱਦਾਂ ਉਤੋਂ ਆਪਾਂ ਸਿੱਖਣਾ ਆ, ਕੀ ਚੀਜ਼ਾਂ ਜਿਹੜੀਆਂ ਦੁਨੀਆ ਭਰ ਦੇ ਵਿੱਚ ਘਟ ਰਹੀਆਂ ਆ, ਉਹਨਾਂ ਦੇ ਅਸਰ ਜਿਹੜੇ ਉਹ ਪੈਂਦੇ ਆ। ਇਹ ਵੀ ਦੱਸਦੇ ਜਾਈਏ, ਸਰਦਾਰ ਅਵਤਾਰ ਸਿੰਘ ਹੁਣਾਂ ਦੀ ਇੱਕ ਨਵੀਂ ਕਿਤਾਬ ਜਿਹੜੀ ਆ ਉਹ ਛਪ ਕੇ ਆਪਣੇ ਕੋਲ ਪੰਜਾਬੀ ਰੇਡੀਓ USA ਦੇ ਕੋਲ ਪਹੁੰਚ ਚੁੱਕੀ ਆ। ਸੋ ਸਭ ਤੋਂ ਪਹਿਲਾਂ ਅਵਤਾਰ ਸਿੰਘ ਜੀ, ਉਸ ਕਿਤਾਬ ਦੇ ਲਈ ਤੁਹਾਨੂੰ ਅਸੀਂ ਬਹੁਤ-ਬਹੁਤ ਵਧਾਈਆਂ। ਸੋ ਮੇਰੇ ਕੋਲ ਇਸ ਟਾਈਮ ਮੌਜੂਦ ਆ ਸਿੱਖ ਕੌਮਵਾਦ ਦਾ ਸੰਕਲਪ, ਨਾ ਹਮ ਹਿੰਦੂ ਨਾ ਮੁਸਲਮਾਨ, ਅਵਤਾਰ ਸਿੰਘ ਜੀ ਦੇ ਦੁਆਰਾ ਇਸ ਕਿਤਾਬ ਨੂੰ ਛਾਪਿਆ ਗਿਆ ਆ। ਬਹੁਤ ਹੀ ਕਰੜੀ ਰਿਸਰਚ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਕਿਤਾਬ ਇਹਨਾਂ ਦੀ ਇਹ ਆਈ ਆ। ਸਿੱਖ ਨੈਸ਼ਨਲਿਜ਼ਮ ਕਿੱਦਾਂ ਆ, ਇਸ ਦਾ ਸੰਕਲਪ ਕੀ ਆ, ਕਿੱਦਾਂ ਆਪਾਂ ਇੱਕ ਆਪਣੇ ਰਾਜ ਦੀ ਪ੍ਰਾਪਤੀ ਦੇ ਲਈ ਕੰਮ ਕਰਨਾ ਆ, ਉਸ ਦੇ ਉੱਤੇ ਜਿਹੜੀ ਕਿਤਾਬ ਇਹਨਾਂ ਦੀ ਛਪ ਕੇ ਜਿਹੜੀ ਉਹ ਆ ਚੁੱਕੀ ਆ। ਬਹੁਤ ਹੀ ਜਿਹੜੀ ਆ ਗੰਭੀਰ ਰਿਸਰਚ ਦੇ ਬਾਅਦ, ਬਹੁਤ ਹੀ ਕਹਿ ਸਕਦੇ ਵੀ ਬਹੁਤ ਡੀਪ ਜਿਹੜੀ ਰਿਸਰਚ ਤੋਂ ਬਾਅਦ ਦੇ ਵਿੱਚ ਇਹਨਾਂ ਦੀ ਕਿਤਾਬ ਛਾਪੀ ਆ। ਸੋ ਅਵਤਾਰ ਸਿੰਘ ਜੀ, ਇਸ ਦੇ ਲਈ ਅਸੀਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ। ਇਸ ਕਿਤਾਬ ਦੇ ਉੱਤੇ ਵੀ ਆਪਾਂ ਆਉਂਦੇ ਸਮੇਂ ਦੇ ਵਿੱਚ ਚਰਚਾ ਕਰਾਂਗੇ, ਤੇ ਜੇ ਕੁਝ ਸ਼ਬਦ ਕਹਿ ਕੇ ਫਿਰ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਹੋਰ ਗੱਲਾਂ ਵੱਲ ਨੂੰ ਵਧਦੇ ਹਾਂ। ਇਸ ਕਿਤਾਬ ਦੇ ਬਾਰੇ ਤੁਸੀਂ ਕੁਝ ਜਿਹੜਾ ਉਹ ਚੰਦ ਸ਼ਬਦ ਜ਼ਰੂਰ ਕਹੋ। ਹਾਂਜੀ। ਸੋ ਪੰਜਾਬੀ ਵਿੱਚ ਇਹ ਪਹਿਲਾ ਯਤਨ ਹੈਗਾ ਇਸ ਤਰ੍ਹਾਂ ਦਾ, ਸੋ ਕੌਮ ਨੂੰ ਸਮਝਣ ਦਾ। ਜਿਹੜੀ ਇਹ ਹੈਗਾ ਵੀ ਸਿੱਖਾਂ ਦੀ ਆਜ਼ਾਦੀ ਲਈ ਜਿਹੜਾ ਸੰਘਰਸ਼ ਚੱਲਿਆ, ਉਹਦੇ ਵਿੱਚੋਂ ਸਟੇਟ ਦਾ ਜਿਹੜਾ ਇੱਕ ਵਰਸ਼ਨ ਆਇਆ ਵੀ ਅੱਤਵਾਦ ਸੀਗਾ, ਅੱਤਵਾਦ ਅਸੀਂ ਕੁਚਲਤਾ। ਸੋ ਜਿਹੜਾ ਅੱਤਵਾਦ ਕੁਚਲਿਆ ਗਿਆ, ਜਿਹੜੇ ਬੰਦੇ ਸਿਰਾਂ ਤੇ ਕਫਨ ਬੰਨ੍ਹ ਕੇ ਲੜੇ, ਸੋ ਉਹਨਾਂ ਦੀ ਸਿਧਾਂਤਕ ਜਿਹੜੀ ਪ੍ਰਤੀਬੱਧਤਾ ਆ, ਉਹਨਾਂ ਦਾ ਸਿਧਾਂਤ ਕੀ ਸੀ। ਸੋ ਜਿਹੜੀ ਇਹ ਕਿਤਾਬ ਆ, ਇਹ ਉਹਨਾਂ ਸ਼ਹੀਦ ਹੋ ਗਏ ਸਿੰਘ ਸਿੰਘਣੀਆਂ ਦਾ ਜਿਹੜਾ ਕਰਜ਼ਾ ਸਾਡੇ ਸਿਰਾਂ ਤੇ, ਉਹਦੀ ਉਹ ਕਰਜ਼ੇ ਦੀ ਪੰਡ ਨੂੰ ਉਤਾਰਨ ਦਾ ਪਹਿਲਾ ਯਤਨ ਕੀਤਾ ਗਿਆ। ਸੋ ਉਹਦੇ ਚੋਂ ਜਿਹੜਾ ਸਿੱਖਾਂ ਦੀ ਆਜ਼ਾਦੀ ਦੀ ਲਹਿਰ ਹੈਗੀ ਆ, ਸੋ ਉਸ ਆਜ਼ਾਦੀ ਦੀ ਲਹਿਰ ਦਾ ਸਿਧਾਂਤਕ ਤੌਰ ਤੇ ਜਿਹੜਾ ਵਿਖਿਆਨ ਹੈਗਾ, ਉਹ ਪਹਿਲੀ ਕਿਤਾਬ ਦੇ ਰੂਪ ਵਿੱਚ ਸ਼ੁਰੂਆਤ ਆ ਕੀਤੀ ਗਈ ਆ। ਸਿੱਖਾਂ ਨੂੰ ਇੱਕ ਕੌਮ ਦੇ ਤੌਰ ਤੇ ਜਿਹੜਾ ਹੈਗਾ ਇੰਟਰਨੈਸ਼ਨਲ ਜਿਹੜੀ ਲਿਟਰੇਚਰ ਹੈਗਾ, ਇੰਟਰਨੈਸ਼ਨਲ ਹਿਸਟਰੀ ਆ ਨੈਸ਼ਨਲਿਜ਼ਮ ਦੀ, ਉਹਦੇ ਸੰਦਰਭ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਗੁਰੂ ਸਾਹਿਬ ਨੇ ਰਚਿਆ, ਔਰ ਜਿਹੜਾ ਸਿੱਖ ਇਤਿਹਾਸ ਰਚਿਆ ਗਿਆ, ਉਸ ਸਮੁੱਚੇ ਦੇ ਸੰਦਰਭ ਵਿੱਚ ਸਿੱਖਾਂ ਨੂੰ ਇੱਕ ਕੌਮ ਦੇ ਤੌਰ ਤੇ ਸਥਾਪਿਤ ਕੀਤਾ ਗਿਆ। ਔਰ ਜਿਹੜਾ ਭਾਈਚਾਰਕ ਸਮੂਹ ਇੱਕ ਕੌਮ ਦੇ ਤੌਰ ਤੇ ਸਥਾਪਿਤ ਹੋ ਜਾਂਦਾ, ਵਿਦਵਾਨ ਕਹਿੰਦੇ ਆ ਵੀ ਉਹਨੂੰ ਆਪਣਾ ਆਜ਼ਾਦ ਮੁਲਕ ਜ਼ਰੂਰੀ ਚਾਹੀਦਾ ਹੁੰਦਾ। ਜੇ ਉਹਨੇ ਆਪਣੀ ਹੋਲਿਸਟਿਕ ਡਿਵੈਲਪਮੈਂਟ ਕਰਨੀ ਆ, ਜੇ ਉਹਨੇ ਪੂਰੀ ਤਰ੍ਹਾਂ ਆਪਾਂ ਕਹਿ ਸਕਦੇ ਆ ਵੀ ਪਨਪਣਾ ਹੈ, ਜੇ ਉਸਨੇ ਪੂਰੀ ਤਰ੍ਹਾਂ ਆਪਣੀ ਮੌਲਿਕਤਾ ਨਾਲ ਆਪਣੀ ਜੀਵਨ ਜਿਉਣਾ ਹੈ, ਤਾਂ ਉਹਨੂੰ ਆਪਣਾ ਆਜ਼ਾਦ ਮੁਲਕ, ਬਿਲਕੁਲ ਇੰਡੀਪੈਂਡੈਂਟ ਸੋਵਰਨ ਸਟੇਟ ਆ ਜਿਹੜੀ, ਉਹ ਚਾਹੀਦੀ ਹੁੰਦੀ ਆ। ਸੋ ਇੱਕ ਇੰਡੀਪੈਂਡੈਂਟ ਸੋਵਰਨ ਸਟੇਟ ਲਈ ਸੰਘਰਸ਼ ਕਰ ਰਹੀ ਸਿੱਖ ਕੌਮ ਨੂੰ ਕਿਸ ਕਿਸਮ ਦੀਆਂ ਜਿਹੜੀਆਂ ਰਵਾਇਤਾਂ, ਕਿਸ ਕਿਸਮ ਦੀਆਂ ਰੀਝਾਂ ਤੇ ਕਿਸ ਕਿਸਮ ਦਾ ਜਿਹੜੇ ਰਾਹ ਨੇ ਉਹ ਅਖਤਿਆਰ ਕਰਨੇ ਪੈਣਗੇ। ਸੋ ਇਸ ਪਹਿਲਾ ਯਤਨ ਆ, ਇਹ 4-5 ਕਿਤਾਬਾਂ ਦੀ ਸੀਰੀਜ਼ ਹੈਗੀ ਆ। ਆਉਣ ਵਾਲੇ ਸਮੇਂ 'ਚ ਅਗਲੇ ਪ੍ਰੋਜੈਕਟਾਂ ਤੇ ਵੀ ਕੰਮ ਸ਼ੁਰੂ ਹੋ ਗਿਆ ਹੈ। ਸੋ ਇਹ ਜਿਹੜਾ ਪਹਿਲਾ ਯਤਨ ਆ ਕੌਮ ਨੂੰ ਸਮਝਣ ਦਾ, ਕਿਉਂਕਿ ਸਾਡੇ ਬਾਰੇ ਬਹੁਤ ਭੰਬਲ ਭੂਸਾ ਪਾਇਆ ਹੋਇਆ ਸੀ। ਇੱਕ ਤਾਂ ਕਿਹਾ ਜਾ ਰਿਹਾ ਸੀ ਵੀ ਅਸੀਂ ਇੰਡੀਅਨ ਕੌਮ ਦਾ ਹਿੱਸਾ ਹੈਗੇ ਆ। ਤੁਸੀਂ ਕੋਈ ਵੀ ਡਾਕੂਮੈਂਟ ਇੰਡੀਆ ਵਿੱਚ ਬਣਾਉਂਦੇ ਆ ਤਾਂ ਉੱਥੇ ਨੈਸ਼ਨੈਲਿਟੀ ਇੰਡੀਅਨ ਲਿਖੀ ਜਾਂਦੀ ਆ, ਬਿਲਕੁਲ। ਉਸ ਇੰਡੀਅਨਨੈਸ ਤੋਂ ਜਿਹੜਾ ਨਾਤਾ ਤੋੜਿਆ ਗਿਆ ਵੀ ਸਾਡੀ ਕੌਮ ਆ ਜਿਹੜੀ ਇੰਡੀਅਨ ਕੌਮ ਨਹੀਂ ਹੈਗੀ, ਸਾਡੀ ਕੌਮ ਆ ਜਿਹੜੀ ਸਿੱਖ ਕੌਮ ਹੈਗੀ ਆ। ਸੋ ਸਿੱਖ ਆ ਜਿਹੜੇ ਭਾਈਚਾਰੇ ਵਿੱਚ ਤੁਹਾਡਾ ਜਨਮ ਹੁੰਦਾ, ਜਿਹੜੇ ਗੁਰੂ ਪਿਤਾ ਨੂੰ ਤੁਸੀਂ ਆਪਣਾ ਗੁਰੂ ਪਿਤਾ ਮੰਨਦੇ ਹੋ, ਜਿਹੜਾ ਧਰਮ ਤੁਹਾਡਾ, ਜਿਹੜੀ ਲਿਪੀ ਬੋਲੀ ਤੁਹਾਡੀ ਆ, ਜਿਸ ਮਾਂ ਧਰਤੀ ਨਾਲ ਤੁਹਾਡੀ ਅਟੈਚਮੈਂਟ ਆ, ਔਰ ਜਿਸ ਮਾਂ ਧਰਤੀ ਨੂੰ ਆਜ਼ਾਦ ਕਰਾਉਣ ਦਾ ਤੁਹਾਡੇ 'ਚ ਸੁਪਨਾ ਹੈ, ਔਰ ਉਸ ਸੁਪਨੇ ਨੂੰ ਪੂਰਾ ਕਰਨ ਲਈ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਸਿਰਾਂ ਤੇ ਕੱਫਣ ਬੰਨ੍ਹ ਕੇ ਸ਼ਹਾਦਤ ਦਿੱਤੀ ਆ, ਉਹ ਇੱਕ ਕੌਮ ਦਾ ਹਿੱਸਾ ਨੇ ਜੀ। ਬਿਲਕੁਲ। ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਇਹ ਜਿਹੜਾ ਹੈਗਾ ਵੀ ਇਹ ਸਿਧਾਂਤਕ ਯਤਨ ਨੇ, ਜਿਹੜੇ ਆਈਡੀਓਲੋਜੀਕਲ ਆਸਪੈਕਟਸ ਆ, ਉਹ ਹੌਲੀ-ਹੌਲੀ ਆ। ਬਹੁਤ ਦੇਰ ਤੋਂ ਇਸ ਮਾਮਲੇ ਵਿੱਚ ਇਹ ਮੇਰੇ ਪਬਲਿਸ਼ਰ ਨੇ ਵੀ ਲਿਖਿਆ ਵੀ ਇਹ ਜਿਹੜਾ ਪਹਿਲਾ ਯਤਨ ਆ ਜੀ। ਪੰਜਾਬੀ ਵਿੱਚ ਨੈਸ਼ਨਲਿਜ਼ਮ ਬਾਰੇ ਕੋਈ ਵੀ ਕਿਤਾਬ ਨਹੀਂ ਸੀ ਅੱਜ ਤੋਂ ਪਹਿਲਾਂ। ਉਹ ਕਹਿੰਦਾ ਵੀ
ਇਸ ਖਿੱਤੇ ਵਿੱਚ ਪੰਜਾਬੀ ਲਿਟਰੇਚਰ ਆ ਅਛੂਤ ਪਿਆ ਸੀ। ਔਰ ਉਹ ਕਹਿੰਦਾ ਵੀ ਇਸ ਅਛੂਤਤਾ ਵਿੱਚੋਂ ਸੰਪੂਰਨਤਾ ਦਾ ਪ੍ਰਗਟ ਹੋਣਾ ਇੱਕ ਚਮਤਕਾਰ ਹੁੰਦਾ ਹੈ। ਪਬਲਿਸ਼ਰ ਦੇ ਸ਼ਬਦ ਨੇ, ਹਨਾ। ਉਹਨੇ ਮੇਰੀ ਕਿਤਾਬ ਤੋਂ ਵੀ ਇਹ ਇੱਕ ਤਰ੍ਹਾਂ ਨਾਲ ਆਪਾਂ ਸੰਪੂਰਨ ਜਿਹੜੀ ਪਿਕਚਰ ਆ ਵੀ ਕੌਮ ਕੀ ਹੈ, ਕੌਮ ਦਾ ਇਤਿਹਾਸ ਨਾਲ ਕੀ ਸੰਬੰਧ ਹੈ, ਕੌਮ ਦਾ ਧਰਮ ਨਾਲ ਕੀ ਸੰਬੰਧ ਹੈਗਾ, ਕੌਮ ਦਾ ਸ਼ਹਾਦਤਾਂ ਨਾਲ ਕੀ ਸੰਬੰਧ ਹੈ, ਧਰਮੀ ਪੁਰਖ ਜਦੋਂ ਕੌਮਾਂ ਦੀ ਅਗਵਾਈ ਕਰਦੇ ਆ, ਜਿੱਦਾਂ ਸੰਤ ਜਰਨੈਲ ਸਿੰਘ ਨੇ ਕਰੀ, ਤਾਂ ਉਹ ਕੀ ਫਰਕ ਪਾ ਦਿੰਦੇ ਆ ਕੌਮਾਂ ਦੀਆਂ ਲਹਿਰਾਂ ਵਿੱਚ ਤੇ ਆਜ਼ਾਦੀ ਦੇ ਜਿਹੜੇ ਹੈਗੇ ਆ ਮੰਜ਼ਿਲ ਵਿੱਚ। ਸੋ ਇਸ ਕਿਤਾਬ ਨੂੰ ਇੰਟਰਨੈਸ਼ਨਲ ਘੱਟੋ ਘੱਟ 500 ਕਿਤਾਬਾਂ ਦੇ ਅਧਿਐਨ ਤੋਂ ਬਾਅਦ, ਜਿਹੜੀਆਂ ਇੰਟਰਨੈਸ਼ਨਲ ਸਾਰੀਆਂ ਇੰਗਲਿਸ਼ ਦੀਆਂ ਕਿਤਾਬਾਂ ਨੇ, ਉਹਨਾਂ ਦੇ ਅਧਿਐਨ ਤੋਂ ਬਾਅਦ ਆ ਜਿਹੜਾ ਇਸ ਕਿਤਾਬ ਦਾ ਜਿਹੜਾ ਸੰਪੂਰਨ ਹੋਇਆ ਕਾਰਜ। 8-9 ਸਾਲਾਂ ਦੀ ਮਿਹਨਤ ਤੋਂ ਬਾਅਦ ਆ ਜਿਹੜੀ ਇਹ ਕਿਤਾਬ ਸਿੱਖ ਸੰਗਤਾਂ ਦੇ ਸਰਮੁਖ ਪੇਸ਼ ਹੋਈ ਹੈ। ਸੋ ਜਿਹੜੇ ਵੀ ਸਿੰਘ ਸਿੰਘਣੀਆਂ ਸਿੱਖਾਂ ਦੀ ਆਜ਼ਾਦੀ ਦੇ ਮਸਲੇ ਨੂੰ ਸਮਝਣਾ ਚਾਹੁੰਦੇ ਆ, ਸੋ ਅਸੀਂ ਬੇਨਤੀ ਕਰਾਂਗੇ ਉਹ ਕਿਤਾਬ ਨੂੰ ਜ਼ਰੂਰ ਪੜ੍ਹਨ, ਤਾਂ ਕਿ ਸਿਧਾਂਤਕ ਤੌਰ ਤੇ ਸਾਡੇ ਵਿੱਚ ਪ੍ਰਪੱਕਤਾ ਆ ਸਕੇ। ਜੀ ਬਿਲਕੁਲ, ਕੱਲ ਹੀ ਸਾਡੇ ਕੋਲ ਪਹੁੰਚੀਆਂ, ਪੜ੍ਹਨਾ ਇਸ ਨੂੰ ਸ਼ੁਰੂ ਕਰਾਂਗੇ। ਇਸ ਦੇ ਵਿੱਚ ਜਿਹੜਾ ਪਹਿਲੀ ਗੱਲ ਆ ਨਾ, ਜਿਹੜੀ ਭੂਮਿਕਾ ਦੇ ਵਿੱਚ ਹੀ ਲਿਖੀ ਗਈ ਆ, ਜਿਹੜੇ ਘਾਨਾ ਦੇ ਪ੍ਰਾਈਮ ਮਿਨਿਸਟਰ ਦੀ ਜਿਹੜੀ ਗੱਲ ਆ, ਮੁਲਕ ਜਦੋਂ ਆ ਜਾਂਦਾ ਤੇ ਬਾਕੀ ਮਸਲੇ ਆਪਣੇ ਆਪ ਹੱਲ ਹੋਣੇ ਸ਼ੁਰੂ ਹੋ ਜਾਂਦੇ ਆ। ਸੋ ਇਹ ਕੌਮ ਦਾ ਜਿਹੜਾ ਇਹ ਸੰਕਲਪ ਆ, ਮੁਲਕ ਦਾ ਜਿਹੜਾ ਸੰਕਲਪ ਆ, ਉਸ ਨੂੰ ਪ੍ਰਪੱਖ ਕਰਦੀ ਹੋਈ ਹੈ ਜਿਹੜੀ ਕਿਤਾਬ ਆ। ਇਸ ਡੂੰਘੇ ਅਧਿਐਨ ਤੋਂ ਬਾਅਦ ਜਿਹੜੀ ਇਹ ਸਰਦਾਰ ਅਵਤਾਰ ਸਿੰਘ ਹੁਣਾਂ ਨੇ ਸਿੱਖ ਸੰਗਤਾਂ ਦੀ ਝੋਲੀ ਦੇ ਵਿੱਚ ਪਾਈ ਆ। ਸੋ ਇਸ ਨੂੰ ਵੱਧ ਤੋਂ ਵੱਧ ਖਰੀਦਿਆ ਜਾਵੇ, ਇਸ ਨੂੰ ਵੱਧ ਤੋਂ ਵੱਧ ਪੜ੍ਹਿਆ ਜਾਵੇ। ਪੰਜਾਬੀ ਰੇਡੀਓ USA ਦੇ ਉੱਤੇ ਇਹ ਕਿਤਾਬਾਂ ਦੇ ਬਕਸੇ ਜਿਹੜੇ ਉਹ ਸਾਡੇ ਕੋਲ ਪਹੁੰਚ ਚੁੱਕੇ ਆ। ਜੇ ਤੁਸੀਂ ਇਸ ਨੂੰ ਖਰੀਦਣਾ ਚਾਹੁੰਦੇ ਆ, ਆਪਣੇ ਕੋਲ ਮੰਗਵਾਉਣਾ ਚਾਹੁੰਦੇ ਆ, ਉਸ ਦੇ ਲਈ ਸਾਨੂੰ ਤੁਸੀਂ ਕਾਲ ਵੀ ਕਰ ਸਕਦੇ ਆ 408-272-5200 4082725200 ਦੇ ਉੱਤੇ ਆਪਣੀ ਕਾਪੀ ਨੂੰ ਬੁੱਕ ਕਰਾਉਣ ਦੇ ਲਈ, ਕੋਲ ਜਿਹੜਾ ਉਹ ਮੰਗਵਾਉਣ ਦੇ ਲਈ। ਸੋ ਅਵਤਾਰ ਸਿੰਘ ਜੀ, ਕਿਤਾਬ ਪੜ੍ਹਨ ਤੋਂ ਬਾਅਦ ਆਪਾਂ ਫਿਰ ਇੱਕ ਵਾਰੀ ਇਸ ਪੂਰੀ ਕਿਤਾਬ ਦੇ ਉੱਤੇ ਜਿਹੜੀ ਆ ਮਲਟੀ ਐਪੀਸੋਡ ਜਿਹੜੀ ਆ ਗੱਲਬਾਤ ਆ, ਉਸ ਦੇ ਉੱਤੇ ਆਪਾਂ ਨਾਲ ਦੇ ਨਾਲ ਜਿਹੜੀ ਉਹ ਵੀ ਕਰਾਂਗੇ। ਬਾਕੀ ਪੜ੍ਹੋ, ਜਿੰਨੀ ਵਾਰੀ ਪੜ੍ਹਾਂਗੇ ਕੁਛ ਨਵਾਂ ਸੰਕਲਪ, ਕੁਛ ਨਵੀਂ ਚੀਜ਼ ਜਿਹੜੀ ਉਸ ਦੇ ਵਿੱਚ ਆਪਾਂ ਨੂੰ ਪਤਾ ਲੱਗਦੀ ਰਹਿੰਦੀ ਆ। ਤੇ ਅੱਜ ਦੇ ਆਪਾਂ ਪ੍ਰੋਗਰਾਮ ਦੇ ਵਿੱਚ ਜਿਹੜੀ ਵਿਸ਼ੇ ਦੇ ਉੱਤੇ ਜਿਹੜਾ ਹੁਣ ਚਰਚਾ ਜਿਹੜੀ ਉਹ ਕਰਨੀ ਹੈ, ਅਵਤਾਰ ਸਿੰਘ ਜੀ ਸ਼ੁਰੂ ਕਰਦੇ ਹਾਂ। ਫੋਰਨ ਅਫੇਅਰਸ ਦੇ ਵਿੱਚ ਮਾਈਕਲ ਬੈਕਲੇ, ਇਹਨਾਂ ਦਾ ਇੱਕ ਗੰਭੀਰ ਲੇਖ ਛਪਿਆ ਆ। ਇਹ ਲੇਖ ਜਿਹੜੀ ਅਮਰੀਕੀ ਸਿਆਸਤ ਦੇ ਬਾਰੇ ਆ। ਕੀ ਹੈ ਇਸ ਲੇਖ ਦੇ ਵਿੱਚ ਜੋ ਅਮਰੀਕੀ ਸਿਆਸਤ ਦੇ ਬਾਰੇ ਇੱਕ ਏਡਾ ਗੰਭੀਰ ਲੇਖ ਜਿਹੜਾ ਇਹਨਾਂ ਨੂੰ ਲਿਖਣਾ ਪਿਆ? ਹਾਂਜੀ। ਸੋ ਕਿਉਂਕਿ ਫੋਰਨ ਅਫੇਅਰਸ ਵਿੱਚ ਜਿਹੜਾ ਕਰੰਟ ਪੋਲਿਟਿਕਸ ਹੁੰਦੀ ਆ, ਉਹਦੀ ਸਿਧਾਂਤਕਾਰੀ ਬਾਰੇ ਇਹ ਮਤਲਬ ਕਿ ਹਲਕੇ ਲੇਖ ਨਹੀਂ ਹੁੰਦੇ, ਬਹੁਤ ਗੰਭੀਰ ਖੋਜ ਤੋਂ ਬਾਅਦ ਆ ਜਿਹੜੇ, ਔਰ ਬਹੁਤ ਵੱਡੇ ਵਿਦਵਾਨਾਂ ਤੋਂ ਜਿਹੜਾ ਹੈਗਾ ਫੋਰਨ ਅਫੇਅਰਸ ਆ ਉਹ ਆਰਟੀਕਲ ਲਿਖਾਉਂਦਾ। ਸੋ ਮਾਈਕਲ ਬੈਕਲੇ ਦਾ ਆਰਟੀਕਲ ਹੈਗਾ ਦੀ ਏਜ ਆਫ ਅਮਰੀਕਨ ਯੂਨੀਲੈਟਰਲਿਜ਼ਮ, ਵੀ ਅਮਰੀਕਾ ਦਾ ਇਕਾਂਤਵਾਦੀ ਜਿਹੜੀ ਰਾਜਨੀਤੀ ਹੈਗੀ ਆ। ਵੀ ਕਿਉਂਕਿ ਡੋਨਾਲਡ ਟਰੰਪ ਦੇ ਆਉਣ ਤੋਂ ਬਾਅਦ ਜਿਹੜਾ ਵਨ ਸਾਈਡਡ ਪਰਸਪੈਕਟਿਵ ਚੱਲਿਆ, ਚਾਹੇ ਤਾਂ ਉਹ ਮੇਕ ਅਮਰੀਕਾ ਸਟਰੋਂਗ ਨੂੰ ਲੈ ਕੇ ਆ, ਪਰ ਉਸ ਤੋਂ ਬਾਅਦ ਉਹਨਾਂ ਨੇ ਜਿਸ ਤਰ੍ਹਾਂ ਆਪਣੇ ਸਾਥੀਆਂ ਨਾਲ, ਯੂਰਪ ਦੇ ਸਾਥੀਆਂ ਨਾਲ, ਆਸਟ੍ਰੇਲੀਆ ਤੇ ਹੋਰ ਸਾਊਥ ਏਸ਼ੀਆ ਵਿੱਚ ਜਿਹੜੇ ਅਮਰੀਕਾ ਦੇ ਸਾਥੀ ਸੀ, ਉਹਨਾਂ ਦੇ ਵਿਰੁੱਧ ਵੀ ਜਿਸ ਕਿਸਮ ਦਾ ਜਿਹੜਾ ਟੈਰਿਫ ਵਾਰ ਚੱਲੀ ਆ, ਉਹਨਾਂ ਨੂੰ ਆਈਸੋਲੇਟ ਕਰਿਆ। ਸੋ ਉਹਦੇ ਚੋਂ ਮਾਈਕਲ ਬੈਕਲੇ ਨੇ ਜਿਹੜੀ ਇਹ ਸਿਧਾਂਤਕਾਰੀ ਲੈ ਕੇ ਆਉਂਦੀ ਹੈ ਦੀ ਏਜ ਆਫ ਅਮਰੀਕਨ ਯੂਨੀਲੈਟਰਲਿਜ਼ਮ, ਵੀ ਕੱਲਾ ਅਮਰੀਕਾ ਹੀ ਜਿਹੜਾ ਹੈਗਾ ਉਹ ਅੱਗੇ ਵਧੇਗਾ। ਕੀ ਉਹ ਅੱਗੇ ਵੱਧ ਸਕਦਾ ਕੱਲਿਆਂ? ਇਹ ਸਵਾਲ ਆ ਜਿਹੜਾ ਉਹਨਾਂ ਨੇ ਸੰਬੋਧਨ ਕਰਿਆ। ਉਹ ਕਹਿੰਦਾ ਵੀ ਇਸ ਵੇਲੇ ਜਿਸ ਰੀਤ ਤੇ ਜਿਹੜੇ ਡੋਨਾਲਡ ਟਰੰਪ ਤੁਰਿਆ, ਉਹਦੇ ਵਿੱਚ ਸਾਡੇ ਕੋਲ ਦੋ ਰਾਹ ਨੇ ਜੀ। ਇੱਕ ਤਾਂ ਹੈਗਾ ਵੀ ਅਮਰੀਕਾ ਲੀਡਰ ਆਫ ਲਿਬਰਲ ਇੰਟਰਨੈਸ਼ਨਲ ਆਰਡਰ ਦਾ ਜਿਹੜਾ ਹੈਗਾ ਲੀਡਰ ਬਣੇ, ਹਨਾ। ਉਹਦੇ ਚੋਂ ਵੀ ਸਾਰੀਆਂ ਜਿਹੜੇ ਆਪਣੇ ਅਲਾਈਜ਼ ਆ, ਜਿਹੜੇ ਫਰੈਂਡਸ ਆ, ਉਹਨਾਂ ਨੂੰ ਨਾਲ ਲੈ ਕੇ ਤੇ ਲਿਬਰਲ ਡੈਮੋਕ੍ਰੇਸੀ ਦੀਆਂ ਜਿਹੜੀਆਂ 21st ਸੈਂਚੁਰੀ ਦੀਆਂ ਜਿਹੜੀਆਂ ਚੁਣੌਤੀਆਂ ਨੇ, ਉਹਨਾਂ ਨੂੰ ਨਾਲ ਲੈ ਕੇ ਇਸ ਤਰ੍ਹਾਂ ਅੱਗੇ ਵਧੇ। ਤੇ ਦੂਜਾ ਹੈਗਾ ਵੀ ਐਡਜਸਟ ਟੂ ਏ ਪੋਸਟ ਅਮਰੀਕਨ ਮਲਟੀਪੋਲਰ ਵਰਲਡ। ਉਹ ਇਹਦੇ ਨਾਲ ਹੀ ਸੰਬੰਧਿਤ ਹੈਗਾ ਵੀ ਜੇ ਉਹ ਇੰਟਰਨੈਸ਼ਨਲ ਆਰਡਰ ਦਾ, ਲਿਬਰਲ ਆਰਡਰ ਦਾ ਜੇ ਉਹ ਲੀਡਰ ਬਣਦਾ, ਤਾਂ ਉਹਨੂੰ ਮਲਟੀਪੋਲਰ ਵਰਲਡ ਵਿੱਚ ਐਡਜਸਟ ਕਰਨਾ ਪਊਗਾ ਆਪਣੇ ਦੋਸਤਾਂ ਨਾਲ, ਆਪਣੇ ਅਲਾਈਜ਼ ਨਾਲ, ਜਿਹੜਾ ਖਾਸ ਕਰਕੇ ਯੂਰਪ ਤੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ, ਜਿਹੜੀਆਂ ਇਹ ਆਸਪੈਕਟ ਨੇ, ਇਹਨਾਂ ਨਾਲ ਸਾਂਝੇ ਤੌਰ ਤੇ ਚੱਲਣਾ ਪਊਗਾ। ਤੇ ਦੂਜਾ ਰਾਹ ਹੈਗਾ ਬਿਕਮ ਏ ਰੋਗ ਸੁਪਰ ਪਾਵਰ, neither internationalist nor isolationist but aggressive, powerful and increasingly out for itself। ਵੀ ਰੋਗ ਪਾਵਰ, ਵੀ ਇੱਕ ਵਿਗੜੀ ਹੋਈ ਜਿਹੜੀ ਸਟੇਟ ਆ ਉਹ ਬਣ ਜਾਵੇ, ਜਿਹਦੇ ਵਿੱਚ ਕੋਈ ਇੰਟਰਨੈਸ਼ਨਲ ਆਰਡਰ ਦੀ ਕੋਈ ਪਰਵਾਹ ਨਹੀਂ, ਸਿਰਫ ਸੈਲਫ ਸੈਂਟਰਡ ਆ,
ਆਪਣੇ ਤੱਕ ਪਾਵਰਫੁਲ ਹੋ ਜਾਵੇ, ਪਾਵਰਫੁਲ ਬਣ ਕੇ ਰਹੇ, ਇਨਕਰੀਜ਼ਿੰਗਲੀ ਆਊਟ ਫॉर ਇਟਸੈਲਫ ਮੀਨਸ ਸੈਲਫ ਸੈਂਟਰਡ ਰਹੇ, ਕਿਸੇ ਦੀ ਪਰਵਾਹ ਨਾ ਕਰੇ ਵੀ ਅਸੀਂ ਹੀ ਆ, ਬਿਲਕੁਲ ਜਿਸ ਤਰ੍ਹਾਂ ਵੀ ਇਹ ਯੂਨੀਲੇਟਰਲਿਜ਼ਮ ਆ, ਵੀ ਕਿਸੇ ਨਾਲ ਵੀ ਨਾਲ ਲੈ ਕੇ ਨਹੀਂ ਚੱਲਣਾ, ਸਾਰਿਆਂ ਨਾਲ ਧੱਕਾ ਜਾਂ ਜੋ ਵੀ ਚਾਹੇ ਟੈਰਿਫ ਆ, ਚਾਹੇ ਮਿਲੀਟੈਰਲੀ ਆ, ਆਈਸੋਲੇਸ਼ਨ, ਸਾਰੀਆਂ ਜਿਹੜਾ US ਏਡ ਦੇ ਜਿਹੜੇ ਸਾਰੇ ਉਹ ਤੋੜ ਦਿੱਤੇ ਗਏ ਨੇ, ਈਵਨ WHO ਦੇ ਖਿਲਾਫ ਜਾਂ ਹੋਰ ਜਿਹੜੀਆਂ ਇੰਟਰਨੈਸ਼ਨਲ ਜਿੰਨੀਆਂ ਵੀ ਇੰਸਟੀਟਿਊਸ਼ਨਸ ਹੈਗੇ ਆ, ਵੀ ਉਹਨਾਂ ਨੂੰ ਸਾਰਿਆਂ ਨੂੰ ਤਬਾਹ ਕਰਕੇ ਵੀ ਸਿਰਫ ਇੱਕ ਲੀਡਰ ਦੀਆਂ ਜਿਹੜੀਆਂ ਯੂਨੀਲੇਟਰਿਸਟ ਹਨਾ ਜਿਹੜੀਆਂ ਆਸਪੈਕਟਸ ਆ ਜਾਂ ਐਸਪੀਰੇਸ਼ਨਸ ਆ ਉਹਨਾਂ ਨੂੰ ਅੱਗੇ ਵਧਾਇਆ ਜਾਵੇ। ਤੇ ਉਹ ਕਹਿੰਦੇ ਵੀ ਜਿਹੜਾ ਟਰੰਪ ਹੈਗਾ ਉਹ ਇਸੇ ਲੀਹ ਤੇ ਹਾਲ ਦੀ ਘੜੀ ਚੱਲ ਰਿਹਾ ਵੀ ਸਲੈਸ਼ਿੰਗ ਜਿਹੜੀ ਹੈਗੀ ਫੋਰਨ ਏਡ ਹਨਾ, ਵੀ ਸਾਰੀ ਜਿਹੜੀ ਫੋਰਨ ਏਡ ਆ ਖਤਮ ਕਰ ਦੋ, ਸਨਬਿੰਗ ਅਲਾਈਜ਼ ਆਪਣੇ ਦੋਸਤਾਂ ਦੀ ਡਟ ਕੇ ਜਿਹੜੀ ਹੈਗੀ ਆ ਖਿੱਲੀ ਉਡਾਓ ਜਾਂ ਉਹਨਾਂ ਦੇ ਖਿਲਾਫ ਨਫ਼ਰਤ ਫੈਲਾਓ, ਪ੍ਰਪੋਜ਼ਿੰਗ ਦੀ ਸੀਜ਼ਰ ਆਫ ਫੋਰਨ ਟੈਰੀਟਰੀਜ਼, ਵੀ ਜਿਸ ਤਰ੍ਹਾਂ ਉਹ ਕਹਿ ਰਹੇ ਨਾ ਵੀ ਗ੍ਰੀਨਲੈਂਡ ਜਾਂ ਕੈਨੇਡਾ ਨੂੰ ਜਾਂ ਹੋਰ ਥਾਵਾਂ ਤੋਂ ਲਓ, ਵੀ ਇਹ ਸਾਰਾ ਹੈਗਾ ਯੂਨੀਲੇਟਰਿਸਟ ਜਿਹੜੀ ਅਪਰੋਚ ਹੈਗੀ ਆ। ਸੋ ਜੇ ਇਸ ਯੂਨੀਲੇਟਰਿਸਟ ਅਪਰੋਚ ਤੇ ਅਮਰੀਕਾ ਨੇ ਚੱਲਣਾ ਹੈ ਜਾਂ ਉਹਨੇ ਇੰਟਰਨੈਸ਼ਨਲ ਆਰਡਰ ਵਿੱਚ ਆਪਣੇ ਅਲਾਈਜ਼ ਨੂੰ ਨਾਲ ਲੈ ਕੇ ਚੱਲਣਾ। ਹੁਣ ਮਾਈਕਲ ਬੈਕਲੇ ਇਹ ਕਹਿੰਦੇ ਹੈਗੇ ਆ ਵੀ ਇਹਨਾਂ ਦੋਹਾਂ ਰਾਹਾਂ ਵਿੱਚੋਂ ਇੱਕ ਰਾਹ ਹੈ ਜਿਹੜਾ ਸਾਡੇ ਘਾਤਕ ਰਾਹ ਵੱਲ ਜਾਂਦਾ ਹੈਗਾ, ਜਿਹੜਾ ਯੂਨੀਲੇਟਰਲਿਸਟ ਆ ਵੀ ਸੁਪਰ ਪਾਵਰ, ਇੰਪੋਜ਼ਿੰਗ ਪਾਵਰ, ਸਾਰੇ ਅਲਾਈਜ਼ ਨਾਲੋਂ ਜਿਹੜਾ ਰਸਤਾ ਤੋੜ ਲਓ। ਪਰ ਜੇ ਤੁਸੀਂ ਅਮਰੀਕਾ ਨੂੰ ਗ੍ਰੇਟ ਬਣਾਉਣ ਦੀ ਸਿਧਾਂਤਕ ਤੌਰ ਤੇ ਗੱਲ ਕਰ ਰਹੇ ਹੋ ਤਾਂ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸੰਭਾਵਨਾਵਾਂ ਉੱਭਰਨਗੀਆਂ। ਉਹ ਸੰਭਾਵਨਾਵਾਂ ਅੱਗੇ ਜਾ ਕੇ ਆਪਾਂ ਵਿਆਖਿਆ ਕਰਦੇ ਹੈਗੇ ਆ। ਉਹ ਕਹਿੰਦੇ ਵੀ ਜਿਹੜਾ ਯੂਨੀਲੇਟਰਲਿਜ਼ਮ ਆ, ਟੋਟਲ ਕੰਪਲੀਟ ਯੂਨੀਲੇਟਰਲਿਜ਼ਮ ਆ, ਵੀ ਪਾਵਰਫੁਲ, ਸੈਲਫ ਸੈਂਟਰਡ, ਅਗਰੈਸਿਵ ਤੇ ਇਨਕਰੀਜ਼ਿੰਗਲੀ ਆਊਟ ਫॉर ਇਟਸੈਲਫ ਆ ਜਿਹੜਾ, ਇਹ ਤੁਹਾਨੂੰ ਰਾਹ ਤੋਂ ਭਟਕਾਏਗਾ। ਪਰ ਇਸ ਜਿਹੜੀ ਇਕਨੋਮੀ ਦੀ, ਜੀਓਪੋਲਿਟਿਕਸ ਦੀ ਔਰ ਜਿਹੜੀ ਮਾਈਗ੍ਰੇਸ਼ਨ ਦੀ ਤੇ ਇੱਕ ਤਰ੍ਹਾਂ ਨਾਲ ਡਿਪਲੋਮੇਸੀ ਦੀ ਜੰਗ ਆ ਜਿਹੜੀ ਤੁਹਾਡੀ ਆਪਣੇ ਰਾਈਵਲਸ ਨਾਲ ਆ, ਉਹਦੇ ਵਿੱਚ ਜੇ ਤੁਸੀਂ ਆਪਣੇ ਅਲਾਈਜ਼ ਨੂੰ ਇਕੱਠਾ ਕਰਕੇ ਚੱਲਦੇ ਹੋ ਤਾਂ ਇੱਕ ਤੁਹਾਡੀ ਸਟਰੈਂਥ ਦੇ ਤੌਰ ਤੇ ਸਾਹਮਣੇ ਆਉਣਗੇ। ਸੋ ਹੁਣ ਡੋਨਾਲਡ ਟਰੰਪ ਨੇ ਸਟਰੈਂਥ ਨੂੰ ਫੋਲੋ ਕਰਨਾ ਜਾਂ ਆਪਣੀ ਆਈਸੋਲੇਸ਼ਨ ਨੂੰ ਫੋਲੋ ਕਰਨਾ, ਉਹ ਕਹਿੰਦੇ ਵੀ ਇਹ ਪ੍ਰਧਾਨ ਤੇ ਜਿਹੜਾ ਹੈਗਾ ਡਿਪੈਂਡ ਕਰਦਾ ਹੈ। ਸੋ ਇਸ ਹੁਣ ਲੇਖ ਦੇ ਵਿੱਚ ਅਮਰੀਕਾ ਦੀਆਂ ਕਿਹੜੀਆਂ ਸ਼ਕਤੀਆਂ ਦੀ ਗੱਲ ਇਹਨਾਂ ਨੇ ਜਿਹੜੀ ਉਹ ਕੀਤੀ ਆ ਮਾਈਕਲ ਬੈਕਲੀ ਨੇ? ਹਾਂਜੀ, ਉਹ ਕਹਿੰਦੇ ਵੀ ਹੁਣ ਦੇਖੋ ਇਕਨੋਮਿਕਲੀ ਹੈਗਾ, ਜਿਹੜਾ ਇਕਨੋਮਿਕਲੀ, ਮਿਲੀਟੈਰਲੀ, ਡਿਪਲੋਮੇਸੀ ਦਾ ਔਰ ਜਿਹੜੀਆਂ ਏਡਸ ਆ। ਹੁਣ ਉਹ ਕਹਿੰਦਾ ਵੀ ਅਮਰੀਕਾ ਦਾ ਜਿਹੜੀ ਇਕਨੋਮੀ ਹੈਗੀ ਆ ਉਹ ਟੋਟਲ GDP ਦਾ 11% ਐਕਸਪੋਰਟ ਕਰਦੀ ਆ। ਠੀਕ ਹੈ, ਇਹ ਬਹੁਤ ਵੱਡੀ ਐਕਸਪੋਰਟ ਹੈਗੀ ਆ ਹਨਾ ਵੀ ਇਹ ਅਮਰੀਕਾ ਦੀ ਇੱਕ ਬਹੁਤ ਵੱਡੀ ਸਟਰੈਂਥ ਆ। US ਸਪਲਾਈ ਹਾਫ ਆਫ ਗਲੋਬਲ ਵੈਂਚਰ ਕੈਪੀਟਲ, ਵੀ ਜਿਹੜੀ ਵੈਂਚਰ ਕੈਪੀਟਲ ਆ, ਜਿਹੜਾ ਇੰਸ਼ੋਰੈਂਸਿਸ ਵਗੈਰਾ, ਜਿਹੜੀ ਮਾਰਕੀਟਿੰਗ ਆ ਜਾਂ ਜਿੰਨਾ ਵੀ ਵਰਲਡ ਦੇ ਅਫੇਅਰਸ ਇਕਨੋਮਿਕਲੀ ਸੈਟਲ ਹੁੰਦੇ ਆ ਹਨਾ, ਉਹਦੇ ਵਿੱਚੋਂ ਹਾਫ ਆਫ ਦੀ ਗਲੋਬਲ ਵੈਂਚਰ ਕੈਪੀਟਲ ਆ ਜਿਹੜੀ ਉਹ ਅਮਰੀਕਾ ਸਪਲਾਈ ਕਰਦਾ। ਕੱਲੀ ਮੋਨੀਟਰ ਨਹੀਂ ਕਰਦਾ, ਸਪਲਾਈ ਕਰਦਾ। ਜਿਹੜੀ ਮੋਨੀਟਰਿੰਗ ਹੁੰਦੀ ਆ, ਜਿਹੜੀ ਥਰੂ ਡਾਲਰ ਮੋਨੀਟਰਿੰਗ ਹੋ ਰਹੀ ਆ, 90% ਆਫ ਗਲੋਬਲ ਇਕਨੋਮੀ ਹੈ ਜਿਹੜੀ ਉਹ ਅਮਰੀਕਨ ਬੈਂਕਸ ਦੇ ਥਰੂ ਜਾਂ ਅਮਰੀਕਨ ਆਰਗੇਨਾਈਜੇਸ਼ਨਸ ਦੇ ਥਰੂ ਜਾਂ ਅਮਰੀਕਾ ਦੇ ਸਾਥੀਆਂ ਦੇ ਬੈਂਕਸ ਦੇ ਥਰੂ ਹੁੰਦੀ ਆ। ਉਹ ਕਹਿੰਦਾ ਵੀ 90% ਇਕਨੋਮਿਕ ਐਕਟੀਵਿਟੀ ਤੇ ਅਮਰੀਕਾ ਦੀ ਨਿਗਾਹ ਜਾਂ ਉਹਦੀਆਂ ਸੰਸਥਾਵਾਂ ਦੇ ਥਰੂ ਹੋ ਕੇ ਜਾਂਦੀ ਹੈਗੀ ਆ। ਠੀਕ ਹੈ। ਤੇ ਅਗਲਾ ਹੈਗਾ ਵੀ ਅਮਰੀਕਾ ਡੋਮੀਨੇਟ ਦੀ ਪ੍ਰੋਡਕਸ਼ਨ ਆਫ એનર્ਜੀ ਐਂਡ ਫੂਡ, ਵੀ ਹਾਲੇ ਤੱਕ ਵੀ ਉਹ એનર્ਜੀ ਜਿੱਦਾਂ ਗੈਸ, ਪੈਟਰੋਲ ਔਰ ਫੂਡ ਆ, ਇਹਦੀ ਡੋਮੀਨੈਂਸ ਆ। ਮਤਲਬ ਕਿ ਸਭ ਤੋਂ ਜ਼ਿਆਦਾ ਹਾਲੇ ਵੀ ਜਿਹੜਾ ਜੋ ਆਤਮ ਨਿਰਭਰ ਵੀ ਹੈ ਤੇ ਐਕਸਪੋਰਟ ਵੀ ਕਰਦਾ ਤਾਂ ਉਹਦੀ ਡੋਮੀਨੈਂਸ ਹੈ। ਜਨਰੇਟ ਮੋਰ ਦੈਨ ਹਾਫ ਆਫ ਗਲੋਬਲ ਪ੍ਰੋਫਿਟਸ ਇਨ ਹਾਈ ਟੈਕ ਇੰਡਸਟਰੀ, ਵੀ ਜਿੰਨੀ ਵੀ ਹਾਈ ਟੈਕ ਆ, ਚਿਪ ਬੇਸਡ ਆ, ਟੈਕਨੀਕਲ ਆ, ਸਿਲੀਕਨ ਵੈਲੀ ਆ, ਜਿੰਨੀਆਂ ਵੀ ਜਿੱਦਾਂ ਤੁਸੀਂ ਦੇਖੋ ਵੀ ਜਿੰਨੇ ਵੀ ਟੈਕਨੀਕਲ ਕੰਪਨੀਆਂ ਨੇ, ਫੇਸਬੁੱਕ ਆ, ਟੈਸਲਾ ਹੈਗੀ ਆ, ਯਾਹੂ ਹੈਗੀ ਆ, ਗੂਗਲ, ਮਤਲਬ ਕਿ ਜਿੰਨਾ ਵੀ ਇਹ ਟੈਕਨੀਕਲ ਆਸਪੈਕਟ ਆ ਦੁਨੀਆ ਦਾ, ਉਹਦੇ ਵਿੱਚੋਂ ਹਾਫ ਆਫ ਦੀ ਗਲੋਬਲ ਪ੍ਰੋਫਿਟਸ ਆ ਜਿਹੜੇ ਕੱਲੇ ਅਮਰੀਕਾ ਕੋਲ ਆ ਰਹੇ ਆ। ਜਿਹੜੀ ਇੱਕ ਪਾਸੇ ਪੂਰੀ ਦੁਨੀਆ ਖੜੀ ਆ ਤੇ ਦੂਜੇ ਪਾਸੇ ਜਿਹੜਾ ਇਕੱਲਾ ਹੈਗਾ ਅਮਰੀਕਾ ਖੜਿਆ। ਤੁਸੀਂ ਇਨਕਲੂਡਿੰਗ ਸੈਮੀਕੰਡਕਟਰ, ਐਰੋਸਪੇਸ ਐਂਡ ਬਾਇਓਟੈਕ। ਸੋ ਬਾਇਓਟੈਕ ਵਿੱਚ ਵੀ, ਐਰੋਸਪੇਸ ਵਿੱਚ ਵੀ ਤੇ ਸੈਮੀਕੰਡਕਟਰ ਵਿੱਚ ਵੀ, ਹਨਾ। ਜਿਹੜਾ ਚਾਈਨਾ ਦਾ ਸ਼ੇਅਰ ਆ ਉਹ ਤੋਂ ਅਮਰੀਕਾ ਦਾ ਸ਼ੇਅਰ ਬਾਇਓਟੈਕ, ਐਰੋਸਪੇਸ ਤੇ ਸੈਮੀਕੰਡਕਟਰ ਵਿੱਚ 10 ਗੁਣਾ ਜ਼ਿਆਦਾ ਹੈ। ਇਟ ਮੀਨਸ 10 ਟਾਈਮਸ ਆ
ਜੀ ਹਨਾ। ਵੀ ਜੇ ਆਪਾਂ ਪਿਛਲੇ ਪ੍ਰੋਗਰਾਮ ਵਿੱਚ ਵੀ ਗੱਲ ਕਰੀ ਸੀ ਨਾ, ਵੀ ਜੇ ਅਮਰੀਕਾ 1 ਲੱਖ ਜਿਹੜੇ ਹੈਗੇ ਆ ਉਹ ਜਿਹੜੇ ਰਜਿਸਟਰ ਕਰਾਉਂਦਾ ਆਪਣੇ ਪੇਟੈਂਟ, ਹੂੰ ਤਾਂ ਹੂੰ ਚਾਈਨਾ ਦੇ 10,000 ਹੁੰਦੇ ਆ। ਉਹ ਬਿਲਕੁਲ ਗੱਲ ਹਾਂਜੀ ਆ ਦੇਖੋ ਨਾ, ਆ ਰਿਹਾ ਹੈਗਾ ਵੀ ਹੂੰ 10 ਟਾਈਮਸ ਆਫ ਦੀ ਜਿਹੜੀ ਚਾਈਨਾ ਦੇ ਸ਼ੇਅਰ ਨਾਲੋਂ ਮਤਲਬ ਕਿ 10 ਗੁਣਾ ਜਿਹੜਾ ਹੈਗਾ ਹੂੰ ਜ਼ਿਆਦਾ। ਤੇ ਦੂਸਰਾ ਉਹ ਕਹਿੰਦਾ ਵੀ ਜਿਹੜਾ ਚਾਈਨਾ ਹੈ, ਚਾਈਨਾ ਇਜ਼ ਫਾਰ ਮੋਰ ਡਿਪੈਂਡੈਂਟ ਔਨ US ਫਾਰ ਹਾਈ ਐਂਡ ਟੈਕਨੋਲੋਜੀਜ਼, ਫੂਡ ਐਂਡ એનર્ਜੀ ਸਿਕਿਉਰਿਟੀ। ਚਾਈਨਾਜ਼ ਲੌਸਸ ਵੁੱਡ ਬੀ ਹਾਰਡਰ ਟੂ ਰਿਪਲੇਸ। ਹੁਣ ਚਾਈਨਾ ਵੀ ਕਹਿੰਦਾ ਹਾਈ ਐਂਡ ਟੈਕਨੋਲੋਜੀ, ਬੇਸ਼ੱਕ ਉਹਨੇ ਆਪਣਾ ਇੰਡਸਟਰੀਅਲ ਹੱਬ ਕ੍ਰੀਏਟ ਕਰ ਲਿਆ, ਪਰ ਉਸ ਇੰਡਸਟਰੀਅਲ ਹੱਬ ਨੂੰ ਜਿਹੜੀ ਹਾਈ ਐਂਡ ਜਿਹੜੀ ਸੁਪਰ ਟੈਕਨੀਕਲ ਆਸਪੈਕਟ ਜਿਹੜੇ ਚਾਹੀਏ, ਉਹਦੇ ਤੇ ਹਲੇ ਵੀ ਉਹ ਜਿਹੜਾ ਹੈਗਾ ਅਮਰੀਕਾ ਤੇ ਡਿਪੈਂਡ ਕਰਦਾ, ਤੇ ਫੂਡ ਐਂਡ એનર્ਜੀ ਸਿਕਿਉਰਿਟੀ ਤੇ। ਸੋ ਜਿਹੜੀ ਇਹ ਹੈਗੀ ਹੈ ਵੀ ਹਾਲੇ ਬੇਸ਼ੱਕ ਉਹ ਹੁਣ ਟਰਾਈ ਕਰ ਰਿਹਾ ਵੀ ਰਸ਼ੀਆ ਤੋਂ ਕੁਝ ਲੈ ਲਈਏ ਜਾਂ ਹੋਰ ਮੁਲਕਾਂ ਤੋਂ, ਪਰ ਹਲੇ ਵੀ ਉਹਦੀ ਜਿਹੜੀਆਂ ਇੰਟਰਨੈਸ਼ਨਲ ਜਿਹੜੀਆਂ ਉਹਦੀਆਂ ਇੰਟਰਨਲ ਲੋੜਾਂ ਨੇ, ਉਹਦੇ ਵਿੱਚ ਟੈਕਨੋਲੋਜੀ ਦਾ, ਸੈਮੀਕੰਡਕਟਰ ਦਾ, ਏਰੋਸਪੇਸ ਦਾ, ਤੇ ਜਿਹੜਾ ਹੈਗਾ ਫੂਡ ਦਾ, ਤੇ ਈਵਨ ਵੈਂਚਰ ਕੈਪੀਟਲ ਦਾ। ਸੋ ਵੈਂਚਰ ਕੈਪੀਟਲ ਕਿਉਂਕਿ ਸਾਰਾ ਕੁਝ ਡਾਲਰ 'ਚ ਹੋ ਰਿਹਾ, ਸੋ ਵੈਂਚਰ ਕੈਪੀਟਲ ਵਿੱਚ ਵੀ ਜਿਹੜਾ ਗਲੋਬ ਹੈਗਾ ਉਹ 50 to 60% ਆ ਜਿਹੜਾ ਹਲੇ ਵੀ ਅਮਰੀਕਾ ਦੇ ਡਿਪੈਂਡ ਆ। ਔਰ 90% ਜਿਹੜੀ ਗਲੋਬਲ ਇਕਨੋਮਿਕ ਐਕਟੀਵਿਟੀ ਆ ਉਹ ਅਮਰੀਕਾ ਦੀਆਂ ਨਿਗਾਹਾਂ 'ਚ ਨੂੰ ਜਾਂ ਉਹਦੀਆਂ ਸੰਸਥਾਵਾਂ 'ਚ ਨੂੰ ਹੋ ਕੇ ਜਾਂਦੀ ਹੈ। ਸੋ ਐਡੀਆਂ ਵੱਡੀਆਂ ਸਟਰੈਂਥਸ ਨੇ। ਸੋ ਇਹਨਾਂ ਸਟਰੈਂਥਸ ਨੂੰ ਜੇ ਅਮਰੀਕਾ ਚੈਨਲਾਈਜ਼ ਕਰ ਲਵੇ ਤਾਂ ਉਹ ਇੱਕ ਗਲੋਬਲ ਪੋਲੀਟੀਕਲ ਆਰਡਰ, ਜਿਹੜਾ ਬੈਲੈਂਸਡ ਗਲੋਬਲ ਪੋਲੀਟੀਕਲ ਆਰਡਰ ਹੈਗਾ, ਜਿਹਦੇ ਵਿੱਚ ਜਿਹੜੇ ਦੋਸਤ ਹੈਗੇ ਆ ਉਹਨਾਂ ਨਾਲ ਗੂੜੀ ਦੋਸਤੀ ਆ, ਜਿਹੜੀ ਦੁਸ਼ਮਣਾਂ ਨਾਲ ਵੀ ਆਈਸੋਲੇਸ਼ਨ ਨਹੀਂ ਹੈਗੀ, ਉਹਨਾਂ ਦੀ ਰਾਈਵੈਲਰੀ ਆ, ਉਸ ਰਾਈਵੈਲਰੀ ਨੂੰ ਰਾਈਵੈਲਰੀ ਦੇ ਪੱਧਰ ਤੇ ਜਿੱਦਾਂ ਡਿਪਲੋਮੇਸੀ ਵਿੱਚ ਚੱਲਦਾ ਵੀ ਉਹ ਚਲਾਇਆ ਜਾ ਸਕਦਾ। ਇਹ ਮਾਈਕਲ ਬੈਕਲੇ ਨੇ ਆਖਿਆ। ਠੀਕ ਹੈ। ਸੋ ਜਿੱਦਾਂ ਤੁਸੀਂ ਦੱਸ ਰਹੇ ਅਵਤਾਰ ਸਿੰਘ ਜੀ ਵੀ ਜਿਹੜੀ ਇਹ ਯੂਨੀਲੈਟਰਲਿਜ਼ਮ ਦਾ ਦੌਰ ਅਮਰੀਕਾ ਦੇ ਵਿੱਚ ਜਿਹੜਾ ਇਸ ਟਾਈਮ ਚੱਲ ਰਿਹਾ ਆ, ਇਹ ਵੀ ਦੱਸਦੇ ਜਾਈਏ ਵੀ ਮਾਈਕਲ ਬੈਕਲੀ ਇੱਕ ਪੋਲੀਟੀਕਲ ਸਾਇੰਸ ਦੇ ਟਫਟਸ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਵੀ ਆ। ਟਫਟਸ ਯੂਨੀਵਰਸਿਟੀ 'ਚ, ਹਾਂਜੀ ਹਾਂਜੀ। ਹਾਂਜੀ, ਸੋ ਫੋਰਨ ਪਾਲਿਸੀ ਰਿਸਰਚ ਇੰਸਟੀਚਿਊਟ ਦੇ ਏਸ਼ੀਆ ਦੇ ਡਾਇਰੈਕਟਰ ਵੀ ਆ। ਸੋ ਕਾਫੀ ਇਹ ਕਹਿ ਸਕਦੇ ਵੀ ਪੋਲੀਟੀਕਲ ਪੰਡਿਤ ਨੇ, ਪੋਲੀਟੀਕਲ ਮਾਹਰ ਨੇ ਇਹ, ਉਹਦੇ ਪੋਲੀਟੀਕਲ ਸਾਇੰਟਿਸਟ ਵੀ ਇਹਨਾਂ ਨੂੰ ਆਖਿਆ ਜਾਂਦਾ ਆ। ਇਹ ਆਪਣੇ ਆਰਟੀਕਲ 'ਚ ਇਹ ਵੀ ਦਾਅਵਾ ਕਰਦੇ ਵੀ ਮੈਂ 2020 ਦੇ ਵਿੱਚ ਵੀ ਕਿਹਾ ਸੀਗਾ ਵੀ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਵਾਪਰਨ ਦਾ ਜਿਹੜਾ ਇੱਕ ਖਦਸ਼ਾ ਆ ਉਹ ਬਣ ਰਿਹਾ ਹੈਗਾ ਆ। ਸੋ ਇਸੇ ਦੇ ਵਿੱਚ ਅਵਤਾਰ ਸਿੰਘ ਜੀ ਹੁਣ ਆਪਾਂ ਅੱਗੇ ਜਿਹੜਾ ਉਹ ਚਲੀਏ, ਡੋਨਲਡ ਟਰੰਪ ਉਹਨਾਂ ਦੀ ਜਿਹੜੀ ਹੁਣ ਨੀਤੀਆਂ ਦੀ ਲੀਡਰਸ਼ਿਪ ਦੀ ਜਿਹੜੀ ਇਹ ਗੱਲ ਜਿਹੜੀ ਉਹ ਚੱਲ ਰਹੀ ਆ, ਉਹਨਾਂ ਦੀ ਆਪਣੀ ਲੀਡਰਸ਼ਿਪ ਤੇ ਅਮਰੀਕਾ ਦੀ ਲੀਡਰਸ਼ਿਪ, ਕੀ ਉਹ ਅਮਰੀਕਾ ਦੀ ਲੀਡਰਸ਼ਿਪ ਨੂੰ ਦੁਨੀਆ ਭਰ ਦੇ ਵਿੱਚ ਜਿਹੜਾ ਇੱਕ ਸੁਪਰ ਪਾਵਰ ਦਾ ਦਰਜਾ ਹੈ ਜਾਂ ਉਹ ਵਾ, ਕੀ ਟਰੰਪ ਉਹਨਾਂ ਦੀਆਂ ਨੀਤੀਆਂ ਉਹ ਉਸ ਨੂੰ ਖਤਰੇ 'ਚ ਪਾਉਂਦੀਆਂ, ਖਤਮ ਕਰ ਸਕਦੀਆਂ? ਹਾਂਜੀ ਹਾਂਜੀ ਬਿਲਕੁਲ। ਸੋ ਮਾਈਕਲ ਬੈਕਲੇ ਨੇ ਇਹੋ ਹੀ ਲਿਖਿਆ ਹੈਗਾ ਵੀ ਤੁਸੀਂ ਜਿਹੜੀ ਆਪਾਂ ਉਹਨਾਂ ਨੇ ਪਹਿਲੇ ਸਵਾਲ 'ਚ ਗੱਲ ਕਰੀ ਹੈਗੀ ਹੈ ਨਾ, ਵੀ ਤੁਸੀਂ ਗਲੋਬਲ ਪੋਲੀਟੀਕਲ ਆਰਡਰ ਵਿੱਚ ਗਲੋਬ ਦੇ ਲੀਡਰ ਬਣਨਾ ਹੈਗਾ ਜਾਂ ਜਸਟ ਆਪਣੇ ਤੱਕ ਸੀਮਿਤ ਰਹਿ ਜਾਣਾ ਹੈਗਾ, ਹਨਾ। ਸੋ ਮਾਈਕਲ ਬੈਕਲੇ ਇਹ ਗੱਲ ਕਰ ਰਹੇ ਆ ਵੀ ਜੇ ਤੁਸੀਂ ਆਈਸੋਲੇਸ਼ਨ ਵੱਲ ਜਾਂਦੇ ਹੋ ਤਾਂ ਅਮਰੀਕਾ ਦੀ ਵਰਲਡ ਲੀਡਰ ਦੀ ਜਿਹੜੀ ਪਾਵਰ ਹੈਗੀ ਆ ਉਹ ਕਿਤੇ ਨਾ ਕਿਤੇ ਖਤਰੇ ਮੂੰਹ ਆ ਜਿਹੜੀ ਆ ਜਾਏਗੀ। ਬੈਕਲੇ ਕਹਿੰਦੇ ਵੀ ਹੁਣ ਕੱਲਾ ਟੈਕਨੀਕਲੀ ਜਾਂ ਜਿਹੜੀ ਆਪਾਂ ਇਕਨੋਮਿਕਲੀ ਗੱਲ ਕਰਕੇ ਆਏ ਆ ਉੱਥੇ ਤੱਕ ਸੀਮਿਤ ਨਹੀਂ ਹੈਗਾ। ਮਿਲੀਟੈਰੀਲੀ 70 ਮੁਲਕ ਅਮਰੀਕਾ ਤੋਂ ਸੁਰੱਖਿਆ ਲੈ ਰਹੇ ਅੱਜ ਵੀ। ਅੱਜ ਵੀ ਅਮਰੀਕਾ 70 ਮੁਲਕਾਂ ਦੇ ਕਿਤੇ ਨਾ ਕਿਤੇ ਫਾਰ ਦੂਰ ਥਾਵਾਂ ਤੇ, ਜਿਸ ਤਰ੍ਹਾਂ ਉਹਦੇ ਕਿੰਨੇ ਬੇੜੇ ਨੇ ਸਮੁੰਦਰਾਂ ਵਿੱਚ ਜਿਹੜੇ ਹੈਗੇ ਆ ਖੜੇ ਆ, ਹਨਾ, ਜਿਹੜਾ ਕਹਿੰਦਾ ਸੰਸਾਰ ਆਬਾਦੀ ਦਾ 5ਵਾਂ ਹਿੱਸਾ ਬਣਦਾ। ਇਟ ਮੀਨਸ ਹਨਾ ਵੀ 5th ਪਾਰਟ ਆ, ਹਨਾ, 20% ਪਾਪੂਲੇਸ਼ਨ ਬਣ ਜਾਂਦੀ ਹੈ। ਉਹ ਆ ਜਿਹੜੀ ਉਹ ਅਮਰੀਕਾ ਮਿਲੀਟੈਰੀਲੀ 70 ਮੁਲਕਾਂ ਨੂੰ ਜਿਹੜਾ ਹੈਗਾ। ਇਸੇ ਕਰਕੇ ਅਮਰੀਕੀ ਪ੍ਰਸ਼ਾਸਨ ਵਿੱਚ ਕਾਨੂੰਨ ਬਦਲਣ ਦੀ ਲਾਲਸਾ ਪੈਦਾ ਹੁੰਦੀ ਹੈ ਨਾ, ਵੀ ਉਹ ਇਸੇ ਕਰਕੇ ਉਹ ਆ ਰਿਹਾ ਹੈਗਾ ਵੀ ਇੰਨੇ ਮੁਲਕਾਂ ਨੂੰ ਅਸੀਂ ਸੁਰੱਖਿਆ ਦੇ ਰਹੇ ਆ। ਜਿਹੜਾ ਵੈਸਟਰਨ ਯੂਰਪ ਆ ਉਹ ਅਮਰੀਕਾ ਦੀ ਸੁਰੱਖਿਆ ਤੇ ਨਿਰਭਰ ਹੈਗਾ। ਸੋ ਜਿੰਨਾ ਵੈਸਟਰਨ ਯੂਰਪ ਹੈ, ਸਵਿਟਜ਼ਰਲੈਂਡ, ਜਰਮਨੀ, ਫਰਾਂਸ, ਹਨਾ, ਇਹ ਦੇਸ਼ ਚੀਨ ਤੇ ਰੂਸ ਦੀ ਮਾਰਕੀਟ ਤੇ ਨਿਰਭਰ ਹੋ ਗਏ ਹਨ, ਹਨਾ। ਹੁਣ ਜਿਹੜੀ ਆਈਸੋਲੇਸ਼ਨ ਲਿਸਟ ਆ ਉਹਦੇ ਚੋਂ ਜਾਂ ਜਿਹੜੀ ਇਕਨੋਮਿਕਲੀ ਇਹ ਅਮਰੀਕਾ ਜਿਹੜਾ ਵੈਸਟਰਨ ਯੂਰਪ ਹੈ, ਈਵਨ ਅਮਰੀਕਾ ਤੇ ਕੁਝ ਕੈਨੇਡਾ ਦਾ ਤੇ ਆਸਟ੍ਰੇਲੀਆ ਦਾ ਵੀ ਇਹ ਪਾਰਟ ਇਕਨੋਮਿਕਲੀ, ਕਿਉਂਕਿ ਇਹਨਾਂ ਨੂੰ ਲੱਗਦਾ ਸੀਗਾ ਵੀ ਸਸਤੀ ਲੇਬਰ ਕਰਕੇ ਉਹ ਸਾਰਾ ਸਿਸਟਮ ਸਾਡਾ ਹਿੱਲ ਜਾਏਗਾ, ਇਸ ਲਈ ਜਿਹੜੀ ਮਿਲੀਟੈਰੀਲੀ ਔਰ ਵੈਂਚਰ ਕੈਪੀਟਲ ਔਰ ਕੈਪੀਟਲ ਸੇਫਟੀ ਆ ਜਿਹੜੀ ਉਹਦੇ ਕਰਕੇ ਉਹ ਅਮਰੀਕਨ ਇੰਸਟੀਟਿਊਸ਼ਨਸ ਤੇ ਨਿਰਭਰ ਆ।
ਪਰ ਜਿਹੜਾ ਫੈਕਟਰੀ ਮਾਲ ਆ ਉਹਦੇ ਕਰਕੇ ਉਹ ਚੀਨ ਤੇ ਰੂਸ ਤੇ ਨਿਰਭਰ ਹੋ ਗਏ ਹਨ। ਬਹੁਤ ਸਾਰੇ ਮੁਲਕਾਂ ਨੂੰ ਅਮਰੀਕਾ ਦੀ ਮਦਦ ਤੋਂ ਬਿਨਾਂ ਆਪਣੀਆਂ ਹੱਦਾਂ ਬਚਾਉਣੀਆਂ ਮੁਸ਼ਕਲ ਹੋ ਗਈਆਂ ਨੇ। ਇਟ ਮੀਨਸ ਵੀ ਅਮਰੀਕਾ ਦੀ ਕਿੰਨੀ ਇੰਪੋਰਟੈਂਸ ਆ ਹਲੇ ਵੀ, ਜੇ ਉਹ 70 ਮੁਲਕਾਂ ਨੂੰ ਉਹ ਦੇ ਰਿਹਾ। ਮਾਈਕਲ ਬੈਕਰੇ ਇਸੇ ਕਰਕੇ ਕਹਿ ਰਿਹਾ ਵੀ ਤੁਸੀਂ ਆਪਣੀ ਇੰਪੋਰਟੈਂਸ ਨੂੰ ਪਹਿਚਾਣੋ, ਤੁਸੀਂ ਆਈਸੋਲੇਸ਼ਨ ਚ ਨਾ ਜਾਓ, ਤੁਹਾਡੇ ਲਈ ਇਹ ਅਪਰਚੁਨਿਟੀ ਹੈਗੀ ਆ। ਜਿੰਨਾ ਕੁਛ ਅਮਰੀਕਾ ਨੇ ਪਿਛਲੇ 100 ਸਾਲਾਂ ਚ ਉਸਾਰ ਲਿਆ ਹੋਇਆ, ਜਿੱਥੋਂ ਤੱਕ ਉਹਦੀ ਡਿਪਲੋਮੈਸੀ, ਮਿਲਟਰੀ ਔਰ ਜਿਹੜਾ ਬਿਜ਼ਨਸ ਆ ਉਹ ਉਸਰ ਗਿਆ ਹੋਇਆ ਹੈ, ਉਹ ਇੱਕ ਤਰ੍ਹਾਂ ਨਾਲ ਤੁਹਾਨੂੰ ਅਪਰਚੁਨਿਟੀ ਦੇ ਰਿਹਾ। ਤੁਸੀਂ ਗਲੋਬ ਨੂੰ ਇਹ ਇੱਕ ਲਿਬਰਲ ਡੈਮੋਕ੍ਰੈਟਿਕ ਆਸਪੈਕਟ ਤੋਂ ਜਿਹੜਾ ਹੈਗਾ ਉਹ ਲੀਡ ਕਰ ਰਹੇ ਹੈਗੇ ਆ। ਹੁਣ ਸਾਊਥ ਚਾਈਨਾ ਸੀ, ਯੂਕਰੇਨ ਅਟੈਕ ਤੇ ਰੈੱਡ ਸੀ ਤੇ ਹੌਤੀਆਂ ਇਹਨਾਂ ਸਾਰਿਆਂ ਚ ਅਮਰੀਕਾ ਹੁੰਦਾ ਵੀ। ਸਾਊਥ ਚਾਈਨਾ ਸੀ, ਅਮਰੀਕਾ ਦੀ ਮਦਦ ਤੋਂ ਬਿਨਾਂ ਕਾਬੂ ਨਹੀਂ ਆਉਣਾ। ਜਿਹੜਾ ਚਾਈਨਾ ਲਗਾਤਾਰ ਅੱਗੇ ਵਧ ਰਿਹਾ ਹੈ, ਉਹਦੇ ਚ ਯੂਰਪ, ਆਸਟ੍ਰੇਲੀਆ, ਜਾਪਾਨ ਆਪਣੇ ਤੌਰ ਤੇ ਕੁਝ ਨਹੀਂ ਕਰ ਸਕਦੇ ਜਦੋਂ ਤੱਕ ਅਮਰੀਕਾ ਐਂਟਰ ਨਹੀਂ ਹੁੰਦਾ, ਹਨਾ। ਇਸੇ ਤਰ੍ਹਾਂ ਯੂਕਰੇਨ ਦੀ ਵਾਰ ਆ, ਯੂਕਰੇਨ ਦੀ ਵਾਰ ਵਿੱਚ ਆਪਾਂ ਇਹ ਗੱਲ ਬਿਲਕੁਲ ਮੰਨ ਸਕਦੇ ਹਾਂ ਵੀ ਸਭ ਤੋਂ ਵੱਡਾ ਹਿੱਸਾ ਅਮਰੀਕਾ ਨੇ ਪਾਇਆ ਹੈ। ਇਸੇ ਤਰ੍ਹਾਂ ਹੁਣ ਹੌਤੀ ਆ, ਰੈੱਡ ਸੀ ਵਿੱਚ ਹੌਤੀ ਜਿਹੜੇ ਰੈਬਲਸ ਨੇ, ਉਹ ਜਿਹੜੇ ਯੂਰਪੀਅਨ ਜਾਂ ਵੈਸਟਰਨ ਕੰਟਰੀਜ਼ ਦੇ ਜਿਹੜੇ ਸਮੁੰਦਰੀ ਜਹਾਜ਼ ਆ ਉਹਨਾਂ ਤੇ ਅਟੈਕ ਕਰ ਰਹੇ ਆ, ਤੇ ਮੇਰੇ ਖਿਆਲ ਕੱਲ ਹੀ ਅਮਰੀਕਾ ਨੇ ਦੁਬਾਰੇ ਉਹਨਾਂ ਤੇ ਅਟੈਕ ਕਰਿਆ। ਸੋ ਅਮਰੀਕਾ ਦੀ ਜਿਹੜੀ ਪਾਵਰ ਹੈਗੀ ਆ, ਮਿਲੀਟੈਰਲੀ, ਇਕਨੋਮਿਕਲੀ, ਡਿਪਲੋਮੈਟਿਕਲੀ ਐਂਡ ਜੀਓਪੋਲਿਟਿਕਸ ਦੇ ਤੌਰ ਤੇ, ਉਹ ਕਹਿੰਦੇ ਵੀ ਬਹੁਤ ਜ਼ਿਆਦਾ ਹੈਗੀ ਆ। ਵੀ ਜੇ ਆਪਾਂ ਆਪਣੇ ਅਲਾਈਜ਼ ਨੂੰ ਇਸ ਤਰ੍ਹਾਂ ਆਈਸੋਲੇਟ ਕਰ ਲੈਂਦੇ ਹੈਗੇ ਆ ਤਾਂ ਅਸੀਂ ਵਨ ਸਾਈਡਡ ਟਰੈਕ ਤੇ ਚੱਲਾਂਗੇ। ਜਿਹੜਾ ਵਨ ਸਾਈਡਡ ਟਰੈਕ ਹੈਗਾ ਉਹ ਚੀਨ ਔਰ ਰੂਸ ਨੂੰ ਤਾਕਤ ਦੇਵੇਗਾ। ਸੋ ਚੀਨ ਤੇ ਰੂਸ ਕਹਿੰਦੇ ਵੀ ਤੁਸੀਂ, ਉਹ ਕਹਿੰਦਾ ਬੈਕਲੇ ਕਹਿੰਦਾ ਵੀ ਜਿਹੜਾ ਯੂਕਰੇਨ ਤੇ ਅਟੈਕ ਹੋਇਆ, ਇਹਨੂੰ ਕੱਲਾ ਯੂਕਰੇਨ ਤੇ ਅਟੈਕ ਨਾ ਸਮਝਿਆ ਜਾਵੇ, ਇਹ ਪੂਰੇ ਯੂਰਪ ਤੇ ਅਟੈਕ ਆ ਜਿਹੜਾ ਰਸ਼ੀਆ ਨੇ ਕਰਿਆ। ਔਰ ਰੂਸ ਦੀਆਂ ਜਿਹੜੀਆਂ ਲਾਲਸਾਵਾਂ ਨੇ ਉਹ ਕੱਲੀਆਂ ਯੂਕਰੇਨ ਤੱਕ ਸੀਮਤ ਨਹੀਂ ਹੈਗੀਆਂ। ਅੱਜ ਯੂਕਰੇਨ ਤੁਹਾਡੇ ਹੱਥੋਂ ਚਲਿਆ ਜਾਂਦਾ ਤਾਂ ਰੂਸ ਪੂਰੇ ਯੂਰਪ ਤੇ ਜਿੱਦਾਂ ਕਬਜ਼ਾ ਕਰਨ ਦੀ ਲਾਲਸਾ ਜਿਹੜੀ ਉਹ ਕਰੇਗਾ। ਇਸੇ ਤਰ੍ਹਾਂ ਚਾਈਨਾ ਦੀਆਂ ਲਾਲਸਾਵਾਂ ਤਾਈਵਾਨ ਤੱਕ ਸੀਮਤ ਨਹੀਂ ਹੈ। ਇੱਕ ਵਾਰੀ ਤਾਈਵਾਨ ਤੁਸੀਂ ਹੱਥੋਂ ਛੱਡਤਾ, ਤੁਸੀਂ ਮਿਲੀਟੈਰੀਲੀ ਜਾਂ ਡਿਪਲੋਮੈਟਿਕਲੀ ਉਹਦੀ ਸੁਰੱਖਿਆ ਨਾ ਕੀਤੀ, ਤਾਂ ਫਿਰ ਤਾਈਵਾਨ ਨਹੀਂ, ਪੂਰਾ ਸਾਊਥ ਈਸਟ ਏਸ਼ੀਆ ਤੇ ਉਹ ਤੋਂ ਬਾਅਦ ਯੂਰਪ ਤੇ ਆਸਟ੍ਰੇਲੀਆ ਜਿਹੜਾ। ਸੋ ਇਸ ਕਰਕੇ ਉਹ ਕਹਿੰਦਾ ਵੀ ਅਮਰੀਕਾ ਦੀ ਪ੍ਰੈਜ਼ੈਂਸ ਐਂਡ ਅਮਰੀਕਾ ਦੀ ਜਿਹੜੀ ਡਿਪਲੋਮੈਸੀ ਆ, ਜਾਂ ਜਿਹੜਾ ਉਹਦਾ ਇੱਕ ਲੀਡਰ ਦੇ ਤੌਰ ਤੇ ਜਿਹੜਾ ਰੋਲ ਆ, ਉਹ ਅਮਰੀਕਾ ਨੂੰ ਪਹਿਚਾਨਣਾ ਚਾਹੀਦਾ। ਬਿਲਕੁਲ। ਸੋ ਅਵਤਾਰ ਸਿੰਘ ਜੀ, ਇਹਦੇ ਵਿੱਚ ਹੁਣ ਜੋ ਇਹ ਸੰਕਟ ਪੈਦਾ ਹੋ ਗਿਆ ਵਰਤਮਾਨ ਦੇ ਵਿੱਚ, ਇਹ ਜਿਹੜਾ ਸੰਕਟ ਪੈਦਾ ਹੋ ਗਿਆ, ਲੀਡਰਸ਼ਿਪ ਦੀਆਂ ਜਿਹੜੀਆਂ ਇਹ ਚਰਚਾਵਾਂ ਜਿਹੜੀਆਂ ਉਹ ਚੱਲ ਪਈਆਂ ਆ, ਕੀ ਇਸ ਸੰਕਟ ਨੂੰ ਵਰਦਾਨ ਦੇ ਵਿੱਚ ਬਦਲਿਆ ਜਾ ਸਕਦਾ? ਹਾਂਜੀ। ਸੋ ਇਹਨੂੰ ਵਰਦਾਨ ਵਿੱਚ ਇਸ ਤਰ੍ਹਾਂ ਜਿਹੜਾ ਹੈਗਾ ਵੀ ਬਦਲਿਆ ਜਾ ਸਕਦਾ ਵੀ ਜਦੋਂ ਵੱਡੇ ਰਿਸੋਰਸਿਸ ਤੁਹਾਡੇ ਕੋਲ ਨੇ, ਤੁਹਾਡਾ ਇੱਕ ਸਤਿਕਾਰ ਵੀ ਹੈਗਾ ਅਮਰੀਕਾ ਦਾ, ਹਨਾ। ਤੇ ਜਿੱਦਾਂ ਆਪਾਂ ਗੱਲ ਕਰਕੇ ਆਏ ਹੈਗੇ ਆ ਵੀ ਜਿਹੜੇ 70 ਮੁਲਕਾਂ ਦੀ ਤਾਂ ਹਲੇ ਸਿਕਿਉਰਿਟੀ ਕਰਦਾ, ਗਲੋਬਲ ਜਿਹੜੀਆਂ ਇੰਸਟੀਟਿਊਸ਼ਨ ਚਾਹੇ IMF, ਵਰਲਡ ਬੈਂਕ ਆ ਤੇ ਨੈਟੋ ਹੈਗਾ ਜਾਂ ਹੋਰ ਜਿੰਨੀਆਂ ਸੰਸਥਾਵਾਂ ਨੇ, ਉਹ ਪਹਿਲਾਂ ਵੀ ਇਸ ਸਿਸਟਮ ਨੂੰ ਇਸੇ ਤਰ੍ਹਾਂ ਚਲਾ ਕੇ ਅਮਰੀਕਾ ਦੀ ਜਿਹੜੀ ਸੁਪਰੀਮੇਸੀ ਆ ਉਹ ਕਾਇਮ ਰਹੀ ਹੈਗੀ ਆ। ਹੁਣ 21st ਸੈਂਚੁਰੀ ਦਾ ਜਿਹੜਾ ਗਲੋਬਲ ਆਰਡਰ ਕ੍ਰੀਏਟ ਹੋ ਰਿਹਾ ਹੈ, ਉਹਦੇ ਵਿੱਚ ਜਿਹੜੀਆਂ ਖਲਲ ਪਾਉਣ ਵਾਲੀਆਂ ਤਾਕਤਾਂ ਨੇ, ਚਾਹੇ ਉਹ ਚਾਈਨਾ ਨੂੰ ਤੁਸੀਂ ਡਿਨੋਟ ਕਰ ਲਓ ਜਾਂ ਰਸ਼ੀਆ ਨੂੰ ਤੁਸੀਂ ਡਿਸਾਈਡ ਕਰ ਲਓ, ਤਾਂ ਉਹਨਾਂ ਨੂੰ ਜੇ ਥਾਂ ਸਿਰ ਰੱਖਣਾ ਤਾਂ ਆਹ ਜਿਹੜੀਆਂ ਹੈਗੀਆਂ ਵੀ ਤੁਹਾਡੇ ਆਪਣੇ ਦੋਸਤਾਂ ਨੂੰ ਤੁਹਾਨੂੰ ਨਾਲ ਰੱਖਣਾ ਪਵੇਗਾ। ਹੁਣ ਉਹ ਕਹਿੰਦਾ ਵੀ ਸੰਸਾਰੀਕਰਨ ਨੇ ਅਮਰੀਕੀ ਸਨਅਤ ਨੂੰ ਪ੍ਰਭਾਵਿਤ ਕੀਤਾ। 2000 ਤੋਂ 2020 ਤੱਕ ਅਮਰੀਕੀ ਸਨਅਤੀ ਉਤਪਾਦਨ 10% ਘਟਿਆ ਸੀਗਾ, ਹਨਾ, ਜਿਹੜਾ ਕਿ ਜਿੰਨਾ ਕੋ ਉੱਥੇ ਚਲੇ ਗਿਆ। ਤੇ ਦੂਸਰਾ ਜਿਹੜਾ ਆਬਾਦੀਆਂ ਦਾ ਵੀ ਜਿਹੜਾ ਇੰਬੈਲੈਂਸ ਹੋ ਰਿਹਾ, ਸੋ ਵਰਲਡ ਵਾਈਡ ਜਿਹੜੀ ਇਮੀਗ੍ਰੇਸ਼ਨ ਹੋ ਰਹੀ ਆ, ਸੋ ਉਹ ਆਬਾਦੀਆਂ ਦਾ ਇੰਬੈਲੈਂਸ ਹੋ ਰਿਹਾ। ਜਿਹੜਾ ਬੈਕਲੇ ਕਹਿੰਦਾ ਵੀ ਜਿਹੜਾ ਇਹ ਵੈਕਿਊਮ ਕ੍ਰੀਏਟ ਹੋਇਆ ਨਾ ਹਾਲ ਦੀ ਘੜੀ, ਜਿਹੜਾ ਸਨ 2000 ਤੋਂ ਬਾਅਦ 2020-22 ਤੱਕ ਜਿਹੜਾ ਵੈਕਿਊਮ ਇੱਕ ਆਇਆ ਵੀ ਲਿਬਰਲ ਡੈਮੋਕ੍ਰੇਸੀ ਵਿੱਚ ਜਿਹੜੀਆਂ ਕਮਜ਼ੋਰੀਆਂ ਆਈਆਂ ਨੇ, ਉਹਨਾਂ ਕਮਜ਼ੋਰੀਆਂ ਦਾ ਫਾਇਦਾ ਉਠਾ ਕੇ ਜਿਹੜੀਆਂ ਤਾਨਾਸ਼ਾਹ ਸਰਕਾਰਾਂ ਨੇ ਉਹ ਜਿਸ ਤਰ੍ਹਾਂ ਆਪਣੇ ਆਪ ਨੂੰ ਮਜ਼ਬੂਤ ਕਰ ਰਹੀਆਂ, ਆਪਣੀ ਇੰਟਰਨਲ ਮਜ਼ਬੂਤ ਕਰ ਰਹੀਆਂ ਵੀ ਜੇ ਸਾਡੀ ਤਾਨਾਸ਼ਾਹੀ ਕਰਕੇ, ਉਹਨੇ ਚਾਈਨਾ ਤੇ ਰੂਸ ਵੱਲ ਜਿੱਦਾਂ ਇਸ਼ਾਰਾ ਕਰਿਆ ਵੀ ਉਹ ਆਪਣੇ ਆਪ ਨੂੰ ਇੰਟਰਨਲੀ ਫੌਜੀ ਤੌਰ ਤੇ ਇੰਨਾ ਤਕੜਾ ਕਰ ਰਹੀਆਂ ਨੇ ਵੀ ਅਸੀਂ ਕਿਤੇ ਆਪਣੀਆਂ ਅੰਦਰੂਨੀ ਕਮਜ਼ੋਰੀਆਂ ਕਰਕੇ ਨਾ ਟੁੱਟ ਜਾਈਏ। ਕਿਉਂਕਿ ਜਦੋਂ ਤਾਨਾਸ਼ਾਹੀ ਵੱਧਦੀ ਆ ਤਾਂ ਸਰਕਾਰਾਂ ਵਿੱਚ, ਦੇਸ਼ਾਂ ਵਿੱਚ ਅੰਦਰੂਨੀ ਤੌਰ ਤੇ ਖੰਨਾ ਜੰਗੀ ਲੱਗ ਜਾਂਦੀ ਹੈਗੀ ਆ।
ਰੂਸ ਤੇ ਚੀਨ ਨੂੰ ਇਹ ਪਤਾ ਵੀ ਸਾਡੇ ਅੰਦਰ ਖਾਨਾ ਜੰਗੀ ਲੱਗ ਸਕਦੀ ਹੈ, ਕਿਉਂਕਿ ਅਸੀਂ ਆਪਣੇ ਮੁਲਕਾਂ ਤੇ ਅਗਰੈਸ਼ਨ ਆ ਜਿਹੜੇ ਲੋਕਾਂ ਤੇ ਕਰ ਰਹੇ ਹੈਗੇ ਆ। ਉਹਨਾਂ ਨੇ ਅੰਦਰੂਨੀ ਤੌਰ ਤੇ ਆਪਣੇ ਆਪ ਨੂੰ ਕਾਫੀ ਮਜ਼ਬੂਤ ਕਰ ਲਿਆ ਹੋਇਆ। ਪਰ ਦੂਜੇ ਪਾਸੇ ਯੂਰਪ ਆ ਜਿਹੜਾ, ਯੂਰਪ ਨੇ ਆਪਣੀ ਵੈਲਫੇਅਰ ਸਟੇਟ ਨੂੰ ਕਹਿੰਦਾ ਸਾਹਮਣੇ ਰੱਖ ਕੇ ਜਿਹੜੀ ਆਪਣੀ ਫੌਜੀ ਸਪੈਂਡਿੰਗ ਆ ਉਹ ਘੱਟ ਕਰ ਦਿੱਤੀ ਹੋਈ ਆ। ਸੋ ਹੁਣ ਉਹਨੇ ਕਿਹਾ ਵੀ ਜਿੱਥੇ ਅਮਰੀਕਾ ਯੂਰਪ ਦੀ ਮਦਦ ਕਰਦਾ, ਉੱਥੇ ਯੂਰਪ ਨੂੰ ਵੀ ਆਪਣੀਆਂ ਬਰੂਹਾਂ ਤੇ ਖੜੀ ਜੰਗ ਜਿਹੜੀ ਯੂਕਰੇਨ ਦੇ ਰੂਪ ਵਿੱਚ ਖੜੀ ਹੈਗੀ ਆ, ਉਸ ਜੰਗ ਦੇ ਜਿਹੜੇ ਖਾਤਮੇ ਲਈ ਔਰ ਉਹ ਜੰਗ ਦਾ ਜਿਹੜਾ ਸਦੀਵੀ ਤੌਰ ਤੇ ਨਿਪਟਾਰਾ ਕਰਨ ਲਈ ਵੀ ਯੂਰਪ ਨੂੰ ਵੀ ਉਸੇ ਤਰ੍ਹਾਂ ਅਮਰੀਕਾ ਦੇ ਨਾਲ ਇੱਕ ਤਰ੍ਹਾਂ ਨਾਲ ਮਜ਼ਬੂਤ ਅਲਾਈ ਦੇ ਤੌਰ ਤੇ ਹੁਣ ਉਹ ਡਿਪੈਂਡੈਂਟ ਨਾ ਰਹੇ, ਹੈਨਾ। ਸੋ ਜਿਹੜੀ ਇੰਨੀ ਡਿਪੈਂਡੈਂਸੀ ਆ ਵੀ ਅਮਰੀਕਾ ਆ ਜਾਊਗਾ, ਅਸੀਂ ਆਪਣਾ ਜਿਹੜਾ ਸਾਰਾ ਪੈਸਾ ਹੈਗਾ ਉਹ ਵੈਲਫੇਅਰ ਤੇ ਲਾਈ ਜਾਈਏ ਤੇ ਹੋਰ ਸਕੀਮਾਂ ਤੇ ਲਾਈ ਜਾਈਏ ਜਾਂ ਬਿਜ਼ਨਸ ਤੇ ਲਾਈ ਜਾਈਏ, ਵੀ ਸਾਡੇ ਲਈ ਅਮਰੀਕਾ ਹੈਗਾ, ਵੀ ਇਹ ਨਹੀਂ ਚੱਲਣੀ ਹੈਗੀ। ਉਹਨੇ ਇਹ ਅਪੋਰਚੁਨਿਟੀ ਦੀ ਗੱਲ ਕੀਤੀ ਹੈਗੀ ਆ ਵੀ ਯੂਰਪ ਨੂੰ ਵੀ ਹੁਣ ਅਮਰੀਕਾ ਦੇ ਬਰਾਬਰ ਦੀ ਜਾਂ ਉਹ ਤੋਂ ਜ਼ਿਆਦਾ ਦੀ ਜਿਹੜੀ ਪਾਪੂਲੇਸ਼ਨ ਆ ਉਹ ਹੋ ਸਕਦੀ ਹੈ, ਅਮਰੀਕਾ ਕੈਨੇਡਾ ਤੋਂ ਜ਼ਿਆਦਾ ਦੀ ਪਾਪੂਲੇਸ਼ਨ ਆ, ਕਿਉਂਕਿ ਮੇਰੇ ਖਿਆਲ 500 ਮਿਲੀਅਨ ਬਣਦੀ ਹੈਗੀ ਆ ਦੋਵਾਂ ਦੀ, ਜਾਂ ਤੋਂ ਮੈਕਸੀਕੋ ਦੀ ਵੀ ਸ਼ਾਇਦ ਹੈਗੀ, ਮੇਰੇ ਕੋਲ 3 ਮੁਲਕਾਂ ਦਾ ਡਾਟਾ ਸੀਗਾ, ਹਨਾ। ਠੀਕ ਹੈ, ਪਾਪੂਲੇਸ਼ਨ ਦੀ ਗੱਲ ਕਰਦੇ ਹਾਂਜੀ ਹਾਂ, ਯੂਰਪ ਦੀ ਜਿੱਦਾਂ ਅਮਰੀਕਾ ਤੇ ਕੈਨੇਡਾ ਦੇ ਬਰਾਬਰ ਸ਼ਾਇਦ ਚਲੀ ਜਾਂਦੀ ਹੈਗੀ ਆ, ਵੀ ਉਹ ਇੰਬੈਲੈਂਸ ਨਾ ਕਰੋ ਉਸ ਤਰ੍ਹਾਂ, ਹਨਾ। ਵੀ ਉਹ ਯੂਰਪ ਨੂੰ ਵੀ, ਕਿਉਂਕਿ ਯੂਰਪ ਅਮਰੀਕਾ ਤੇ ਕੈਨੇਡਾ ਦੇ ਬਰਾਬਰ ਦੀ ਇੱਕ ਪਾਪੂਲੇਸ਼ਨ ਹੈਗੀ ਆ, ਸੋ ਉਹਨੂੰ ਤੁਸੀਂ ਇੱਕ ਤਰ੍ਹਾਂ ਨਾਲ ਅਮਰੀਕਾ ਦੇ ਬਰਾਬਰ ਦੀ ਧਿਰ ਬਣ ਕੇ ਖੜੋ, ਉਹਦਾ ਦੋਸਤ ਜਾਂ ਉਹਦੀ ਸੱਜੀ ਜਾਂ ਖੱਬੀ ਬਾਹ ਬਣ ਕੇ ਤਰੋ। ਇਹ ਤੁਹਾਡੇ ਲਈ ਓਪਰਚੁਨਿਟੀ ਹੈ। ਜਦੋਂ ਚਾਈਨਾ ਤੇ ਰੂਸ ਆਪਣੀਆਂ ਤਾਨਾਸ਼ਾਹੀ ਦੀਆਂ ਬਿਰਤੀਆਂ ਕਰਕੇ ਆਪਣੇ ਅੰਦਰੂਨੀ ਜਿਹੜਾ ਸਿਸਟਮ ਆ ਉਹਨੂੰ ਫੌਜੀ ਤੌਰ ਤੇ ਇੰਨਾ ਮਜ਼ਬੂਤ ਕਰ ਰਿਹਾ, ਤਾਂ ਯੂਰਪ ਨੂੰ ਵੀ ਉਹ ਮਜ਼ਬੂਤ ਕਰਨਾ ਪਵੇਗਾ ਤਾਂ ਕਿ ਅਮਰੀਕਾ ਮਜ਼ਬੂਤ ਰਹੇ, ਹਨਾ। ਵੀ ਅਮਰੀਕਾ ਨੂੰ ਇਹ ਨਾ ਹੋ ਵੀ ਉਹ 70 ਮੁਲਕਾਂ 'ਚ ਉਹ ਕੱਲਾ ਜੰਗ ਦੇ ਮੋਰਚੇ ਤੇ ਡਟ ਰਿਹਾ ਤੇ ਯੂਰਪ ਤੋਂ ਆਪਣੇ 20-25 ਮੁਲਕ ਨਹੀਂ ਸਾਂਭੇ ਜਾਂਦੇ। ਸੋ ਇਹ ਇੰਬੈਲੈਂਸ ਆ ਜਿਹੜਾ ਡੈਮੋਗ੍ਰਾਫਿਕ ਇੰਬੈਲੈਂਸ ਆ ਤੇ ਇੰਬੈਲੈਂਸ ਇਨ ਰਿਸੋਰਸਸ ਆ ਜਿਹੜਾ, ਹਨਾ। ਮਾਈਕਲ ਬੈਕਲੇ ਕਹਿੰਦੇ ਵੀ ਇਹ ਤੁਹਾਨੂੰ ਹੈਗਾ ਜਿਹੜਾ ਕਲੀਅਰ ਕਰਨਾ ਪੈਣਾ। ਜੀ ਬਿਲਕੁਲ। ਸੋ ਜਿਹੜੇ 3 ਮੁਲਕ ਨੇ ਅਮਰੀਕਾ, ਕੈਨੇਡਾ ਤੇ ਮੈਕਸੀਕੋ, ਇਹਦਾ ਮਿਲਾ ਕੇ ਤਕਰੀਬਨ 500 ਮਿਲੀਅਨ ਪਾਪੂਲੇਸ਼ਨ। ਹਾਂਜੀ, ਤੇ ਤੁਹਾਡੇ ਯੂਰਪ ਦੀ ਜਿਹੜੀ ਉਧਰਲੇ ਪਾਸੇ 750 ਮਿਲੀਅਨ ਪਾਪੂਲੇਸ਼ਨ ਜਿਹੜੀ ਓਵਰਆਲ ਜਿਹੜੀ ਉਹ ਬਣ ਜਾਂਦੀ ਹੈਗੀ ਆ। ਸੋ ਇੱਥੇ ਅਵਤਾਰ ਸਿੰਘ ਜੀ, ਆਪਾਂ ਜੋ ਇਹ ਸਾਰਾ ਕੁਝ ਚੱਲ ਰਿਹਾ ਆ, ਜਿੱਦਾਂ ਹੁਣ ਇਹ ਜਿਹੜੇ ਇਹ ਗੰਭੀਰ ਲੇਖ ਲਿਖੇ ਜਾ ਰਹੇ ਆ ਟਰੰਪ ਹੁਣਾਂ ਦੀਆਂ ਨੀਤੀਆਂ ਨੂੰ ਵੀ ਲੈ ਕੇ, ਅਮਰੀਕਾ ਦੀ ਲੀਡਰਸ਼ਿਪ ਨੂੰ ਜਿਹੜਾ ਉਹ ਲੈ ਕੇ, ਪਰ ਇੱਥੇ ਅਜੇ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹ ਕਹਿੰਦੇ ਵੀ ਨਹੀਂ, ਇਹ ਜੋ ਇਸ ਟਾਈਮ ਚੱਲ ਰਿਹਾ ਉਹ ਬਿਲਕੁਲ ਠੀਕ ਆ। ਕੀ ਬਹੁਤਿਆਂ ਦੀ ਜਿਹੜੀ ਐਨਕ ਆ ਉਹ ਆਰਥਿਕਤਾ ਨੂੰ ਆ, ਉਹ ਡਾਲਰਾਂ ਦੀ ਆ, ਉਹ ਕੀ ਆਰਥਿਕਤਾ ਸਿਰਫ ਪੈਸੇ ਦੇ ਖੇਡ ਕਰਕੇ ਚੱਲ ਰਿਹਾ ਆ ਜਾਂ ਇਹਦੇ ਵਿੱਚ ਕੁਝ ਹੋਰ ਵੀ ਹੁੰਦਾ ਹੈ? ਹਾਂ, ਨਹੀਂ ਦੇਖੋ, ਇਹ ਬਿਲਕੁਲ ਤੁਹਾਡਾ ਬਹੁਤ ਅੱਛਾ ਸਵਾਲ ਹੈਗਾ। ਜਿਹੜਾ ਇਕਨੋਮੀ ਆ, ਹੁਣ ਜਿਹੜੀ ਟੈਰਿਫ ਵਾਰ ਦੀ ਜਿਹੜੀ ਆਲੋਚਨਾ ਹੋ ਰਹੀ ਹੈ ਨਾ, ਸੋ ਜਿਹੜੇ ਸਿਧਾਂਤਕਾਰ ਆ ਮਾਈਕਲ ਬੈਕਲੇ ਵਰਗੇ, ਉਹ ਕਹਿੰਦੇ ਜਿਹੜੀ ਇਕਨੋਮੀ ਆ, ਇਟ ਇਜ਼ ਨਾਟ ਜਸਟ ਅਬਾਊਟ ਮਨੀ, ਹਨਾ। ਇਕਨੋਮੀ ਕੱਲੀ ਪੈਸੇ ਦੀ ਖੇਡ ਨਹੀਂ ਹੁੰਦੀ, ਇਹਦੇ ਨਾਲ ਜੀਓਪੋਲਿਟਿਕਸ ਜੁੜੀ ਹੁੰਦੀ ਹੈ। ਠੀਕ ਹੈ, ਹਨਾ। ਸੋ ਜੀਓਪੋਲਿਟਿਕਸ, ਇਕਨੋਮੀ ਐਂਡ ਮਿਲਟਰੀ ਤੇ ਡਿਪਲੋਮੇਸੀ, ਇਹ ਸਾਰੀਆਂ ਇੱਕ ਤਰ੍ਹਾਂ ਨਾਲ ਸਕੀਆਂ ਭੈਣਾਂ ਨੇ। ਇਹ ਸਾਰਾ ਕੁਝ ਇਕੱਠਾ ਚੱਲਦਾ। ਤੁਸੀਂ ਇਹਨਾਂ ਚਾਰੇ ਕੜੀਆਂ ਵਿੱਚੋਂ ਕੋਈ ਇੱਕ ਵੀ ਤੋੜ ਦਿੰਦੇ ਹੋ। ਹੁਣ ਜੇ ਤੁਸੀਂ ਆਰਥਿਕਤਾ, ਮਿਲਟਰੀ ਤੇ ਇਕਨੋਮੀ ਨੂੰ ਇੱਕ ਪਾਸੇ ਰੱਖ ਲਓ, ਡਿਪਲੋਮੇਸੀ ਬਾਹਰ ਕੱਢ ਦਿਓ, ਤਾਂ ਵੀ ਉਹ ਕੜੀ ਟੁੱਟ ਜਾਏਗੀ। ਯੂਐਸਏਡ ਦੇ ਵਿੱਚ ਉਹੀ ਚੀਜ਼ ਆਪਾਂ ਦੇਖਦੇ ਹਾਂ ਵੀ ਉਹ ਮਨੀ ਦੇ ਨਾਲ ਹੀ ਡਿਪਲੋਮੇਸੀ ਜਿਹੜੀ ਉਹ ਚੱਲਦੀ ਕਰ ਰਿਹਾ। ਸੋ ਜਿਹੜਾ ਟਰੰਪ, ਉਹਨਾਂ ਦਾ ਇਹ ਨਵਾਂ ਪ੍ਰੋਸਪੈਕਟ ਆ ਰਿਹਾ ਵੀ ਸਭ ਕੁਝ ਪੈਸਾ ਨਹੀਂ ਹੁੰਦਾ, ਟ੍ਰੇਡ ਵਿੱਚ ਆ ਸਾਰਾ ਕੁਝ। ਆਰਥਿਕਤਾ ਸਿਰਫ ਪੈਸੇ ਦੀ ਨਹੀਂ ਹੁੰਦੀ, ਇਹ ਮਾਈਕਲ ਬੈਕਲੇ ਨੇ ਲਿਖਿਆ। ਇਸ ਨਾਲ ਜੀਓਪੋਲਿਟਿਕਸ ਵੀ ਜੁੜੀ ਹੋਈ ਹੈ। ਟਰੰਪ ਉਸ ਸਿਸਟਮ ਨੂੰ ਤੋੜ ਰਹੇ ਹਨ ਜਿਹੜਾ ਪੀੜ੍ਹੀਆਂ ਤੋਂ ਉਸਰਿਆ ਹੋਇਆ ਹੈ, ਹਨਾ। ਟ੍ਰੇਡ ਵਾਰ ਸਿਰਫ ਕੀਮਤਾਂ ਨਹੀਂ ਵਧਾਉਂਦੇ, ਬਲਕਿ ਦੋਸਤਾਂ ਦਰਮਿਆਨ ਦੁਸ਼ਮਣੀਆਂ ਪੈਦਾ ਕਰ ਦਿੰਦੇ ਹਨ, ਜਿਸ ਕਰਕੇ ਜੀਓਪੋਲਿਟਿਕਸ ਪ੍ਰਭਾਵਿਤ ਹੁੰਦੀ ਹੈ। ਸੋ ਇਹ ਹੈ ਵੀ ਜਿੱਥੇ ਉਹ ਮਾਰ ਖਾ ਰਿਹਾ ਡੋਨਲਡ ਟਰੰਪ, ਉਹ ਸਿਰਫ ਇਕਨੋਮੀ ਨੂੰ ਦੇਖ ਰਿਹਾ। ਔਰ ਮੈਂ ਇੱਕ ਇਕਨੋਮਿਸਟ ਨੂੰ ਸੁਣ ਰਿਹਾ ਸੀ, ਉਹ ਕਹਿੰਦੇ ਵੀ ਜਿਹੜਾ ਉਹ ਕਹਿ ਰਿਹਾ ਵੀ ਸਾਡੀ ਜਿਹੜੀ 60s ਦੇ ਵਿੱਚ ਜਿਹੜੀ ਸਾਡੀ ਉਹ ਸੀਗੀ ਮੈਨੂਫੈਕਚਰਿੰਗ ਹੱਬ ਸੀ, ਅਸੀਂ ਉਹ ਮੈਨੂਫੈਕਚਰਿੰਗ ਹੱਬ ਬਣਾਉਣੀ ਚਾਹੁੰਦੇ ਹਾਂ। ਉਹ ਕਹਿੰਦੇ ਵੀ ਡੋਨਲਡ ਟਰੰਪ ਆ ਜਿਹੜੇ, ਉਹ ਉਹਨਾਂ ਪਿੱਛੇ ਰਹਿ ਰਹੇ ਆ। ਉਹਨਾਂ ਨੂੰ ਇਹ ਨਹੀਂ ਪਤਾ ਵੀ 1960 ਤੋਂ ਬਾਅਦ ਅਮਰੀਕਾ ਨੇ ਜਿੰਨੀ ਟੈਕਨੀਕਲੀ ਤੇ ਹਾਈ ਐਂਡ ਟੈਕਨੋਲੋਜੀਜ਼ ਦੀ ਡਿਵੈਲਪਮੈਂਟ ਕਰ ਰਹੀ ਹੈ, ਉਹਦੇ ਨਾਲ ਕੱਲੀਆਂ ਫੈਕਟਰੀਆਂ ਤੱਕ ਗੱਲ ਸੀਮਿਤ ਨਹੀਂ ਰਹਿ ਗਈ। ਹੁਣ ਤਾਂ ਬਹੁਤ ਹੀ ਹਾਇਰ ਲੈਵਲ ਦੀ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਹਾਈ ਟੈਕ ਜਿਹੜਾ ਪ੍ਰੋਡਕਸ਼ਨ ਆਫ ਮੋਡ ਆ, ਜਿਹੜਾ ਉਹ ਇੰਨਾ ਹਾਈ ਟੈਕ ਹੋ ਗਿਆ, ਸਾਨੂੰ ਉਹ 1960 ਤੱਕ ਦੀਆਂ ਜਿਹੜੀਆਂ ਫੈਕਟਰੀਆਂ ਵਾਲਾ ਪ੍ਰੋਪੇਗੰਡਾ ਉਹਦੇ ਵਿੱਚ ਨਹੀਂ ਜਾਣਾ ਪੈਣਾ। ਹਾਲੇ ਵੀ ਅਮਰੀਕਾ ਦੀ ਜਿਹੜੀ ਪ੍ਰੋਡਕਸ਼ਨ ਹੈਗੀ ਆ, ਈਵਨ
ਮੈਂ ਫਰੀਦ ਜ਼ਕਰੀਆ ਨੂੰ ਸੁਣ ਰਿਹਾ ਸੀਗਾ, ਫਰੀਦ ਜੀ ਜ਼ਕਰੀਆ ਨੇ ਵੀ ਇਹ ਗੱਲ ਕਹੀ ਹੈਗੀ ਆ ਵੀ ਅੱਜ ਵੀ ਤੁਹਾਡੀ ਇਕੋਨਮੀ ਹੈ ਜਿਹੜੀ ਜਾਪਾਨ ਤੋਂ, ਸਾਊਥ ਕੋਰੀਆ ਤੋਂ, ਈਵਨ ਯੂਰਪੀਅਨ ਯੂਨੀਅਨ ਦੀਆਂ ਇਕੋਨਮੀਜ਼ ਤੋਂ ਵੀ ਬਹੁਤ ਵਧੀਆ ਜਿਹੜੀ ਹੈਗੀ ਆ ਪਰਫਾਰਮ ਕਰ ਰਹੀ ਹੈਗੀ ਆ। ਉਹਨੇ ਪਰ ਕੈਪੀਟਾ ਇਨਕਮ ਤੇ ਉਹ ਸਾਰਾ ਕੁਝ ਕੱਢ ਕੇ ਜਿਹੜਾ ਹੈਗਾ ਫਰੀਦ ਜ਼ਕਰੀਆ ਨੇ ਗੱਲ ਕੀਤੀ ਹੈਗੀ ਆ ਵੀ ਇਸ ਕਰਕੇ ਹੁਣ ਜਦੋਂ ਇਸ ਸੰਦਰਭ ਵਿੱਚ ਤੁਸੀਂ ਇਹ ਲੈ ਕੇ ਜਾ ਰਹੇ ਹੋਗੇ ਹੋ ਵੀ ਇਕੋਨਮੀ ਨੂੰ ਸਿਰਫ ਪੈਸੇ ਤੱਕ ਸੀਮਿਤ ਕਰ ਦੋ, ਟ੍ਰੇਡ ਨੂੰ ਸਿਰਫ ਪੈਸੇ ਤੱਕ ਸੀਮਿਤ ਕਰ ਦੋ, ਉਹਦੇ ਵਿੱਚੋਂ ਜਿਹੜੀ ਜੀਓਪੋਲਿਟਿਕਸ ਨਿਕਲਦੀ ਹੈਗੀ ਆ, ਜਿਹਨੇ ਬੈਲੈਂਸ ਬਣਾ ਕੇ ਰੱਖਿਆ ਹੋਇਆ ਗਲੋਬਲ ਪੋਲਿਟਿਕਸ ਦਾ, ਜੇ ਤੁਸੀਂ ਉਹਨੂੰ ਆਈਸੋਲੇਟ ਕਰੋਗੇ ਤਾਂ ਕ੍ਰੈਕ ਡਾਊਨ ਹੋਊਗਾ। ਜਿਹਦੀ ਬੈਕਲੇ ਨੇ ਗੱਲ ਕਰੀ ਆ ਵੀ ਆਪਣੇ ਦੋਸਤਾਂ ਨੂੰ ਉਹ ਆਈਸੋਲੇਟ ਕਰ ਦੂਗਾ ਤੇ ਜਿਹਦੇ ਨਾਲ ਜਿਹੜਾ ਵਰਲਡ ਆਰਡਰ ਹੈਗਾ ਉਹ ਬਹੁਤ ਬਹੁਤ ਵੱਡੇ ਕ੍ਰੈਕਸ ਆ, ਉਹਦੇ ਨਾਲ ਜੰਗ ਵਰਗੀ ਸਥਿਤੀ ਵੀ ਆ ਸਕਦੀ ਆ। ਬੈਕਲੇ ਕਹਿੰਦੇ ਆ ਵਿਲ ਇਟ ਬੀ ਰੈਕਲੈਸ ਹਾਈਪਰ ਨੈਸ਼ਨਲਿਸਟ ਪਾਵਰ ਜੋ ਦੋਸਤਾਂ ਨਾਲੋਂ ਸੰਬੰਧ ਤੋੜ ਲਵੇਗੀ ਅਤੇ ਬਹੁਤ ਥੋੜੇ ਫਾਇਦਿਆਂ ਤੱਕ ਸੀਮਿਤ ਰਹੇਗੀ, ਆਪ ਮੁਖੀ ਰਹੇਗੀ, ਜਾਂ ਫਿਰ ਆਪਣੀ ਸ਼ਕਤੀ ਨੂੰ ਨਵੀਆਂ ਤਰਜੀਹਾਂ ਲਈ ਵਰਤੇਗੀ ਜਿਹੜੀਆਂ ਲਿਬਰਲ ਆਰਡਰ ਨੂੰ ਵੱਧ ਸੁਰੱਖਿਅਤ ਰੱਖਣ ਵਿੱਚ ਸਹਾਈ ਹੋਣਗੀਆਂ। ਆ ਹੈਗੇ ਆ ਜਿਹੜੇ ਦੋ ਆਪਾਂ ਸ਼ੁਰੂ ਚ ਕਿਹਾ ਨਾ ਦੋ ਪਾਥ ਹੈਗੇ ਆ। ਹਾਂਜੀ ਵੀ ਪੂਰੀ ਤਰ੍ਹਾਂ ਰੈਕਲੈਸ ਹੋਏਗੀ, ਹਾਈਪਰ ਨੈਸ਼ਨਲਿਸਟ ਹੋਏਗੀ ਵੀ ਬਸ ਹਨਾ ਵੀ ਅਸੀਂ ਹੀ ਆ, ਮਤਲਬ ਕਿ ਟੋਟਲੀ ਜਿਹੜੀ ਐਕਸਟ੍ਰੀਮਿਸਟ ਨੈਸ਼ਨਲਿਜ਼ਮ ਆ ਉਹ ਹੋਏਗੀ ਜੋ ਦੋਸਤਾਂ ਨਾਲੋਂ ਸੰਬੰਧ ਤੋੜ ਲਵੇਗੀ ਅਤੇ ਬਹੁਤ ਥੋੜੇ ਫਾਇਦਿਆਂ ਤੱਕ ਸੀਮਿਤ ਰਹੇਗੀ। ਹੁਣ ਜਦੋਂ ਤੁਸੀਂ ਇਸ ਤਰ੍ਹਾਂ ਆਈਸੋਲੇਸ਼ਨਿਸਟ ਹੋਗੇ ਤਾਂ ਬਹੁਤ ਥੋੜੇ ਫਾਇਦੇ ਮਿਲਣਗੇ, ਜੀਓਪੋਲਿਟਿਕਸ ਚੋਂ ਤੁਸੀਂ ਬਾਹਰ ਹੋ ਜਾਓਗੇ ਹਨਾ, ਗਲੋਬਲ ਡਿਪਲੋਮੈਸੀ ਚੋਂ ਤੁਹਾਨੂੰ ਬਾਹਰ ਤੱਕ ਦਿੱਤਾ ਜਾਊਗਾ। ਜੇ ਅਮਰੀਕਾ ਜੀਓਪੋਲਿਟਿਕਸ ਦੀ ਖੇਡ ਚੋਂ ਜਾਂ ਗਲੋਬਲ ਡਿਪਲੋਮੈਸੀ ਵਿੱਚੋਂ ਬਾਹਰ ਹੋ ਜਾਂਦਾ ਤਾਂ ਉਹਨੂੰ ਆਰਥਿਕ ਫਾਇਦਿਆਂ ਨੇ ਕੀ ਕਰਨਾ, ਉਹਨੇ ਜਿਹੜੀ ਉਹਦੀ ਗਲੋਬਲ ਲੀਡਰ ਦੀ ਜਿਹੜੀ ਫਾਰਮੇਸ਼ਨ ਹੈਗੀ ਆ, ਜੇ ਉਹ ਖਤਮ ਹੋ ਜਾਏਗੀ ਤਾਂ ਜਿਹੜਾ ਨਵਾਂ ਲੀਡਰ ਆਏਗਾ, ਚਾਹੇ ਪੁਤਨ ਆ ਜਾਏ ਚਾਹੇ ਜੀ ਜਿਨਪਿੰਗ ਆ ਜਾਏ, ਉਹ ਗਲੋਬਲ ਆਰਡਰ ਨੂੰ ਉਹਨਾਂ ਬੈਲੈਂਸ ਨਹੀਂ ਕਰ ਸਕਣਗੇ। ਸੋ ਦੇ ਆਰ ਨਾਟ ਕੈਪੇਬਲ ਆ, ਉਹ ਬਹੁਤ ਲੈਗਿੰਗ ਬਿਹਾਈਂਡ ਆ। ਜਿੰਨੀਆਂ ਰਿਸਰਚ ਦੀਆਂ ਤੇ ਹੋਰ ਇੰਸਟੀਟਿਊਸ਼ਨਲ ਐਜੂਕੇਸ਼ਨਲ ਅਮਰੀਕਾ ਨੇ ਤੇ ਵੈਸਟ ਨੇ ਉਹ ਸਾਰੇ ਆ, ਚਾਈਨਾ ਤੇ ਰਸ਼ੀਆ ਬਹੁਤ ਪਿੱਛੇ ਆਪਾਂ ਕਹਿ ਸਕਦੇ ਹਾਂ ਉਹਨਾਂ ਤੋਂ। ਹੁਣ ਕਹਿੰਦਾ ਵੀ ਜਾਂ ਫਿਰ ਆਪਣੀ ਸ਼ਕਤੀ ਨੂੰ ਨਵੀਆਂ ਤਰਜੀਹਾਂ ਲਈ ਵਰਤੇਗੀ ਜਿਹੜੀਆਂ ਲਿਬਰਲ ਆਰਡਰ ਨੂੰ ਵੱਧ ਸੁਰੱਖਿਅਤ ਰੱਖਣ ਵਿੱਚ ਸਹਾਈ ਹੋਣਗੇ। ਆ ਹੈਗੀ ਆ ਵੀ ਗੱਲ ਲਿਬਰਲ ਆਰਡਰ, ਉਹਦੀ ਲੀਡਰਸ਼ਿਪ, ਉਸ ਲੀਡਰਸ਼ਿਪ ਦੇ ਨਾਲ ਉਹਦੀਆਂ ਬ੍ਰਾਂਚਿਸ ਜਿਹੜੀਆਂ ਉਹਦੇ ਦੋਸਤਾਂ ਦੇ ਰੂਪ ਵਿੱਚ ਨੇ, ਅਲਾਈਜ਼ ਐਂਡ ਜਿਹੜੀਆਂ ਰਾਈਵਲਸ ਹੈਗੀਆਂ, ਉਹਨਾਂ ਦੀ ਡੀਮਾਰਕੇਸ਼ਨ ਕਰਨ ਤੋਂ ਬਾਅਦ ਹੀ ਲਿਬਰਲ ਆਰਡਰ ਆ ਜਿਹੜਾ ਉਹਨੂੰ ਸਹੀ ਟਰੈਕ ਤੇ ਚਲਾਇਆ ਜਾ ਸਕਦਾ ਹੈ। ਜੀ ਜੀ। ਅੱਛਾ, ਹੁਣ ਆਪਾਂ ਇਸ ਦੇ ਵਿੱਚ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਅਵਤਾਰ ਸਿੰਘ ਜੀ, ਗੱਲ ਕਰਦੇ ਹਾਂ ਰੂਸ ਤੇ ਚੀਨ ਦੀਆਂ ਨੀਤੀਆਂ ਨੂੰ ਜਿਹੜਾ ਉਹ ਲੈ ਕੇ। ਇਹਨਾਂ ਦੋਨਾਂ ਮੁਲਕਾਂ ਦੀਆਂ ਨੀਤੀਆਂ ਕੀ ਹਨ ਤੇ ਅਮਰੀਕਾ ਇਹਨਾਂ ਨੂੰ ਕਾਬੂ ਵਿੱਚ ਰੱਖ ਸਕਦਾ ਆ? ਇਹ ਹੁਣ ਸਵਾਲ ਆ। ਹਾਂਜੀ ਹਾਂਜੀ। ਸੋ ਰੂਸ ਤੇ ਚੀਨ ਦੀਆਂ ਜਿਹੜੀਆਂ ਖੇਤਰੀ ਲਾਲਸਾਵਾਂ ਨੇ ਨਾ, ਆਪਾਂ ਪਹਿਲਾਂ ਵੀ ਗੱਲ ਕਰੀ ਆ ਵੀ ਚੀਨ ਦੀਆਂ ਖੇਤਰੀ ਲਾਲਸਾਵਾਂ ਨੇ ਜਿਹੜੀਆਂ ਤਾਈਵਾਨ ਤੱਕ ਸੀਮਿਤ ਨਹੀਂ ਹੈਗੀਆਂ, ਬਾਹਰ ਤੱਕ ਹਨਾ। ਉਹ ਤਾਈਵਾਨ ਤੋਂ ਅੱਗੇ ਜਾਏਗਾ। ਇੱਕ ਵਾਰੀ ਤਾਈਵਾਨ ਕਾਬੂ ਆ ਗਿਆ, ਫਿਰ ਇਹ ਜਿਹੜਾ ਐਕਸਪੈਂਸ਼ਨਿਸਟ ਮੋਡ ਆ ਨਾ, ਇੱਕ ਵਾਰੀ ਤੁਹਾਡੇ ਹੱਥ ਛੋਟੀ ਜਿਹੀ ਸਫਲਤਾ ਲੱਗ ਜੇ ਫਿਰ ਅੱਗੇ ਵੱਧਦਾ ਰਹਿੰਦਾ ਹੈਗਾ, ਹਨਾ। ਇਸੇ ਤਰ੍ਹਾਂ ਜਿਹੜਾ ਰੂਸ ਆ ਉਹ ਯੂਕਰੇਨ ਤੱਕ ਸੀਮਿਤ ਨਹੀਂ ਹੈਗਾ, ਉਹ ਪੂਰੇ ਯੂਰਪ ਤੱਕ ਫਿਰ ਜਾਏਗਾ। ਵੀ ਹੁਣ ਮੁੜ ਕੇ ਪੋਲੈਂਡ ਦੱਬ ਰਹੀ ਹੈ। ਹੁਣ ਪਿਛਲੇ ਦਿਨੀ ਪੋਲੈਂਡ ਵਿੱਚ ਆ ਕੇ ਕੁਝ ਮਿਜ਼ਾਈਲਾਂ ਡਿੱਗੀਆਂ ਨੇ, ਚਾਹੇ ਉਹਦਾ ਜਿਹੜਾ ਬਾਰਡਰ ਏਰੀਆ ਹੈਗਾ ਰੂਸ ਦਾ, ਉਹ ਟਰਾਈ ਕਰ ਰਿਹਾ ਵੀ ਕਿਤੇ ਨਾ ਕਿਤੇ ਜਿਹੜੀ ਚਿੰਜੜੀ ਆ ਛੇੜ ਲਈ ਜਾਵੇ, ਹਨਾ। ਉਹ ਫੌਜੀ ਵਿਸਥਾਰਵਾਦ ਚਾਹੁੰਦੇ ਆ। ਸੋ ਦੋਵੇਂ ਜਿਹੜੇ ਚੀਨ ਤੇ ਰਸ਼ੀਆ, ਉਹ ਫੌਜੀ ਵਿਸਥਾਰਵਾਦ ਚਾਹੁੰਦੇ ਆ। ਉਹਨਾਂ ਨੂੰ ਅਮਰੀਕੀ ਲਿਬਰਲ ਆਰਡਰ ਕਾਬੂ ਵਿੱਚ ਰੱਖ ਸਕਦਾ। ਹੁਣ ਮਾਈਕਲ ਬੈਕਲੇ ਇਹ ਕਹਿੰਦੇ ਹੈਗੇ ਵੀ ਜਿਹੜਾ ਅਮਰੀਕਨ ਲਿਬਰਲ ਆਰਡਰ ਆ, ਜਿਹੜਾ ਆਪਣੇ ਦੋਸਤਾਂ ਨਾਲ ਮਿਲ ਕੇ ਚੱਲਦਾ ਹੈ ਨਾ, ਜੇ ਚੀਨ ਤੇ ਰੂਸ ਨੂੰ ਕੁਝ ਧਰਤੀ ਦੇ ਵੀ ਦਿੱਤੀ ਜਾਵੇ ਤਾਂ ਉਹਨਾਂ ਦੀ ਲਾਲਸਾ ਖਤਮ ਨਹੀਂ ਹੋਵੇਗੀ, ਬਲਕਿ ਉਹ ਹੋਰ ਵੱਧਦੀ ਜਾਵੇਗੀ। ਇਤਿਹਾਸ ਦੱਸਦਾ ਹੈ ਕਿ ਵੱਡੀਆਂ ਤਾਕਤਾਂ ਨੂੰ ਆਪਣੇ ਵਿਸਥਾਰਵਾਦੀ ਇਰਾਦਿਆਂ ਤੋਂ ਰੋਕਣ ਲਈ ਫੌਜੀ ਤਾਕਤ ਨਾਲ ਟੱਕਰਨਾ ਪੈਂਦਾ ਹੈ। ਇਸ ਲਈ ਜੀਓਪੋਲਿਟਿਕਸ ਵਿੱਚ ਦੋਸਤਾਂ ਦੀ ਲੋੜ ਪੈਂਦੀ ਹੈ। ਆ ਹੈ ਜਿਹੜਾ ਉਹਦਾ ਹੈ ਨਾ ਵੀ ਚੀਨ ਤੇ ਰੂਸ ਦੀਆਂ ਜਿਹੜੀਆਂ ਲਾਲਸਾਵਾਂ ਨੇ ਉਹਨੂੰ ਡਿਮਾਰਕੇਸ਼ਨ ਕਰੀ ਆ ਮਾਈਕਲ ਬੈਕਲੇ ਨੇ, ਔਰ ਉਹਨਾਂ ਜਿਹੜੀਆਂ ਲਾਲਸਾਵਾਂ ਨੇ ਉਹਨਾਂ ਨੂੰ ਲਿਬਰਲ ਆਰਡਰ ਆ ਜਿਹੜਾ, ਉਹ ਲਿਬਰਲ ਆਰਡਰ ਮਿਲਟਰੀ ਦੇ ਰੂਪ ਵਿੱਚ, ਟ੍ਰੇਡ ਦੇ ਰੂਪ ਵਿੱਚ, ਡਿਪਲੋਮੇਸੀ ਦੇ ਰੂਪ ਵਿੱਚ, ਤੇ ਜਿਹੜੀ ਹੈਗੀ ਹੈ ਜੀਓਪੋਲਿਟਿਕਸ ਦੀ ਜਿਹੜੀ ਇੰਟਰਨਲ ਗੇਮ ਹੈਗੀ ਆ ਉਹਦੇ ਰੂਪ ਵਿੱਚ ਟੱਕਰ ਸਕਦਾ ਹੈ। ਪਰ ਉਹਦੇ ਵਿੱਚੋਂ ਤੁਹਾਨੂੰ ਆਪਣੇ ਦੋਸਤਾਂ ਦੀ ਲੋੜ ਪਵੇਗੀ। ਜੇ ਤੁਸੀਂ ਦੋਸਤਾਂ ਨੂੰ ਆਈਸੋਲੇਟ ਕਰਦੇ ਹੋ ਤਾਂ ਜਿਹੜੇ ਦੁਸ਼ਮਣ ਨੇ ਤੁਹਾਡੀਆਂ ਬਰੂਹਾਂ ਤੱਕ ਆ ਕੇ ਅੱਗੇ ਵਧਣਗੇ, ਚਾਹੇ ਉਹ ਮਿਲੀਟਰੀਲੀ ਆਉਣ, ਚਾਹੇ ਟ੍ਰੇਡ ਦੇ ਰੂਪ ਵਿੱਚ ਆਉਣ, ਚਾਹੇ ਜੀਓਪੋਲਿਟਿਕਸ ਦੇ ਜਾਂ ਫਿਰ ਇੰਟੈਲੀਜੈਂਸ ਏਜੰਸੀਆਂ ਦੇ ਰੂਪ ਵਿੱਚ ਤੁਹਾਡੇ ਅੰਦਰ ਜਿਹੜੀਆਂ ਹੈਗੀਆਂ ਗੜਬੜਾਂ ਕਰਾਉਣ। ਸੋ ਇਹ ਸਾਰਾ ਕੁਝ ਜਦੋਂ ਢਾਂਚਾ ਬਿਖਰੇਗਾ, ਇਹ ਸਾਰਾ ਕੁਝ ਬਿਖਰੇਗਾ। ਪਰ ਜਿਹਦੇ ਲਈ ਸਾਨੂੰ ਲੱਗਦਾ ਹੈਗਾ ਵੀ ਉਹ ਤੋਂ ਬਾਅਦ ਇੱਕ ਵਾਰੀ ਢਾਂਚਾ ਤਿੜਕਣ ਲੱਗ ਗਿਆ
ਤੇ ਫਿਰ ਜਿਹੜਾ ਹੈਗਾ ਉਹਨੂੰ ਇਕੱਠਾ ਕਰਨਾ ਤੇ ਦੋਸਤਾਂ ਨੂੰ ਮੁੜ ਤੋਂ ਟਰਸਟ ਵਿੱਚ ਰਹਿਣਾ ਬਹੁਤ ਔਖਾ ਹੋ ਜਾਏਗਾ। ਬਿਲਕੁਲ ਜਿੱਦਾਂ ਕਹਿੰਦੇ ਹੀ ਹੁੰਦੇ ਆ ਵੀ ਟਰਸਟ ਜਦੋਂ ਚਲੇ ਜਾਂਦਾ ਉਹ ਮਿੰਟਾਂ 'ਚ ਚਲਾਉਂਦਾ ਤੇ ਬਣਾਉਣ ਨੂੰ ਜਿਹੜਾ ਉਹ ਸਦੀਆਂ ਜਿਹੜੀਆਂ ਉਹ ਲੱਗ ਜਾਂਦੀਆਂ। ਇੱਥੇ ਕਈ ਲੋਕਾਂ ਦਾ ਇਹ ਵੀ ਵਿਚਾਰ ਜਾਂ ਚਰਚਾ ਜਿਹੜੀ ਉਹ ਕਰਦੇ ਆ ਵੀ ਰੂਸ ਤੇ ਚੀਨ ਨੂੰ ਆਪਸ ਦੇ ਵਿੱਚ ਤੋੜਨ ਦੀ ਕੋਸ਼ਿਸ਼ ਦੇ ਵਿੱਚ ਜਿਹੜੇ ਟਰੰਪ ਹੈ ਇਹਨਾਂ ਦੋਨਾਂ ਮੁਲਕ ਦੇ ਲੀਡਰਾਂ ਦੇ ਨਾਲ ਪਰਸਨਲ ਰਿਲੇਸ਼ਨ ਬਣਾਉਣ ਦੀਆਂ ਕੋਸ਼ਿਸ਼ਾਂ 'ਚ ਆ। ਮੇਬੀ ਪੁਤਿਨ ਦੇ ਨਾਲ ਕਰੀਬ ਜਿਹੜਾ ਉਹ ਜ਼ਿਆਦਾ ਰਹਿਣ ਦੀ ਗੱਲ ਜਿਹੜੀ ਉਹ ਕਰਦਾ ਆ। ਪਰ ਆਪਾਂ ਨੂੰ ਇਹ ਵੀ ਪਤਾ ਹੈ ਵੀ ਯੂਕਰੇਨ ਦੇ ਯੁੱਧ ਦੇ ਵਿੱਚ ਲੜਾਈ ਦੇ ਵਿੱਚ ਚੀਨ ਪੂਰੀ ਤਰ੍ਹਾਂ ਸਮਰਥਨ ਦੇ ਵਿੱਚ ਆ ਰੂਸ ਦੇ ਨਾਲ। ਕੱਲਾ ਉਹ ਉਹਨੂੰ ਹੱਲਾਸ਼ੇਰੀ ਨਹੀਂ ਦੇ ਰਿਹਾ, ਉਹਨੂੰ ਅਸਲਾ ਵੀ ਪ੍ਰਦਾਨ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਕਰ ਰਿਹਾ ਆ। ਕਿਤੇ ਟਰੰਪ ਹੁਣੀ ਇਹ ਤਾਂ ਨਹੀਂ ਸੋਚ ਰਹੇ ਵੀ ਮੈਂ ਇਕੱਲੇ ਨੂੰ ਕਰਕੇ ਤੇ ਮੈਂ ਇਹਨਾਂ ਨੂੰ ਤੋੜ ਦਊਂਗਾ। ਪਰ ਉਹ ਵੀ ਅੱਗੇ ਚਤਰ ਨੇ, ਉਹ ਕਿਹੜਾ ਅੱਜ ਦੇ ਉਹ ਸੱਤਾ ਦੇ ਵਿੱਚ ਨੇ, ਉਹ ਕਦ ਦੇ ਉਹ ਸੱਤਾ 'ਚ ਸੰਵਿਧਾਨ ਤੱਕ ਵੀ ਉਹਨਾਂ ਨੇ ਬਦਲਾ ਕੇ ਆਪਣੀ ਜਿਹੜੀ ਕਹਿ ਲਓ ਵੀ ਕਾਰਜਕਾਲ ਆ ਉਹਨਾਂ ਨੂੰ ਐਕਸਟੈਂਡ ਜਿਹੜਾ ਉਹ ਕੀਤਾ ਪਿਆ ਆ। ਅਮਰੀਕਾ ਦੇ ਵਿੱਚ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਟਰੰਪ ਉਹਨਾਂ ਦਾ ਕਹਿਣਾ ਵੀ ਮੈਂ 24 ਘੰਟਿਆਂ 'ਚ ਯੁੱਧ ਵਿਰਾਮ ਕਰਾ ਦੂੰਗਾ। ਹੁਣ ਉਹਨਾਂ ਦੇ ਜਿਹੜੇ ਪਿਛਲੇ ਦਿਨੀ ਜਿਹੜੀ ਪਾਲਿਸੀ ਦੇ ਵਿੱਚ ਸ਼ਿਫਟ ਜਿਹੜਾ ਆ ਉਹ ਇਹ ਦੇਖਣ ਨੂੰ ਮਿਲਿਆ। ਉਹ ਕਹਿੰਦੇ ਵੀ ਜੇ ਪੀਸ ਨਹੀਂ ਚਾਹੁੰਦੇ ਤਾਂ ਅਸੀਂ ਇਸ ਮੁੱਦੇ ਤੋਂ ਗਾਂਹ ਤੁਰਨ ਵਾਲੇ ਹਾਂ। ਇਸ ਦੇ ਵਿੱਚ ਕਿਉਂਕਿ ਅਮਰੀਕਾ ਦਾ ਕੋਈ ਸਿੱਧਾ ਸੰਬੰਧ ਨਹੀਂ। ਚੀਨ ਦੇ ਨਾਲ ਟ੍ਰੇਡ ਵਾਰ ਨੂੰ ਲੈ ਕੇ ਪਹਿਲੋਂ ਅੱਖਾਂ ਦਿਖਾਈਆਂ ਤੇ ਅੱਜ ਜਿਹੜੀ ਚਰਚਾਵਾਂ ਇਹ ਆ ਵੀ ਉਹ ਟ੍ਰੇਡ ਵਾਰ ਦੇ ਵਿੱਚ ਆਪ ਪਹਿਲ ਕਰਕੇ ਹੁਣ ਉਸ ਦੇ ਵਿੱਚ ਨਰਮੀ ਜਿਹੜੀ ਉਹ ਦਿਖਾ ਰਹੇ ਆ। ਇਹਨਾਂ ਸਾਰੀਆਂ ਚੀਜ਼ਾਂ ਦਾ ਕੀ ਅਸਰ ਜਿਹੜਾ ਤੁਸੀਂ ਦੇਖਦੇ ਆ ਜਾਂ ਇਹਦੇ ਕੀ ਅਰਥ ਨੇ? ਹਾਂਜੀ, ਜਿਹੜਾ ਤੁਹਾਡਾ ਪਹਿਲਾ ਸਵਾਲ ਹੈਗਾ ਨਾ ਵੀ ਜਿਹੜਾ ਚੀਨ ਤੇ ਰੂਸ ਆ ਉਹ ਬਿਲਕੁਲ ਟੈਕਨੀਕਲੀ ਹੈਗਾ। ਇੱਕ ਫੋਰਨ ਅਫੇਅਰਸ ਵਿੱਚ ਹੋਰ ਆਰਟੀਕਲ ਛਪਿਆ ਹੈਗਾ, ਉਹ ਹੈਗਾ ਅਲੈਗਜ਼ੈਂਡਰ ਗੈਬਿਓਵ ਦਾ। ਉਹ ਰਸ਼ੀਅਨ ਇਕੋਨੋਮਿਸਟ ਨੇ ਜਾਂ ਰਸ਼ੀਅਨ ਪੋਲੀਟੀਕਲ ਸਾਇੰਟਿਸਟ ਨੇ। ਉਹਨਾਂ ਦਾ ਹੈਗੇ ਦ ਰਸ਼ੀਆ ਦੈਟ ਪੁਤਿਨ ਮੇਡ, ਵੀ ਪੁਤਿਨ ਨੇ ਜਿਹੜਾ ਰਸ਼ੀਆ ਉਸਾਰਿਆ ਹੈ ਨਾ। ਸੋ ਉਹਦੇ ਵਿੱਚ ਉਹਨਾਂ ਨੇ ਬਹੁਤ ਇਹ ਬਿਲਕੁਲ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਨੇ ਉਹਦੇ ਵਿੱਚ ਉਹਨੇ ਐਨਾਲਿਸਿਸ ਕਰਿਆ। ਉਹ ਕਹਿੰਦਾ ਵੀ ਯੂਕਰੇਨ ਦੀ ਜੰਗ ਤੋਂ ਬਾਅਦ ਜਾਂ ਉਹ ਹੁਣ ਜਿਹੜਾ ਡੋਨਲਡ ਟਰੰਪ ਵਾਲਾ ਵੀ ਇਹ ਆਸਪੈਕਟ ਤੁਸੀਂ ਗੱਲ ਕਰਿਆ ਵੀ ਉਹਨਾਂ ਨੂੰ ਦੋਵਾਂ ਨੂੰ ਤੋੜੀਏ, ਉਹ ਟੁੱਟ ਨਹੀਂ ਰਹੇ, ਉਹ ਬਹੁਤ ਨੇੜੇ ਹੋ ਰਹੇ ਆ। ਉਹਨਾਂ ਦਾ ਬਹੁਤ ਨੇੜਲਾ ਰਿਸ਼ਤਾ ਹੈਗਾ ਜਿਹੜਾ ਕ੍ਰੀਏਟ ਹੋ ਰਿਹਾ ਹੈ। ਇਹ ਦੋਵੇਂ ਮੁਲਕ ਦੇ ਆਰ ਬਿਲਡਿੰਗ ਅਲਾਈਅੰਸਿਸ ਟੂ ਸਪੋਰਟ ਦੀ ਵਾਰ। ਹੁਣ ਤੁਸੀਂ ਦੇਖੋ ਨਾ ਉਹਨਾਂ ਦੇ ਅਲਾਈਅੰਸ ਕਾਹਦੇ ਲਈ ਬਿਲਡ ਹੋ ਰਹੇ ਆ? ਉਹ ਟ੍ਰੇਡ ਲਈ ਨਹੀਂ ਬਹੁਤੇ ਹੋ ਰਹੇ, ਟੂ ਸਪੋਰਟ ਦੀ ਵਾਰ, ਸਸਟੇਨਿੰਗ ਐਂਡ ਇਕਨੋਮੀ ਟਾਰਗੇਟਡ ਬਾਈ ਵਾਰ। ਵੀ ਜਿਹੜੀ ਜੰਗ ਨੇ ਜਿਹੜੀ ਇਕਨੋਮੀ ਨੂੰ ਇੱਕ ਤਰ੍ਹਾਂ ਨਾਲ ਫਰਕ ਪਾਇਆ ਰੂਸ ਦੀ ਇਕਨੋਮੀ ਨੂੰ। ਸੋ ਉਸ ਇਕਨੋਮੀ ਨੂੰ ਬਚਾਉਣ ਲਈ ਚੀਨ ਤੇ ਰੂਸ ਆ ਜਿਹੜੇ ਉਹ ਲਗਾਤਾਰ ਇਕੱਠੇ, ਬਹੁਤ ਵੱਡੀ ਕੋਲੈਬੋਰੇਸ਼ਨ ਆ। ਮੈਂ ਤੁਹਾਨੂੰ ਦੱਸਦਾ, ਉਹ ਕਹਿੰਦਾ ਵੀ ਇੱਕ ਤਾਂ ਇਹਨਾਂ ਨੇ ਜਿਉਂ-ਜਿਉਂ ਉਹਨਾਂ ਦੇ ਅਮਰੀਕਾ ਨਾਲੋਂ ਸੰਬੰਧ ਦੂਰ ਹੁੰਦੇ ਗਏ, ਉਹਨਾਂ ਨੇ ਇੰਡੀਆ, ਮਿਡਲ ਈਸਟ ਤੇ ਲੈਟਿਨ ਅਮਰੀਕਾ ਨਾਲ ਆਪਣੇ ਰਿਲੇਸ਼ਨ ਬਣਾਉਣੇ ਸ਼ੁਰੂ ਕਰ ਦਿੱਤੇ ਆ ਚੀਨ ਤੇ ਰੂਸ ਨੇ, ਹੈਨਾ। ਸੋ ਜਿਹੜਾ ਰੂਸ ਹੈ ਇਸ ਵੇਲੇ ਚੀਨ ਤੇ ਬਹੁਤ ਵੱਡੀ ਪੱਧਰ ਤੇ ਜਿਹੜਾ ਹੈਗਾ ਡਿਪੈਂਡੈਂਟ ਹੋ ਗਿਆ ਹੈਗਾ, ਹੈਨਾ। ਜਿਹੜਾ ਚਾਈਨਾ ਇਸ ਵੇਲੇ 30% ਆਫ ਰਸ਼ੀਅਨ ਐਕਸਪੋਰਟ ਨੂੰ ਬਾਏ ਕਰ ਰਿਹਾ। ਜਿਹੜਾ ਰਸ਼ੀਆ ਐਕਸਪੋਰਟ ਕਰਦਾ ਨਾ ਪੂਰੀ ਦੁਨੀਆ ਨੂੰ, ਉਹਦੇ ਵਿੱਚੋਂ 30% ਚਾਈਨਾ ਨੂੰ ਜਾ ਰਿਹਾ। ਚਾਈਨਾ ਆਪਣੀ ਰॉ ਇੰਡਸਟਰੀ ਲਈ ਜਿਹੜਾ ਰॉ ਮਟੀਰੀਅਲ ਆ, ਜਿੱਦਾਂ ਹੁਣ ਚਾਈਨਾ ਰਸ਼ੀਆ ਨੂੰ ਇੱਕ ਕਲੋਨੀ ਦੇ ਤੌਰ ਤੇ ਵਰਤ ਰਿਹਾ ਵੀ ਉੱਥੋਂ ਰॉ ਮਟੀਰੀਅਲ ਕੱਢ ਰਿਹਾ ਆਪਣੀਆਂ ਫੈਕਟਰੀਆਂ 'ਚ, ਉਹਨੂੰ ਜਿਹੜਾ ਇਕਨੋਮੀ ਨੂੰ ਮਜ਼ਬੂਤ ਕਰ ਰਿਹਾ ਹੈਗਾ। ਸੋ ਚਾਈਨਾ ਦਾ ਜਿਹੜਾ 30% ਐਕਸਪੋਰਟ, ਰਸ਼ੀਆ ਦਾ 30% ਐਕਸਪੋਰਟ ਜਿਹੜਾ ਜਾ ਰਿਹਾ ਉਹ 2021 ਵਿੱਚ ਸਿਰਫ 14% ਸੀ। ਇਟ ਮੀਨ 16% ਜਿਹੜਾ ਹੈਗਾ ਆ 4-5 ਸਾਲਾਂ 'ਚ ਰੂਸ ਦਾ ਜਿਹੜਾ ਐਕਸਪੋਰਟ ਆ ਚੀਨ ਨੂੰ ਵਧਿਆ। ਦੋਹਾਂ ਦੇ ਕਿੰਨੇ ਵਧੀਆ ਰਿਲੇਸ਼ਨ ਵਧ ਰਹੇ ਹੈਗੇ ਆ। ਚਾਈਨਾ ਸਪਲਾਈਜ਼ 40% ਆਫ ਇਟਸ ਐਕਸਪੋਰਟਸ ਟੂ ਚਾਈਨਾ, ਹਨਾ, ਟੂ ਰਸ਼ੀਆ। ਜਿਹੜੇ ਚਾਈਨਾ ਤੋਂ ਰੂਸ ਨੂੰ ਜਾ ਰਹੇ ਹੈਗੇ ਆ, ਇਹ ਕਿਸੇ ਸਮੇਂ 24% ਸੀ। ਇਹਦੇ 'ਚ ਵੀ ਤੁਸੀਂ ਦੇਖੋ ਵੀ 16% ਦਾ ਜਿਹੜਾ ਵਾਧਾ ਹੈਗਾ ਉਹ ਹੋਇਆ। ਔਰ ਜਿਹੜੀ ਅੰਦਰ ਦੀਆਂ ਖਬਰਾਂ ਦੱਸਣ ਵਾਲੇ ਦੱਸਦੇ ਆ ਵੀ ਕੁਛ ਥਾਵਾਂ ਤੇ ਮਿਲਟਰੀ ਦੇ ਜਿਹੜੇ ਇਕਵਿਪਮੈਂਟ ਬਣਦੇ ਆ ਉਹਦੇ ਵਿੱਚ ਰੂਸ ਆ ਜਿਹੜਾ ਟੈਕਨੋਲੋਜੀ ਪੱਖੋਂ ਚੀਨ ਤੋਂ ਵੀ ਅੱਗੇ ਸੀ। ਰੂਸ ਦੇ ਸਾਇੰਟਿਸਟਾਂ ਨੇ ਟੈਕਨੋਲੋਜੀਕਲੀ ਬਹੁਤ ਜ਼ਿਆਦਾ ਚਾਈਨਾ ਨਾਲੋਂ ਵੀ ਵਧੀਆ ਕੰਮ ਕਰਿਆ ਹੋਇਆ ਹਥਿਆਰਾਂ ਦੇ ਮਾਮਲੇ ਵਿੱਚ। ਪਰ ਹੁਣ ਕਿਉਂਕਿ ਜੰਗ ਲੱਗਣ ਕਾਰਨ ਰੂਸ ਕੋਲ ਉਹਨਾਂ ਨੂੰ ਮੈਨੂਫੈਕਚਰ ਕਰਨ ਦੇ ਰਿਸੋਰਸਿਸ ਨਹੀਂ ਰਹੇ, ਪੈਸੇ ਨਹੀਂ ਹੈਗੇ, ਹਨਾ। ਉਹਨੇ ਕਹਿੰਦੇ ਵੀ ਬਹੁਤ ਮਜਬੂਰੀ ਵਿੱਚ ਆਪਣੀਆਂ ਉਹ ਟੈਕਨੋਲੋਜੀਆਂ ਚਾਈਨਾ ਨੂੰ ਦੇ ਦਿੱਤੀਆਂ ਵੀ ਘੱਟੋ ਘੱਟ ਇਸ ਟੈਕਨੋਲੋਜੀ ਦੇ ਆਧਾਰ ਤੇ ਮੈਨੂੰ ਹਥਿਆਰ ਬਣਾ ਕੇ ਦੇ ਦੇ। ਹੁਣ ਇੰਨੀ ਜ਼ਿਆਦਾ ਡਿਪੈਂਡੈਂਸ ਹੋਣੀ ਵੀ ਆਪਣੀਆਂ ਜਿਹੜੀਆਂ ਸੀਕ੍ਰੇਟ ਟੈਕਨੋਲੋਜੀਜ਼ ਹੁੰਦੀਆਂ
ਉਹ ਸੀਕ੍ਰੇਟ ਟੈਕਨੋਲੋਜੀਜ਼ ਵੀ ਜਿਹੜੀਆਂ ਚਾਈਨਾ ਨੂੰ ਹਸਤਾਂਤਰਿਤ ਕਰ ਦੇਣੀਆਂ। ਇਹ ਸਾਰਾ ਜਿਹੜਾ ਹੈਗਾ, ਉਹ ਕਹਿੰਦਾ ਵੀ ਇਸ ਲੈਵਲ ਤੇ ਹੁਣ ਇਹਨਾਂ ਨੂੰ ਆਈਸੋਲੇਟ ਕਰਨ ਲਈ ਇਸੇ ਕਰਕੇ ਕਿਹਾ ਜਾ ਰਿਹਾ ਵੀ ਜਿਹੜਾ ਰਸ਼ੀਆ ਨੇ ਪੂਤਿਨ ਨੇ ਜਿਹੜਾ ਰਸ਼ੀਆ ਛੱਡਿਆ, ਜਿਹੜਾ ਅਲੈਗਜ਼ੈਂਡਰ ਗੋਬੇਵ ਦਾ ਆਰਟੀਕਲ ਆ, ਉਹ ਕਹਿੰਦੇ ਵੀ ਜਿਸ ਕਿਸਮ ਨਾਲ ਹੁਣ ਉਹਨੇ ਕਹਿੰਦੇ ਵੀ ਵਾਰ ਨੂੰ ਇੱਕ ਇੰਡਸਟਰੀ ਬਣਾ ਲਿਆ। ਉਹਨੇ ਪਿਛਲੇ 3-4 ਸਾਲਾਂ 'ਚ ਰੂਸ ਵਿੱਚ ਉਹ ਇੰਡਸਟਰੀ ਵਧੀ ਫੁੱਲੀ ਆ ਜਿਹੜੀ ਜੰਗ ਨਾਲ ਸੰਬੰਧਿਤ ਆ, ਚਾਹੇ ਹਥਿਆਰਾਂ ਦੀ ਮੈਨੂਫੈਕਚਰਿੰਗ ਆ, ਚਾਹੇ ਇਹ ਹੈਗਾ ਵੀ ਜਿਹੜੇ ਅਮੀਰ ਲੋਕ ਸੀ, ਅਮੀਰ ਲੋਕਾਂ ਦੀ ਇਨਵੈਸਟਮੈਂਟ ਆ ਜਿਹੜੀ ਜੰਗ ਦੀ ਇਕਵਿਪਮੈਂਟ ਨੂੰ ਬਣਾਉਣ ਵਿੱਚ ਜਾਂ ਜੰਗ ਲਈ ਟੈਕਨੋਲੋਜੀਜ਼ ਕ੍ਰੀਏਟ ਕਰਨ, ਚਾਹੇ ਉਹ ਡਰੋਨ ਨੇ, ਚਾਹੇ ਇੰਟੈਲੀਜੈਂਸ ਆ ਜਾਂ ਉਹ ਹੋਈ ਆ। ਤੇ ਜਿਹੜਾ ਉਹਦੇ ਆਲੇ ਦੁਆਲੇ ਦੇ ਜਿੰਨੇ ਆਫੀਸਰ ਆ, ਉਹਦੇ ਮਤਲਬ ਕਿ ਇੱਕ ਵੱਡਾ ਅਕਸਰ ਨੂੰ ਰਾਜ ਕਰ ਰਿਹਾ ਉਹ 24 ਸਾਲ ਤੋਂ, ਵੀ ਉਹਦਾ ਇੱਕ ਆਪਣਾ ਇੱਕ ਔਰਾ ਹੈਗਾ। ਉਸ ਚੋਂ ਫਿਰ ਮਿਲਟਰੀ ਦੇ ਜਿਹੜਾ ਵੀ ਇੰਟੈਲੀਜੈਂਸ ਲਈ ਆਫੀਸਰਸ ਆ ਰਹੇ ਆ, ਉਹ ਸਾਰੇ ਉਸ ਘੇਰੇ ਚੋਂ। ਉਹ ਕਹਿੰਦੇ ਵੀ ਇੱਕ ਵਾਰ ਆ, ਇੱਕ ਇੰਡਸਟਰੀ ਬਣ ਗਈ ਆ, ਲੋਕਾਂ ਨੂੰ ਨੌਕਰੀਆਂ ਮਿਲ ਰਹੀਆਂ ਨੇ, ਵੱਡੀ ਪੱਧਰ ਤੇ ਜੌਬਸ ਕ੍ਰੀਏਟ ਹੋ ਰਹੀਆਂ। ਵੀ ਯੂਕਰੇਨ ਦੇ ਜਿਹੜੇ ਹਮਾਇਤੀ ਰੂਸ ਵਿੱਚ ਰਹਿ ਰਹੇ ਆ, ਉਹਨਾਂ ਤੇ ਨਿਗਾਹ ਰੱਖਣੀ, ਅਮਰੀਕਾ ਦੇ ਹਮਾਇਤੀਆਂ ਤੇ ਜਾਂ ਵੈਸਟਰਨ ਹਮਾਇਤੀਆਂ ਤੇ। ਉਹ ਇੱਕ ਤਰ੍ਹਾਂ ਨਾਲ ਇੰਟੈਲੀਜੈਂਸ ਵਿੱਚ ਇੰਨੀਆਂ ਜ਼ਿਆਦਾ ਨੌਕਰੀਆਂ ਨਿਕਲੀਆਂ ਨੇ, ਤੇ ਉਹ ਸਾਰੀ ਜਿਹੜੀ ਕੋਲੈਬੋਰੇਸ਼ਨ ਆ ਉਹ ਹੋ ਰਹੀ ਹੈ। ਜਿਹੜੇ ਵੱਡੇ ਅਮੀਰ ਨੇ ਉਹ ਵੈਸਟ ਵਿੱਚ ਜਿਹੜਾ ਪੈਸਾ ਸੀਗਾ ਉਹ ਡਾਈਵਰਜ ਕਰਕੇ ਰੂਸ ਲਿਆ ਕੇ ਉਹਦੇ ਵਿੱਚ ਉਹ ਵਾਰ ਇੰਡਸਟਰੀ ਦਾ ਇੱਕ ਪੂਰੀ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਇੱਕ ਗੈਂਗ ਬਣ ਗਿਆ ਹੋਇਆ। ਸੋ ਇਸ ਗੈਂਗ ਨੂੰ ਤੋੜਨਾ ਹਾਲੇ ਇੰਟਰਨਲ ਟੁੱਟ ਭੱਜ ਨਾਲ ਉਹ ਨਹੀਂ ਟੁੱਟਣਾ। ਜਿਹੜੇ ਹੈਗੇ ਆ ਨਾ ਅਲੈਗਜ਼ੈਂਡਰ ਗੋਬੇਵ, ਉਹ ਕਹਿੰਦੇ ਵੀ ਜਿਹੜੀਆਂ ਖਾਸ ਕਰਕੇ ਉਹਨਾਂ ਨੇ ਜਿਹੜੀਆਂ ਯੂਰਪੀਅਨ ਇੰਟੈਲੀਜੈਂਸ ਏਜੰਸੀਆਂ, ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਉਹ ਕਹਿੰਦੇ ਆ ਵੀ ਜਿਹੜੇ ਉੱਥੋਂ ਇਨਪੁਟਸ ਨੇ ਵੀ ਉਹ ਦੇਖ ਰਹੇ ਆ ਵੀ ਪੁਤਿਨ ਦਾ ਐਗਜ਼ਿਟ ਕਰੋ ਹੁੰਦਾ ਰੂਸ ਚੋਂ। ਹੁਣ ਤਾਂ ਇਹ ਆ ਵੀ ਜਾਂ ਤਾਂ ਉਹਨੂੰ ਕਈ ਤਰ੍ਹਾਂ ਨਾਲ ਹੋਊਗਾ, ਵੀ ਜਾਂ ਤਾਂ ਚੋਣਾਂ 'ਚ ਹਾਰ ਗਿਆ, ਜਾਂ ਬੁੱਢਾ ਹੋ ਗਿਆ, ਜਾਂ ਮੌਤ ਹੋ ਗਈ, ਜਾਂ ਕਤਲ ਕਰ ਦਿੱਤਾ ਗਿਆ। ਇਹ ਕਈ ਕਿਸਮ ਦੀਆਂ ਸੰਭਾਵਨਾਵਾਂ ਨੇ। ਪਰ ਉਹ ਹੈਗਾ ਵੀ ਕਹਿੰਦੇ ਉਹ ਤੋਂ ਬਾਅਦ ਜਿਹੜਾ ਲੀਡਰ ਆਉਣਾ, ਪੁਤਿਨ ਤੋਂ ਬਾਅਦ ਜਿਹੜਾ ਲੀਡਰ ਆਉਣਾ, ਉਹ ਵੀ ਹੁਣ ਪੁਤਿਨ ਦੇ ਨੇੜਲੇ ਘੇਰੇ 'ਚੋਂ ਹੀ ਆਉਣਾ ਨਾ। ਉਹ ਤਾਂ ਹੈ ਹੀ ਆ। ਇਹ ਤਾਂ ਹੈ ਨਹੀਂ ਵੀ ਬਿਲਕੁਲ ਹੀ ਜੇ ਪੁਤਿਨ ਰਾਈਟ ਦਾ ਤਾਂ ਕੋਈ ਲੈਫਟ ਚੋਂ ਬੰਦਾ ਆ ਜਾਊਗਾ। ਇਹ ਤਾਂ ਨਵਲੈਨੀ ਵਰਗਾ ਥੋੜੀ ਆ ਸਕਦਾ ਹੈ। ਹਾਂ, ਵੀ ਜਿਸ ਕਿਸਮ ਦਾ ਬਿਲਕੁਲ ਨਵੀਂ ਕਿਸਮ ਦਾ ਤਾਂ ਲੀਡਰ ਨਹੀਂ ਆਊਗਾ। ਹੁਣ ਉਹ ਦੇਖ ਰਹੇ ਆ ਕਿ ਵੀ ਜਿਹੜਾ ਨਵਾਂ ਲੀਡਰ ਆਊਗਾ ਉਹਦੀਆਂ ਕਿਸ ਕਿਸਮ ਦੀਆਂ ਨੀਤੀਆਂ ਹੋਣਗੀਆਂ। ਆਇਆ ਉਹ ਥੋੜਾ ਬਹੁਤਾ ਲਿਬਰਲ ਹੋਵੇਗਾ ਜਾਂ ਵਿੰਡੋ ਖੋਲੇਗਾ, ਜਿਸ ਤਰ੍ਹਾਂ ਇਕਨੋਮੀ ਦਾ ਜਿਹੜਾ ਕਮਜ਼ੋਰ ਹੋਈ ਆ ਇਕਨੋਮੀ, ਉਹਨੂੰ ਖੋਲਣ ਲਈ, ਜਾਂ ਜਿਹੜਾ ਇੱਕ ਓਲੀਗਾਰਕਸ ਦਾ ਜਿਹੜਾ ਵੱਡੇ ਅਮੀਰਾਂ ਦਾ ਜਿਹੜਾ ਧੜਾ ਹੈਗਾ ਜਿਹਦੇ ਵੈਸਟ ਵਿੱਚ ਪੈਸੇ ਪਏ ਆ ਔਰ ਫਰੀਜ਼ ਹੋਏ ਆ, ਉਹ ਦਬਾਅ ਪਾਉਂਦਾ। ਸੋ ਇਸ ਕਿਸਮ ਦੀਆਂ ਉਹ ਕਹਿੰਦਾ ਵੀ ਆਫਟਰ ਪੁਤਿਨ ਦਾ ਜਿਹੜਾ ਸਿਨੈਰੀਓ ਹੈਗਾ, ਹੁਣ ਜਿਹੜਾ ਯੂਰਪੀਅਨ ਇੰਟੈਲੀਜੈਂਸ ਏਜੰਸੀ ਆ ਉਹ ਉਹਦੇ ਤੇ ਵਰਕ ਕਰ ਰਹੀ ਆ, ਔਰ ਅਮਰੀਕਾ ਨੂੰ ਵੀ ਉਹਨਾਂ ਨਾਲ ਕੋਲੈਬੋਰੇਟ ਕਰਨਾ ਚਾਹੀਦਾ ਤਾਂ ਕਿ ਰੂਸ ਤੇ ਚੀਨ ਦੀ ਜਿਹੜੀ ਨੇੜਤਾ ਉਹ ਕਹਿੰਦੇ ਨਹੀਂ ਤੋੜ ਸਕਦੇ, ਕਿਉਂਕਿ ਦੋਵਾਂ ਦੇ ਇੰਟਰਸਟ ਇੱਕੋ ਹੀ ਨੇ। ਦੋਵੇਂ ਤਾਨਾਸ਼ਾਹ ਨੇ, ਦੋਵਾਂ ਨੇ ਆਪਣੇ ਸਮਾਜਾਂ ਨੂੰ ਦੱਬ ਕੇ ਰੱਖਿਆ ਹੋਇਆ। ਸੋ ਦੋਹਾਂ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਿਮਿਲੈਰਿਟੀਜ਼ ਨੇ ਜਿਹੜੀਆਂ ਲਿਬਰਲ ਆਰਡਰ ਦੇ ਵਿਰੋਧ ਵਿੱਚ ਨੇ। ਸੋ ਇਸ ਵਿਰੋਧ ਚੋਂ ਜਿਹੜਾ ਹੈਗਾ ਲਿਬਰਲ ਆਰਡਰ ਦੇ ਹਮਾਇਤੀਆਂ ਦੀ ਜਿਹੜੀ ਹੈਗੀ ਆ ਏਕਤਾ ਹੈਗੀ ਆ, ਉਹ ਸਾਡੇ ਲਈ ਇੱਕ ਪ੍ਰੋਸਪੈਕਟ ਲੈ ਕੇ ਆ ਸਕਦੀ ਹੈ। ਅੱਛਾ, ਜਿਹੜਾ ਆਪਾਂ ਪਹਿਲੇ ਆਰਟੀਕਲ ਦੀ ਮਾਈਕਲ ਵੈਕਲੀ ਦੇ ਕਰ ਰਹੇ ਸੀ, ਉਹ ਅਮਰੀਕਾ ਨੂੰ ਰੋਗ ਸਟੇਟ ਜਿਹੜਾ ਉਹ ਹੁਣ ਉਹ ਕਹਿ ਰਿਹਾ ਆ। ਕੀ ਅਮਰੀਕਾ ਪੁਤਿਨ ਤੇ ਸ਼ੀ ਜਿਨਪਿੰਗ ਦੇ ਰਾਹ ਦੇ ਉੱਤੇ ਜਿਹੜਾ ਤੁਰਿਆ ਹੈ, ਚੀਨ ਤੇ ਰੂਸ ਦੇ ਰਾਹ ਤੇ ਤੁਰਿਆ ਆ? ਕੀ ਅਮਰੀਕਾ ਦੇ ਵਿੱਚ ਜਿਹੜੇ ਟਰੰਪ ਨੇ ਉਹ ਉਦਾਂ ਦਾ ਇੱਕ ਰਾਜ ਉਸਾਰਨ ਦੀ ਇੱਕ ਮਨ ਦੇ ਵਿੱਚ ਭਾਵਨਾ ਰੱਖਦੇ ਆ, ਜਿਹੜਾ ਅਮਰੀਕਾ ਨੂੰ ਇੱਕ ਰੋਗ ਸਟੇਟ ਦੇ ਤੌਰ ਦੇ ਉੱਤੇ ਫੋਰਨ ਅਫੇਅਰ ਵਾਲੇ ਇੱਕ ਨਹੀਂ ਮਲਟੀਪਲ ਆਰਟੀਕਲ ਉਦਾਂ ਲਿਖ ਰਹੇ ਨੇ? ਦੇਖੋ, ਜਿਹੜੀਆਂ ਵੈਸਟਰਨ ਡੈਮੋਕ੍ਰੇਸੀ ਆ ਨਾ, ਉਹਦੀਆਂ ਐਂਟੀਬਾਡੀਜ਼ ਬਹੁਤ ਮਜ਼ਬੂਤ ਨੇ। ਤੁਸੀਂ ਦੇਖੋ ਵੀ ਆਪਾਂ ਇੰਡੀਆ 'ਚ ਕਿੰਨੀ ਕਰਪਸ਼ਨ ਹੁੰਦੀ ਆ ਪੋਲੀਟੀਕਲੀ ਜਾਂ ਆਫੀਸ਼ੀਅਲ ਲੈਵਲ ਤੇ, ਹੇਠਲੇ ਦਫ਼ਤਰਾਂ ਤੋਂ ਲੈ ਕੇ ਉੱਪਰ ਤੱਕ। ਵੈਸਟ ਵਿੱਚ ਉਸ ਕਿਸਮ ਦੀ ਜਿਹੜੀ ਪਬਲਿਕ ਕਰਪਸ਼ਨ ਆ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦੀ, ਕਿਉਂਕਿ ਉਹ ਐਂਟੀਬਾਡੀਜ਼ ਬਹੁਤ ਮਜ਼ਬੂਤ ਨੇ, ਹਨਾ। ਸੋ ਤੁਸੀਂ ਕੁਝ ਸਮਾਂ ਪਹਿਲਾਂ ਦੇਖਿਆ ਹੋਊਗਾ, ਉਹਦੀ ਮੈਂ ਉਦਾਹਰਨ ਦਿੰਦਾ ਵੀ ਯੂਕੇ ਦਾ ਪ੍ਰਾਈਮ ਮਿਨਿਸਟਰ ਹੁੰਦਾ ਸੀ ਬੋਰਿਸ ਜੌਨਸਨ। ਹਾਂਜੀ, ਬੋਰਿਸ ਜੌਨਸਨ ਨੇ ਕੋਵਿਡ ਦੇ ਦੌਰਾਨ ਉਹਦੇ ਤੇ ਦੋਸ਼ ਲੱਗੇ ਵੀ ਜਦੋਂ ਉਹ ਲੋਕਾਂ ਨੂੰ ਇਹ ਹੁਕਮ ਕਰ ਰਿਹਾ ਸੀਗਾ ਵੀ ਘਰਾਂ 'ਚ ਰਹੋ, ਕੱਲੇ ਰਹੋ, ਇੱਕ ਦੂਜੇ ਨਾਲ ਨੇੜਤਾ ਨਾ ਵਧਾਓ, ਤਾਂ ਉਹਦੇ ਆਪਣੇ ਦਫ਼ਤਰ ਵਿੱਚ 100 200 ਬੰਦਿਆਂ ਦੀਆਂ ਪਾਰਟੀਆਂ ਹੁੰਦੀਆਂ ਰਹੀਆਂ। ਵੀ ਉਹਨੇ ਕਾਨੂੰਨ ਦੀ ਆਪ ਉਲੰਘਣਾ ਕੀਤੀ ਹੈਗੀ ਆ। ਤੇ ਤੁਸੀਂ ਦੇਖੋ ਵੀ ਇੰਨਾ ਵਧੀਆ ਸਿਸਟਮ ਚੋਂ ਹੌਲੀ ਉਹਨਾਂ ਨੇ ਇਹੋ ਜਿਹਾ ਬਾਹਰ ਕੱਢਿਆ, ਹੁਣ ਮੈਂਬਰ ਆਫ ਪਾਰਲੀਮੈਂਟ ਵੀ ਹੈ ਨਹੀਂ ਉਹ। ਜਿਹੜਾ ਵੀ ਪੋਲੀਟੀਸ਼ੀਅਨ ਵੈਸਟ ਵਿੱਚ ਰਹਿੰਦਾ ਹੋਇਆ
ਆਪਣੀਆਂ ਨਿੱਜੀ ਖਾਹਿਸ਼ਾਂ ਦੀ ਪ੍ਰਾਪਤੀ ਲਈ ਸਿਸਟਮ ਨੂੰ ਵਰਤਣ ਦਾ ਯਤਨ ਕਰਦਾ, ਸਿਸਟਮ ਉਹਨੂੰ ਇਸ ਤਰ੍ਹਾਂ ਖਦੇੜਦਾ ਵੀ ਉਹ ਮੁੜ ਕੇ ਉਹਦੇ ਪੈਰ ਹੀ ਨਹੀਂ ਲੱਗਦੇ। ਸੋ ਜੇ ਡੋਨਲਡ ਟਰੰਪ ਨੇ ਸਿਸਟਮ ਦੀਆਂ ਜਿਹੜੀਆਂ ਬਾਉਂਡਰੀਜ਼ ਆ ਉਹਨਾਂ ਨੂੰ ਉਲੰਘ ਕੇ ਕੋਈ ਨਵੀਂ ਰਾਜਨੀਤੀ ਕਰਨੀ ਚਾਹੁੰਦੇ ਆ, ਉਹ ਰੋਗ ਸਟੇਟ ਨਹੀਂ ਬਣਾ ਸਕਣਗੇ, ਹਨਾ। ਜਿਹੜੀ ਇਹ 4 ਸਾਲ ਆ ਉਹ ਔਖੇ ਸੌਖੇ ਕੱਟਣੇ ਪੈਣਗੇ, ਪਰ ਸਿਸਟਮ ਇੰਨਾ ਕਮਜ਼ੋਰ ਨਹੀਂ ਹੈਗਾ ਵੀ ਕੋਈ ਇੱਕ ਇੰਦਰਾ ਗਾਂਧੀ ਵਰਗਾ ਕੋਈ ਇੱਕ ਲੀਡਰ ਆਵੇ ਤੇ ਉਹ ਸਾਰੇ ਸਿਸਟਮ ਨੂੰ ਤੋੜ ਦੇਵੇ। ਸੋ ਅਮਰੀਕਨ ਸਿਸਟਮ ਜਾਂ ਇੰਸਟੀਟਿਊਸ਼ਨਸ ਇੰਨੇ ਮਜ਼ਬੂਤ ਨੇ, ਪੂਰੇ ਵੈਸਟ ਦੇ ਜਿਹੜੇ ਡੈਮੋਕ੍ਰੈਟਿਕ ਸਿਸਟਮ ਆ ਇੰਨੇ ਮਜ਼ਬੂਤ ਹੈਗੇ ਆ ਵੀ ਕੋਈ ਇੱਕ ਉਹਨਾਂ ਨੂੰ ਪਤਾ ਵੀ ਰੋਗ ਐਲੀਮੈਂਟ ਆ ਸਕਦਾ, ਕੋਈ ਹਿਟਲਰ ਵਰਗਾ ਬੰਦਾ ਆ ਸਕਦਾ। ਸੋ ਉਸ ਹਿਟਲਰ ਨੂੰ ਰੋਕਣ ਦੇ ਯਤਨ ਉਹ ਸਿਸਟਮ ਵਿੱਚ ਆ ਜਿਹੜੇ ਪੈਰਾਮੀਟਰਸ ਆ ਪਏ ਹੈਗੇ ਆ। ਸੋ ਸਾਨੂੰ ਨਹੀਂ ਲੱਗਦਾ ਵੀ ਅਮਰੀਕਾ ਇੱਕ ਰੋਗ ਸਟੇਟ ਬਣੇਗਾ। ਹੁਣ ਤੁਸੀਂ ਦੇਖੋ ਵੀ ਅੱਜ ਹੀ ਹੈਗਾ ਜਿਹੜਾ ਉਹਨਾਂ ਨੇ ਜਿਹੜਾ ਟੈਰਿਫ ਵਾਰ ਤੋਂ ਪੈਰ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਆ, ਚਾਈਨਾ ਦੇ ਉਲਟ। ਜਦੋਂ ਉਹਨਾਂ ਨੇ ਨਜ਼ਾਰਾ ਦੇਖ ਲਿਆ। ਈਵਨ ਅੱਜ ਚਾਈਨਾ ਬਾਰੇ ਵੀ ਡੋਨਲਡ ਟਰੰਪ ਦਾ ਆ ਗਿਆ ਵੀ ਅਸੀਂ ਕਿਸੇ ਝਗੜੇ 'ਚ ਨਹੀਂ ਪੈਣਾ ਚਾਹੁੰਦੇ, ਅਸੀਂ ਗੱਲਬਾਤ ਕਰਕੇ। ਅੱਜ ਜਿੱਦਾਂ ਸੁੱਖ ਦਾ ਸਾਹ ਹੈ, ਤੁਸੀਂ ਦੇਖੋ ਵੀ ਮਹੀਨੇ 2 ਮਹੀਨੇ 'ਚ ਹੀ ਸਾਰਾ ਕੁਝ ਹੁਣ ਦੁਬਾਰੇ ਬਦਲਣ ਜਾ ਰਿਹਾ ਹੈਗਾ। ਸੋ ਇਹ ਇੱਕ ਲੀਡਰ ਦੀਆਂ ਜੇ ਨਿੱਜੀ ਖਾਹਿਸ਼ਾਂ ਹੈਗੀਆਂ, ਪਰ ਉਹ ਜਿਸ ਸਿਸਟਮ ਵਿੱਚ ਕੰਮ ਕਰ ਰਿਹਾ ਉਹ ਸਿਸਟਮ ਜੇ ਇੰਨਾ ਮਜ਼ਬੂਤ ਹੈਗਾ ਤਾਂ ਅਮਰੀਕਾ ਰੋਗ ਸਟੇਟ ਨਹੀਂ ਬਣ ਸਕਦਾ। ਅੱਛਾ, ਰੂਸ ਦੇ ਵੱਲ ਮੁੜ ਕੇ ਆਉਂਦੇ, ਕੀ ਰੂਸ ਆਪਣੇ ਭਾਰਤ ਨਾਲ ਟੁੱਟ ਸਕਦਾ ਹੈ ਜਾਂ ਬਾਹਰੀ ਝਟਕੇ ਦੀ ਲੋੜ ਪਊਗੀ ਉੱਥੇ? ਨਹੀਂ, ਉਹ ਦੋਵੇਂ ਤਰ੍ਹਾਂ ਦੀਆਂ, ਕਿਉਂਕਿ ਆਪਾਂ ਦੇਖਿਆ ਵੀ NSA ਜਿਹੜੇ ਪਿਛਲੇ ਸੀਗੇ, ਆਪਾਂ ਉਹਨਾਂ ਦਾ ਗੱਲ ਕਰੀ ਸੀ ਵੀ ਅਸੀਂ ਹਾਈਲੀ ਇਨਵੈਸਟ ਕਰ ਰਹੇ ਹੈਗੇ। ਇਹ ਜਿਹੜੇ ਮੁਲਕ ਤੋੜਨੇ ਹੁੰਦੇ ਆ ਦੋਵਾਂ ਤਰ੍ਹਾਂ ਨਾਲ ਟੁੱਟਦੇ ਹੁੰਦੇ ਆ, ਹਨਾ। ਉਹ ਅੰਦਰੂਨੀ ਤੌਰ ਤੇ ਵੀ ਬਹੁਤ ਇਨਵੈਸਟ ਕਰਨਾ ਪੈਂਦਾ ਵੀ ਅੰਦਰੂਨੀ ਜਿਹੜਾ ਖਲਾਅ ਪੈਦਾ ਹੋਣਾ, ਜਿਹੜੀ ਉਹਦੀ ਤਾਨਾਸ਼ਾਹੀ ਨੇ ਲੋਕਾਂ ਵਿੱਚ ਅਸੰਤੋਸ਼ ਪੈਦਾ ਕਰਨਾ ਹੁੰਦਾ, ਉਹ ਇੱਕ ਬਿਲਡ ਅਪ ਹੋ ਰਿਹਾ ਹੁੰਦਾ ਕਾਰਨ। ਪਰ ਉਸ ਕਾਰਨ ਨੂੰ ਕਿ ਜਿੱਦਾਂ ਕਹਿੰਦੇ ਵੀ ਆਖਰੀ ਕਿੱਲ ਜਦੋਂ ਠੋਕਣਾ ਹੁੰਦਾ ਉਹ ਬਾਹਰੋਂ ਠੋਕਣਾ ਹੁੰਦਾ। ਜਦੋਂ ਜੰਗ ਲੱਗਦੀ ਹੈ ਨਾ, ਆਪਾਂ ਵਰਲਡ ਵਾਰ ਦੀ ਹਿਸਟਰੀ ਪੜ੍ਹਦੇ ਹਾਂ, ਦੋਹਾਂ ਵਰਲਡ ਵਾਰ ਦੀ, ਵੀ ਬਹੁਤ ਸਾਰੇ ਕਾਰਨ ਆ ਜਿਹੜੇ ਲੰਬੇ ਸਮੇਂ ਤੋਂ ਤੁਰਦੇ ਆ ਰਹੇ ਸੀ, ਪਰ ਇੱਕ ਕੋਈ ਪਾਰਟਿਕੂਲਰ ਕਾਰਨ ਹੁੰਦਾ ਜਿਹਦੇ ਨਾਲ ਜੰਗ ਭੜਕ ਪੈਂਦੀ ਆ। ਹਾਂਜੀ, ਵੀ 10 15 20 ਕਾਰਨ ਹੌਲੀ ਹੌਲੀ ਡਿਵੈਲਪ ਹੁੰਦੇ ਆ ਰਹੇ ਸੀ, ਪਰ ਇੱਕ ਕਾਰਨ ਨੇ ਜੰਗ ਭੜਕਾਤੀ, ਫਿਰ ਜੰਗ ਲੱਗ ਗਈ। ਇਸੇ ਤਰ੍ਹਾਂ ਹੁੰਦਾ ਵੀ ਜਿਹੜੀ ਅੰਦਰੂਨੀ ਅਸੰਤੋਸ਼ ਹੈਗਾ ਉਹ ਹੌਲੀ ਹੌਲੀ ਡਿਵੈਲਪ ਹੋ ਜਾਣਾ, ਤੇ ਅੰਤ ਨੂੰ ਇੱਕ ਬਾਹਰੋਂ ਜਿਹੜੀ ਸਪੋਰਟ ਪੈਣੀ ਆ। ਜੇ ਅੰਦਰੂਨੀ ਬਗਾਵਤ ਵੀ ਹੁੰਦੀ ਆ ਉਹ ਬਾਹਰ ਦੀ ਸਪੋਰਟ ਨਾਲ ਹੋਏਗੀ, ਜੇ ਅੰਦਰੂਨੀ ਤੌਰ ਤੇ ਵੀ ਹੁੰਦੀ ਆ। ਜਿਸ ਤਰ੍ਹਾਂ ਨੈਵਲਨੀ ਨੂੰ ਵੈਸਟ ਨੇ ਚੱਕਿਆ ਸੀ, ਹੁਣ ਉਹਨਾਂ ਨੇ ਉਹਨੂੰ ਪਤਾ ਸੀਗਾ ਵੀ ਹਾਂ ਇਹ ਸਾਡੇ ਲਈ ਗੜਬੜ ਕਰੂਗਾ। ਸੋ ਉਹ ਸ਼ਰੀਊਡ ਹੈਗਾ ਪੂਤਿਨ ਆ ਜਿਹੜਾ। ਸੋ ਇਸ ਤਰ੍ਹਾਂ ਬਾਹਰੀ ਝਟਕੇ ਦੀ ਲੋੜ ਪਏਗੀ, ਪਰ ਅੰਦਰੂਨੀ ਅਸੰਤੋਸ਼ ਬਹੁਤ ਜ਼ਰੂਰੀ ਆ। ਜੇ ਅੰਦਰੂਨੀ ਤੌਰ ਤੇ ਉਹ ਸਰਕਾਰ ਦੇ ਵਿਰੁੱਧ ਭਾਵਨਾਵਾਂ ਨਹੀਂ, ਤਾਂ ਬਾਹਰੀ ਜਿਹੜਾ ਹਮਲਾ ਹੈਗਾ ਉਹ ਨਹੀਂ ਤੋੜ ਸਕੇਗਾ। ਠੀਕ ਹੈ। ਤੁਸੀਂ ਥੋੜੀ ਜਿਹੀ ਚਰਚਾ ਕੀਤੀ ਵੀ ਆਪਣਾ ਜਿਹੜਾ ਰੂਸ ਆ ਪੁਤਿਨ ਤੋਂ ਬਾਅਦ ਕਿੱਦਾਂ ਦਾ ਹੋਊਗਾ, ਉਸਦਾ ਕੋਈ ਨੇੜਲਾ ਜਿਹੜਾ ਉਹ ਆ ਸਕਦਾ ਆ, ਵੀ ਉਹਦੇ ਵਿੱਚ ਕੀ ਹੋਰ ਸਕੋਪ ਤੁਹਾਨੂੰ ਜਿਹੜਾ ਉਹ ਨਜ਼ਰ ਆਉਂਦਾ ਹੈ? ਕੀ ਤੁਹਾਨੂੰ ਲੱਗਦਾ ਵੀ ਭਵਿੱਖ ਦਾ ਜਿਹੜਾ ਰੂਸ ਆ ਉਹ ਕਿੱਦਾਂ ਦਾ ਹੋ ਸਕਦਾ ਆ? ਤੇ ਇਹ ਗੱਲ ਜਿਹੜੀ ਹੈ ਇਸ ਟਾਈਮ ਇਸ ਦੀ ਜਿਹੜੀ ਇਹ ਚਰਚਾ ਹੋਣੀ ਵੀ ਪੁਤਿਨ ਤੋਂ ਬਾਅਦ 'ਚ ਕੀ ਆ, ਕੀ ਪੁਤਿਨ ਦਾ ਪਤਨ ਕੰਧ ਤੇ ਲਿਖਿਆ ਆ? ਇਹ ਜਿਹੜੀ ਚਰਚਾ ਇਹ ਤੇਜ਼ ਕਿਉਂ ਹੋ ਰਹੀ ਆ? ਨਹੀਂ, ਕੰਧ ਤੇ ਤਾਂ ਨਹੀਂ ਲਿਖਿਆ, ਪਰ ਹੁਣ ਆਪਾਂ ਨੂੰ ਇਹ ਨਹੀਂ ਪਤਾ ਵੀ ਕਿੱਥੋਂ ਤੱਕ ਪਹੁੰਚ ਚੁੱਕੀ ਹੈਗੀ ਆ ਜਿਹੜੀ ਵੈਸਟਰਨ ਇੰਟੈਲੀਜੈਂਸ ਹੈਗੀ ਆ। ਠੀਕ ਹੈ, ਇਹ ਚਰਚਾ ਸ਼ੁਰੂ ਹੋਈ ਆ, ਇਟ ਮੀਨਸ ਕੋਈ ਨਾ ਕੋਈ ਤਾਂ ਜਿਹੜੀ ਕਿਤੇ ਅੱਗ ਹੈਗੀ ਆ, ਜਿਹੜਾ ਧੂੰਆਂ ਨਿਕਲ ਰਿਹਾ ਨਾ। ਕਿਉਂਕਿ ਆਪਾਂ ਕਿਉਂਕਿ ਉਹ ਜਿਹੜੀ ਆ ਬਹੁਤ ਟੌਪ ਸੀਕ੍ਰੇਟ ਹੁੰਦੀ ਹੈਗੀ ਆ, ਜੇ ਇਹ ਗੱਲ ਤੁਰ ਰਹੀ ਆ ਫੋਰਨ ਅਫੇਅਰਸ ਵਿੱਚ ਵੀ ਆਫਟਰ ਪੁਤਿਨ ਹੋ। ਤੇ ਦੂਸਰਾ ਜਿਹੜਾ ਤੁਹਾਡਾ ਸਵਾਲ ਇਹ ਹੈਗਾ ਵੀ ਕਿਉਂ ਜਿਹਾ ਹੋਗਾ, ਆਪਾਂ ਇਹ ਕਹੀਏ ਵੀ ਟੋਟਲ ਅਬਾਊਟ ਟਰਨ ਹੋ ਜਾਏਗਾ, ਕਿਉਂਕਿ ਪਿਛਲੇ 24-25 ਸਾਲਾਂ ਤੋਂ ਪੁਤਿਨ ਨੇ ਜਿਹੜਾ ਇੱਕ ਸਟਰਕਚਰ ਖੜਾ ਕਰ ਦਿੱਤਾ ਹੈ, ਉਹਦੇ ਵਿੱਚੋਂ ਕਿੰਨੇ ਹੋਰ ਪੁਤਿਨ ਨੇ ਜਿਹੜੇ ਪੈਦਾ ਹੋ ਗਏ ਹੋਣਗੇ। ਹੁਣ ਆਪਾਂ ਬਾਦਲ ਦਾ ਕਹਿੰਦੇ ਸੀ ਵੀ ਬਾਦਲ ਇੱਕ ਤਰ੍ਹਾਂ ਨਾਲ ਸਿੱਖ ਕੌਮ ਲਈ ਜਿਹੜਾ ਹੈਗਾ ਵੀ ਲਾਲਸਾਵਾਂ ਦੀ ਰਾਜਨੀਤੀ ਕਰਦਾ ਹੈ ਨਾ, ਵੀ ਉਹ ਨੈਤਿਕ ਕਦਰਾਂ ਕੀਮਤਾਂ ਨੂੰ ਛਿੱਕੇ ਤੇ ਟੰਗ ਕੇ ਰਾਜਨੀਤੀ ਕਰਦਾ। ਆਪਾਂ ਨੂੰ ਐ ਸੀ ਵੀ ਜੇ ਬਾਦਲ ਪਰੇ ਹੋ ਜੇ ਤਾਂ ਹੋ ਸਕਦਾ ਸਿੱਖ ਰਾਜਨੀਤੀ ਦਾ ਕੁਝ ਬਦਲ ਜਾਊ। ਤੁਸੀਂ ਕਿਸੇ ਵੀ ਪਿੰਡ ਦੇ ਗੁਰਦੁਆਰੇ ਦੇ ਪ੍ਰਧਾਨ ਤੋਂ ਲੈ ਲਓ, ਉਹਦੇ ਵਿੱਚ ਬਾਦਲ ਦੀ ਪ੍ਰਵਿਰਤੀ ਉਸੇ ਤਰ੍ਹਾਂ ਪਈ ਆ, ਹਨਾ। ਇੱਕ ਛੋਟੇ ਜਿਹੇ ਗੁਰਦੁਆਰੇ ਦਾ ਪ੍ਰਧਾਨ ਹੁੰਦਾ, 500 ਲੋਕਾਂ ਦਾ ਪਿੰਡ ਹੁੰਦਾ, ਉਸ ਗੁਰਦੁਆਰੇ ਦੇ ਪ੍ਰਧਾਨ ਦੀ ਤੁਸੀਂ ਮੜਕ ਦੇਖੋ ਵੀ ਉਹ ਬਾਦਲ ਤੋਂ ਘੱਟ ਨਹੀਂ ਸਮਝਦਾ ਆਪਣੇ ਆਪ ਨੂੰ, ਜਿੱਦਾਂ ਚੀਫ ਮਿਨਿਸਟਰ ਹੁੰਦਾ। ਸੋ ਸੋਸਾਇਟੀ ਵਿੱਚ ਇੰਨੇ ਬਾਦਲ ਪੈਦਾ ਹੋ ਗਏ ਨੇ, ਇਸੇ ਤਰ੍ਹਾਂ ਸੋਸਾਇਟੀ ਵਿੱਚ ਰੂਸ ਦੀ ਚ ਇੰਨੇ ਪੁਤਿਨ ਪੈਦਾ ਹੋ ਗਏ ਹੋਣਗੇ, ਜਿਹੜਾ ਉਹਨਾਂ ਤੋਂ ਇੱਕਦਮ ਇਹ ਕਹਿਣਾ ਹਾਂ ਕੋਈ ਗੁਰੂ ਮਹਾਰਾਜ ਦੀ ਕਿਰਪਾ ਹੋਵੇ, ਕੋਈ
ਇਹ ਹੁੰਦਾ ਵੀ ਮੁਲਕ ਨੂੰ ਬਚਾਉਣਾ ਹੀ ਆ, ਮਹਾਰਾਜ ਨੇ ਕੋਈ ਚੰਗਾ ਲੀਡਰ ਮਿਲ ਗਿਆ ਜਿਹੜਾ ਕਹੇ ਵੀ ਉਸ ਪੁਰਾਣੇ ਸਾਰੇ ਵਿਗਾੜਾਂ ਤੋਂ ਅਸੀਂ ਮੁਕਤ ਹੁੰਦੇ ਆ, ਤਾਂ ਉਹ ਹਲੇ ਇੰਨੀ ਛੇਤੀ ਸੰਭਾਵਨਾ ਨਹੀਂ, ਕਿਉਂਕਿ ਜਿਹੜਾ ਉਹਨੇ ਸਟਰਕਚਰ ਸਿਰਜਿਆ ਉਹਦੇ ਚੋਂ ਕੋਈ ਉਹਦਾ ਨੇੜਲਾ ਰਾਈਟ ਹੈਂਡ ਮੈਨ ਹੀ ਜਿਹੜਾ ਹੈਗਾ ਉਹ ਆਊਗਾ। ਪਰ ਉਹ ਹੁਣ ਆਉਣ ਤੋਂ ਬਾਅਦ ਹੀ ਆਪਾਂ ਟਿੱਪਣੀ ਕਰ ਸਕਦੇ ਹਾਂ ਵੀ ਕਿਸ ਤਰ੍ਹਾਂ ਅੱਜ ਦੀ ਡੇਟ ਵਿੱਚ ਹੁਣ ਪ੍ਰਕਾਸ਼ ਸਿੰਘ ਬਾਦਲ ਤੋਂ ਸੁਖਬੀਰ ਸਿੰਘ ਬਾਦਲ ਆਇਆ, ਉਹਦੀਆਂ ਵੀ ਨੀਤੀਆਂ ਉਹੀ ਨੇ। ਕੱਲ ਨੂੰ ਸੁਖਬੀਰ ਸਿੰਘ ਬਾਦਲ ਪਰੇ ਹੋ ਜਾਂਦਾ, ਬੰਟੀ ਰਮਾਣੇ ਉਹ ਨਹੀਂ, ਜਾਂ ਬਿਕਰਮ ਮਜੀਠੀ ਉਹ ਨਹੀਂ ਆਉਂਦੇ ਆ, ਉਹ ਵੀ ਉਸ ਤਰ੍ਹਾਂ ਦੇ ਹੀ ਹੋਣਗੇ। ਸੋ ਇੱਕ ਪੂਰੀ ਲਾਈਨ ਆਫ ਲੀਡਰਸ਼ਿਪ ਕ੍ਰੀਏਟ ਹੋਈ ਹੈ ਨਾ। ਇਹਨੂੰ ਇਸ ਸੰਦਰਭ ਵਿੱਚ ਸਮਝਿਆ ਜਾ ਸਕਦਾ ਵੀ ਦੇਰ ਆਰ ਲੋਟ ਆਫ ਪੁਤਿਨਸ ਇਨ ਰਸ਼ੀਅਨ ਸੋਸਾਇਟੀ, ਹਨਾ ਵੀ ਉਹ ਕਿੱਧਰ ਨੂੰ ਲੈ ਕੇ ਜਾਣਗੇ ਰੂਸ ਨੂੰ, ਹਾਲੇ ਉਹਦੇ ਬਾਰੇ ਪ੍ਰੈਡਿਕਸ਼ਨ ਨਹੀਂ ਕੀਤੀ ਜਾ ਸਕਦੀ। ਜੀ ਜੀ ਬਿਲਕੁਲ। ਅੱਛਾ, ਤੇ ਜਾਂਦੇ ਜਾਂਦੇ ਇਹ ਆਪਾਂ ਗੱਲ ਕਰੀਏ ਵੀ ਅਮਰੀਕਾ ਤੇ ਯੂਰਪ ਨੂੰ ਰੂਸ ਬਾਰੇ ਕੀ ਨੀਤੀ ਜਿਹੜੀ ਇਸ ਪੂਰੇ ਮਾਮਲੇ ਦਰਮਿਆਨ ਉਹਨੂੰ ਅਪਣਾਉਣੀ ਚਾਹੀਦੀ ਹੈ? ਉਹਨਾਂ ਨੂੰ ਆਪਸ ਵਿੱਚ ਆ ਜਿਹੜੀ ਰੂਸ ਤੇ ਜਿਹੜੀ ਅਮਰੀਕਾ ਹੈਗੇ ਉਹਨਾਂ ਨੂੰ ਬਹੁਤ ਨੇੜਲੇ ਸੰਬੰਧ ਜਿੱਦਾਂ ਪਹਿਲਾਂ ਪ੍ਰਸ਼ਾਸਨ ਦੇ ਰੂਪ ਵਿੱਚ ਉਹ ਹੁੰਦੇ ਸੀ। ਦੂਜਾ ਹੈਗਾ ਵੀ ਜਿਹੜਾ ਅੰਦਰੂਨੀ ਅਸੰਤੋਸ਼ ਆ ਰੂਸ ਦੀਆਂ ਪਾਲਿਸੀਆਂ ਕਰਕੇ, ਪੁਤਿਨ ਦੀਆਂ ਪਾਲਿਸੀਆਂ ਕਰਕੇ, ਜਿਹੜਾ ਆਮ ਲੋਕਾਂ ਵਿੱਚ ਰੋਹ ਆ, ਜੌਬਲੈਸਨੈਸ ਆ, ਇਕੋਨਮੀ ਸਟੈਗਨੇਟ ਹੋ ਰਹੀ ਹੈਗੀ ਆ, ਜਿਸ ਤਰ੍ਹਾਂ ਵੀ ਲੈ ਦੇ ਕੇ ਸਾਰਿਆ ਜਾ ਰਿਹਾ, ਤੇ ਜਿਹੜਾ ਕੁਛ ਇੱਕ ਅਲੀਟ ਹੈਗਾ ਉਹ ਅਮੀਰ ਹੋ ਰਿਹਾ, ਬਾਕੀ ਦੇ ਲੋਕ ਗਰੀਬੀ ਦੀ ਹਾਲਤ ਵਿੱਚ ਨੇ। ਉਸ ਅਸੰਤੋਸ਼ ਨੂੰ ਜਿਹੜਾ ਹੈਗਾ ਆਪਣੇ ਹਿੱਤਾਂ ਲਈ ਵਰਤਿਆ ਜਾਣਾ ਚਾਹੀਦਾ ਹੈਗਾ। ਸੋ ਦੋਵਾਂ ਯੂਰਪ ਤੇ ਜਿਹੜੀ ਅਮਰੀਕਾ ਦੀ ਇੰਟੈਲੀਜੈਂਸ ਆ ਉਹਨੂੰ ਹਾਈਲੀ ਜਿਹੜਾ ਹੈਗਾ ਵਰਕ ਕਰਨਾ ਪੈਣਾ, ਉੱਥੇ ਆਪਣੇ ਜਿਹੜੇ ਰਿਸੋਰਸਿਸ ਆ ਜਿਹੜੇ ਉਹ ਪੈਦਾ ਕਰਨੇ ਹੋਣਗੇ, ਤੇ ਉਸ ਫਾਈਨਲ ਮੂਵਮੈਂਟ ਦੇ ਆਉਣ ਤੱਕ ਆ ਜਿਹੜਾ ਹਾਰਡ ਵਰਕ ਕਰਦਿਆਂ ਹੋਇਆਂ ਜਦੋਂ ਪੁਤਿਨ ਦਾ ਐਗਜ਼ਿਟ ਨੇੜੇ ਆ ਜਾਵੇ, ਤੇ ਫਿਰ ਉਹ ਐਗਜ਼ਿਟ ਕਰਾਉਣਾ ਕਿੱਦਾਂ, ਉਹ ਜਿਹੜਾ ਹੈਗਾ ਵੀ ਉਹਨਾਂ ਨੂੰ ਸਟ੍ਰੈਟਜੀ ਘੜਨੀ ਚਾਹੀਦੀ ਹੈ। ਤੇ ਦੂਸਰਾ ਇਕਨੋਮਿਕਲੀ ਜਿੰਨਾ ਕੁ ਹੋ ਸਕਦਾ ਵੀ ਉਹਨੂੰ ਕਮਜ਼ੋਰ ਕਰਨ ਦਾ, ਉਹਦੇ ਚੋਂ ਇਹ ਹੋ ਸਕਦਾ ਵੀ ਜੇ ਕਿਤੇ ਨਾ ਕਿਤੇ ਚੀਨ ਨਾਲ ਕੋਈ ਥੋੜੀ ਬਹੁਤੀ ਵਿੰਡੋ ਵਾ, ਆਪਾਂ ਬੇਸ਼ੱਕ ਕਹਿ ਆਏ ਆ ਵੀ ਚੀਨ ਤੇ ਰੂਸ ਨੂੰ ਤੋੜਨਾ ਔਖਾ ਹੈਗਾ, ਉਹ ਨਹੀਂ ਟੁੱਟਣਗੇ, ਪਰ ਕਈ ਵਾਰੀ ਡਿਪਲੋਮੈਟਿਕ ਤੇ ਜੀਓਪੋਲਿਟਿਕਸ ਦੇ ਹਾਲਾਤ ਇਦਾਂ ਹੁੰਦੇ ਨੇ। ਚੀਨ ਇੱਕ ਥੋੜੀ ਜਿਹੀ ਕਮਜ਼ੋਰ ਕੜੀ ਆ, ਰੂਸ ਜ਼ਿਆਦਾ ਸਖਤ ਹੈ। ਚੀਨ ਕਿਉਂਕਿ ਵੱਡੀ ਪੱਧਰ ਤੇ ਬਿਜ਼ਨਸ ਕਰ ਰਿਹਾ ਵੈਸਟ ਨਾਲ, ਹਨਾ, ਰੂਸ ਬਿਜ਼ਨਸ ਨਹੀਂ ਕਰ ਰਿਹਾ ਵੈਸਟ ਨਾਲ, ਹਨਾ, ਉਹ ਇੱਕ ਤਰ੍ਹਾਂ ਨਾਲ ਕਲੋਜ਼ਡ ਸੋਸਾਇਟੀ ਵਾਂਗ ਵਿਚਰ ਰਿਹਾ ਹੈ। ਚੀਨ ਕਲੋਜ਼ਡ ਪਲੱਸ ਓਪਨ ਸੋਸਾਇਟੀ ਆ, ਜਿਹੜਾ ਉਹਦਾ ਪਲੱਸ ਓਪਨ ਸੋਸਾਇਟੀ ਆ ਵੀ ਪੂਰੀਆਂ ਵੈਸਟਰਨ ਕੰਪਨੀਜ਼ ਨੂੰ ਉਹ ਮਾਰਕੀਟਿੰਗ ਕਰ ਰਿਹਾ, ਉਹਦੇ ਨਾਲ ਕਿਤੇ ਨਾ ਕਿਤੇ ਡਿਪਲੋਮੈਟਿਕ ਰਿਲੇਸ਼ਨ ਆ ਜਿਹੜੇ ਕੁਛ ਹੱਦ ਤੱਕ 10-15-20% ਵੀ ਉਹਨੂੰ ਸੌਫਟ ਕੀਤਾ ਜਾਵੇ, ਤਾਂ ਉਹਦੇ ਨਾਲ ਜਿਹੜਾ ਰੂਸ ਦੀ ਆਈਸੋਲੇਸ਼ਨ ਆ ਵੱਧ ਹੋ ਜਾਏਗੀ, ਤੇ ਉਹਨੂੰ ਤੋੜਨਾ ਜਿਹੜਾ ਸੌਖਾ ਹੋ ਜਾਏਗਾ। ਇਹ ਸਾਰੇ ਮਾਮਲੇ ਨੂੰ ਸਿੱਖ ਕਿਸ ਸੰਦਰਭ ਚ ਲੈਣ, ਕੀ ਇਸ ਦੇ ਵਿੱਚ ਸਿੱਖਣ ਨੂੰ ਹੈ? ਹਾਂ, ਸਿੱਖਾਂ ਨੂੰ ਤਾਂ ਇਸ ਪੋਲਿਟਿਕਸ ਤੇ ਜੀਓਪੋਲਿਟਿਕਸ ਤੇ ਲਗਾਤਾਰ ਨਿਗਾਹ ਰੱਖਣੀ ਚਾਹੀਦੀ ਹੈ। ਜਿਹੜੇ ਸਿੱਖ ਵਿਦਿਆਰਥੀ ਆ ਰਾਜਨੀਤੀ ਤੇ ਡਿਪਲੋਮੇਸੀ ਦੇ, ਉਹਨਾਂ ਨੂੰ ਇਹ ਸਮਝਣਾ ਚਾਹੀਦਾ ਵੀ ਜਿਹੜੇ ਮੁਲਕ ਨੇ ਕਿਸ ਤਰ੍ਹਾਂ ਚਲਾਏ ਜਾਂਦੇ ਆ, ਗਲੋਬਲ ਪੋਲਿਟਿਕਸ ਕਿੱਦਾਂ ਚੱਲਦੀ ਆ, ਜਿਹੜਾ ਟ੍ਰੇਡ ਦਾ ਤੇ ਇਕਨੋਮੀ ਦਾ ਜੀਓਪੋਲਿਟਿਕਸ ਨਾਲ ਕੀ ਸੰਬੰਧ ਹੈਗਾ, ਜੀਓਪੋਲਿਟਿਕਸ ਦਾ ਮਿਲਟਰੀ ਨਾਲ ਕੀ ਸੰਬੰਧ ਹੈਗਾ, ਸੋ ਮਿਲਟਰੀ ਦਾ ਜਿਹੜਾ ਹੈਗਾ ਡਿਪਲੋਮੇਸੀ ਨਾਲ ਕੀ ਸੰਬੰਧ ਹੈਗਾ। ਸੋ ਜਿਹੜੀ ਇਹ ਕੜੀ ਹੈਗੀ ਆ ਉਹਨਾਂ ਨੂੰ ਸਮਝਣ ਲਈ ਬਹੁਤ ਹੀ ਕਮਾਲ ਦੀ ਪੋਲਿਟਿਕਸ ਆ ਇਹਨਾਂ ਦਿਨਾਂ ਵਿੱਚ ਹੋ ਰਹੀ ਹੈਗੀ ਆ। ਬਹੁਤ ਜਿਹੜੇ ਗੰਭੀਰ ਵਿਦਿਆਰਥੀ ਆ ਪੋਲਿਟਿਕਸ ਦੇ ਤੇ ਪੋਲੀਟੀਕਲ ਹਿਸਟਰੀ ਦੇ, ਉਹਨਾਂ ਨੂੰ ਜਾਣਨ ਦਾ, ਈਵਨ ਐਂਥਰੋਪੋਲੋਜੀ ਦੇ ਤੇ ਫਿਲਾਸਫੀ ਦੇ ਜਿਹੜੇ ਸਟੂਡੈਂਟਸ ਆ, ਪੋਲੀਟੀਕਲ ਫਿਲਾਸਫੀ ਦੇ, ਉਹਨਾਂ ਲਈ ਬਹੁਤ ਗੰਭੀਰ, ਇੰਨੀ ਜ਼ਿਆਦਾ ਜਿਹੜੀ ਹੈਗੀ ਆ ਕੰਪਲੈਕਸ ਐਂਡ ਕ੍ਰਿਸਟਲ ਆ, ਜਿਹੜੀ ਹਨਾ ਕੰਪਲੈਕਸ ਵੀ ਆ ਤੇ ਕ੍ਰਿਸਟਲ ਕਲੀਅਰ ਵੀ ਹੈਗੀ ਆ, ਉਹ ਪੋਲਿਟਿਕਸ ਅੱਜ ਕੱਲ ਹੋ ਰਹੀ ਹੈਗੀ ਆ। ਇਹਨੂੰ ਬਹੁਤ ਨੀਝ ਨਾਲ ਗੰਭੀਰ ਵਿਦਿਆਰਥੀਆਂ ਦੇ ਤੌਰ ਤੇ ਸਮਝਣ ਦੀ ਲੋੜ ਆ, ਤਾਂ ਕਿ ਭਵਿੱਖ ਵਿੱਚ ਜਦੋਂ ਤੁਸੀਂ ਕੁਛ ਉਸਾਰ ਲਓ ਆਪਣਾ, ਤਾਂ ਉਹਦੇ ਵਿੱਚ ਜਿਹੜੇ ਇਹ ਦਾ ਪੇਚ ਆ ਕੰਮ ਆ ਸਕਣ। ਜੀ ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਅਵਤਾਰ ਸਿੰਘ ਜੀ। ਜਾਂਦੇ ਜਾਂਦੇ ਇੱਕ ਵਾਰੀ ਫੇਰ ਆਪਣੇ ਸੁਣਨ ਵਾਲੇ ਦੇਖਣ ਵਾਲੇ ਜਿਹੜੇ ਸਰੋਤਿਆਂ ਦਰਸ਼ਕਾਂ ਨੂੰ ਦੱਸਦੇ ਜਾਈਏ, ਅਵਤਾਰ ਸਿੰਘ ਜੀ ਨੇ ਹੁਣੇ ਇੱਕ ਨਵੀਂ ਕਿਤਾਬ ਸਿੱਖ ਕੌਮਵਾਦ ਦਾ ਸੰਕਲਪ, ਮਲਟੀਪਲ ਕਿਤਾਬਾਂ ਦੀ ਇਹ ਜਿਹੜੀ ਲੜੀ ਆ ਇਹ ਆਉਣੀ ਆ, ਉਸ ਦੇ ਵਿੱਚ ਜਿਹੜੀ ਪਹਿਲੀ ਕਿਤਾਬ ਆ ਸਿੱਖ ਕੌਮਵਾਦ ਦਾ ਸੰਕਲਪ, ਉਹ ਸਿੱਖ ਪਾਠਕਾਂ ਦੀ ਝੋਲੀ ਦੇ ਵਿੱਚ ਪਾਈ ਆ, ਜੋ ਕਿ ਇਸ ਟਾਈਮ ਉਪਲਬਧ ਹੈ। ਪੰਜਾਬੀ ਰੇਡੀਓ US ਜੋ ਵੀ ਅਮਰੀਕਾ ਦੇ ਵਿੱਚ ਇੱਥੇ ਕਿਸੇ ਵੀ ਇਲਾਕੇ ਦੇ ਵਿੱਚ ਰਹਿੰਦੇ ਆ, ਜੇ ਤੁਸੀਂ ਇਸ ਕਿਤਾਬ ਨੂੰ ਪੜ੍ਹਨਾ ਚਾਹੁੰਦੇ ਹੋ, ਮੰਗਵਾਉਣਾ ਚਾਹੁੰਦੇ ਹੋ, ਤਾਂ ਤੁਸੀਂ ਕਾਲ ਕਰਕੇ ਇਸ ਦੇ ਬਾਰੇ ਆਰਡਰ ਜਿਹੜਾ ਉਹ ਕਰ ਸਕਦੇ ਹੋ, ਜਾਣਕਾਰੀ ਹੋਰ ਪ੍ਰਾਪਤ ਕਰ ਸਕਦੇ ਹੋ। ਨੰਬਰ ਹੈ 408-272-5200 4082725200 ਦੇ ਉੱਤੇ। ਤੇ ਅਵਤਾਰ ਸਿੰਘ ਜੀ, ਅੱਜ ਦੇ ਪ੍ਰੋਗਰਾਮ ਦੇ ਲਈ, ਅੱਜ ਦੀ ਗੱਲਬਾਤ ਦੇ ਲਈ ਇੱਕ ਵਾਰੀ ਫੇਰ ਆਪ ਦਾ ਜਿਹੜਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਗਲੀ ਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ